ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖਣਾ ਆ, ਦੇਸੀ ਇਲਾਜ ਜਿਹੜੇ ਹੁੰਦੇ ਆ ਉਹਨਾਂ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਜੇ ਤੁਹਾਡੇ ਕੋਲ ਵੀ ਕੋਈ ਵੀ ਹੋਮ ਰੈਮਡੀ ਹੁੰਦੀ ਆ ਜਾਂ ਤੁਹਾਡੇ ਕੋਲ ਕੋਈ ਵੀ ਕਿਸੇ ਬਿਮਾਰੀ ਤੋਂ ਤੁਸੀਂ ਆਪਣਾ ਇਲਾਜ ਕੀਤਾ ਤਾਂ ਪਲੀਜ਼ ਉਸ ਨੂੰ ਸ਼ੇਅਰ ਜ਼ਰੂਰ ਕਰ ਲਓ। 4082725200 ਇਸ ਦੇ ਵਿੱਚ ਕੋਈ ਡਾਕਟਰ ਤਾਂ ਨਹੀਂ ਹੈਗਾ, ਸਿਰਫ ਸਾਡੇ ਸਰੋਤੇ ਹੁੰਦੇ ਆ, ਉਹੀ ਜਵਾਬ ਦੇ ਜਾਂਦੇ ਆ, ਜਾਂ ਜਿਨ੍ਹਾਂ ਦਾ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਆ ਉਹ ਤੁਸੀਂ ਸ਼ੇਅਰ ਕਰਦੇ ਆ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਤੁਸੀਂ ਜੇ ਕੋਈ ਬਿਮਾਰੀ ਸੀਗੀ, ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਅਤੇ ਉਹਦੇ ਨਾਲ ਤੁਸੀਂ ਭਲਾ ਕਰ ਰਹੇ ਹੁੰਦੇ ਆ ਅਤੇ ਹੋਰ ਵੀ ਲੋਕ ਆ ਉਹ ਆਪਣਾ ਇਲਾਜ ਉਸੇ ਤਰ੍ਹਾਂ ਕਰ ਲੈਂਦੇ ਆ। ਅਤੇ ਤੁਸੀਂ ਕਾਲ ਕਰਕੇ ਜ਼ਰੂਰ ਸ਼ੇਅਰ ਕਰਨਾ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਹੋਰ ਵੀ ਸਾਧਨ ਹੈ। ਤੁਹਾਡੇ ਕੋਲ ਐਪ ਵੀ ਡਾਊਨਲੋਡ ਕੀਤੀ ਹੋਈ ਆ, ਵਾਈਫਾਈ ਰੇਡੀਓ ਸੈੱਟ ਵੀ ਹੈਗੇ ਆ, ਜਾਂ ਤੁਹਾਡੇ ਘਰ ਕੋਈ ਅਲੈਕਸਾ, ਗੂਗਲ ਕੁਛ ਵੀ ਆ, ਜਿੱਦਾਂ ਵੀ ਤੁਸੀਂ ਸੁਣ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ, ਸਾਰਿਆਂ ਨੂੰ ਜੀ ਆਏ ਆ। ਇਹੀ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਵੀ ਸੁਣ ਰਹੇ ਹੋਵੋਗੇ। ਇਸ ਦਾ ਰਿਪੀਟ ਹੁੰਦਾ 4 ਤੋਂ ਲੈ ਕੇ 6 ਵਜੇ ਤੱਕ, ਜਿਸ ਦੇ ਵਿੱਚ ਮੰਗਲਵਾਰ ਦਾ ਪ੍ਰੋਗਰਾਮ ਅਤੇ ਜਗਵੀਰ ਸਿੰਘ ਦਾ ਵੀਰਵਾਰ ਦਾ ਪ੍ਰੋਗਰਾਮ ਵੀ ਹੁੰਦਾ ਆ, ਉਹ ਤੁਸੀਂ ਸੁਣ ਰਹੇ ਹੁੰਦੇ ਆ। ਅਤੇ ਇਸ ਨੂੰ ਯੂਟਿਊਬ 'ਤੇ ਵੀ ਪਾ ਦਿੱਤਾ ਜਾਂਦਾ ਹੈ ਅਤੇ ਨਾਲ ਦੀ ਨਾਲ ਫੋਨ ਦੇ ਉੱਤੇ ਵੀ ਅਪਲੋਡ ਕਰ ਦਿੱਤਾ ਜਾਂਦਾ। ਜੇ ਤੁਹਾਡੇ ਕੋਲ ਸਮਾਰਟਫੋਨ ਆ ਉੱਥੇ ਵੀ ਤੁਸੀਂ ਇਸ ਨੂੰ ਸੁਣ ਸਕਦੇ ਆ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਕਾਲ ਕਰਨ ਦੇ ਲਈ ਇੱਕ ਵਾਰੀ ਫਿਰ ਨੰਬਰ 4082725200। ਸਾਡੇ ਨਾਲ ਜੁੜੇ ਹੋਏ ਨੇ ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਨਾ ਗਿੱਟੇ ਵੀ ਸੁੱਜੋ ਆ ਤੇ ਜਿੱਦਾਂ ਨਾ ਸੱਜਾ ਤੇ ਪੈਰ ਦਾ ਤੇ ਮੇਰਾ ਬਹੁਤ ਜਿਆਦਾ ਜੋੜ ਵੀ ਸਾਰਾ ਮੇਰਾ, ਮੈਂ ਤੁਰ ਨਹੀਂ ਸਕਦੀ ਦਾ, ਮੇਰਾ ਇੰਨਾ ਬੁਰਾ ਹਾਲ ਵਾ। ਤੇ ਮੇਰੇ ਗੋਡੇ ਵੀ ਨਾਲ ਮੇਰਾ ਬਹੁਤ ਦਰਦ ਕਰਦਾ। ਮੈਂ ਤੇਲ ਵੀ ਬਹੁਤ ਮਲ ਚੁੱਕੀ ਆ ਤੇ ਇਹਦੇ ਬਾਰੇ ਦੱਸਿਓ ਮੈਨੂੰ, ਕੋਈ ਤਾਂ ਮੈਨੂੰ ਦੱਸਿਓ ਕਿੱਦਾਂ ਕੀ ਖਾਣਾ ਚਾਹੀਦਾ ਮੈਨੂੰ ਨਾ। ਵੀ ਜਿੱਦਾਂ ਜਗਵੀਰ ਭਾਈ ਸੌਰੀ ਪਿੱਛੇ ਦੱਸਦੇ ਸੀ ਵੀ ਕਿੱਦਾਂ ਫਟਕੜੀ ਠੰਡੇ ਪਾਣੀ ਪਾਉਣੀ ਆ ਕਿ ਗਰਮ 'ਚ ਪਾਣੀ ਪਾ ਕੇ ਵਿੱਚ ਪੈਰ ਰੱਖਣਾ ਵਿੱਚ। ਤੁਸੀਂ ਜਿਹੜਾ ਤੁਹਾਨੂੰ ਕੀ ਦੱਸਿਆ ਕੀ ਹੈ ਡਾਕਟਰ ਨੇ ਵੀ ਕਿਉਂ ਹੈਗੇ ਆ? ਡਾਕਟਰ ਕਹਿੰਦੇ ਕੁਛ ਨਹੀਂ, ਮੈਨੂੰ ਦਗੇ ਵੀ ਜਾਏ ਡਾਕਟਰ ਨੇ ਕੁਛ ਨਹੀਂ ਹੈਗਾ। ਮੈਂ ਪਜੂਰੀਆ ਵਧੀਆ, ਮੇਰੇ ਕਹਿੰਦੇ ਕੁਛ ਨਹੀਂ, ਕਹਿੰਦੇ ਕੁਛ ਨਹੀਂ ਹੈਗਾ, ਇੱਦਾਂ ਕਹਿੰਦੇ ਭੈਣ ਜੀ। ਉਹ ਯੂਰਿਕ ਐਸਿਡ ਦਾ ਵੀ ਨਹੀਂ ਦੱਸਦੇ ਹੈਗੇ? ਕੁਛ ਨਹੀਂ ਦੱਸਦੇ ਭੈਣ ਜੀ, ਦਵਾਈ ਦੇਣ ਦੇ ਕੁਛ ਨਹੀਂ ਦੱਸਦੇ ਭੈਣ ਜੀ। ਠੀਕ ਹੈ ਜੀ, ਥੈਂਕ ਯੂ। ਚਲੋ ਪੁੱਛ ਲੈਂਦੇ। ਕਈ ਵਾਰੀ ਹੁੰਦਾ ਆ ਯੂਰਿਕ ਐਸਿਡ ਵੀ ਵਧਿਆ ਹੁੰਦਾ ਆ, ਉਹਦੇ ਵਿੱਚ ਖਾਣ ਪੀਣ ਦਾ ਬਹੁਤਾ ਖਿਆਲ ਰੱਖਣਾ ਤਾਂ ਪੈਂਦਾ ਹੈਗਾ। ਕੋਈ ਨਹੀਂ, ਕੋਈ ਨਾ ਕੋਈ ਜ਼ਰੂਰ ਦੱਸਿਓ। ਭਗਵੰਤ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਅੱਛਾ ਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਇੱਕ ਪ੍ਰਸ਼ਨ ਹੈ, ਦੋ। ਇੱਕ ਤਾਂ ਮੇਰੇ ਭਤੀਜੇ ਜਿਹਨੂੰ ਨੇ ਧੜਕਣਾ ਵੱਧ ਜਾਂਦੀ ਹੈ, ਬਲੱਡ ਘੱਟ ਜਾਂਦਾ ਹੈ, ਜੇ ਕੋਈ ਉਹਦੀ ਦਵਾਈ ਦੱਸੋ। ਠੀਕ ਆ। ਹਾਂਜੀ, ਇੱਕ ਮੇਰਾ ਹੋਰ ਤਾਂ ਮੇਰੇ ਬਹੁਤ ਨੇ, ਹੁਣ ਕੋਈ ਦੱਸ ਨਹੀਂ ਸਕਦੀ। ਤੇ ਮੇਰੇ ਨਾ ਰਾਤ ਨੂੰ ਪੈਰ ਜਦੋਂ ਪੈਂਦੇ ਉੱਤੋਂ ਦੁੰਨਾ ਪੈਰਾਂ ਦੇ ਛੱਤ ਮੱਚਦੇ ਨੇ ਜੀ। ਜੇ ਤਾਂ ਨੀਂਦ ਆ ਜੇ ਫਿਰ ਤਾਂ ਘੱਟ ਮੱਚਦੇ ਜੇ ਦੁਖਦੇ ਆ? ਨਾ ਜੀ, ਮੱਚਦੇ ਆ। ਗਰਮੀ ਲੱਗਦੀ ਆ? ਹਾਂਜੀ, ਛਾਤੀਆਂ ਬਾਹਰ ਸਿਆਲ ਚ ਵੀ ਫਿਰ ਬਾਹਰ ਕੱਢ ਕੇ ਪੈਂਦੀਆਂ ਠੰਡੇ ਕਰਕੇ ਨਾ। ਤੇ ਮੱਚੀ ਰਾਤ ਦਾ ਬਹੁਤ ਮੱਚੀ ਗਏ ਨੇ ਰੋਜ਼ ਹੀ, ਜੇ ਨੀਂਦ ਆ ਜੇ ਛੇਤੀ ਥੋੜੇ ਫਿਰ ਤਾਂ ਘੱਟ। ਹਾਂਜੀ, ਇਹ ਮੇਰੇ ਬਹੁਤ, ਮੇਰਾ ਤਾਂ ਰੇਜ 2-2.5 ਸਾਲ ਤੋਂ ਹੁਣ ਕਿੱਥੋਂ ਲਿਆਂਦਾ ਹੈਗਾ, ਇੱਥੇ ਆਇਆ ਨਹੀਂ ਮਾਸਾ ਪਾ ਕੇ ਖਾਣ, ਕਿੱਥੋਂ ਲਿਆਇਆ ਮੇਰਾ ਹਸਨਾ। ਠੀਕ ਆ। ਹਾਂਜੀ, ਇਹ ਹੈ ਕਿ ਹੋਰ ਤਾਂ ਮੇਰੀਆਂ ਬਿਮਾਰੀਆਂ ਬਾਹਲੀਆਂ, ਹੁਣ ਡਾਕਟਰਾਂ ਦਾ ਇਲਾਜ ਚੱਲਦਾ। ਮੈਨੂੰ ਕੈਂਸਰ ਪਹਿਲਾਂ ਹੋ ਗਿਆ ਸੀ, ਹੁਣ ਫਿਰ ਛੇਕੇ ਲੱਗ ਚੁੱਕੇ ਨੇ। ਠੀਕ ਹੈ ਜੀ। ਹਾਂਜੀ, ਮੈਨੂੰ ਤਾਂ ਬਹੁਤ ਬੁਰੀ ਹਾਲਤ ਹੈ, ਕੋਈ ਬਚ ਰਹੀ। ਕੋਈ ਨਹੀਂ, ਆਪਾਂ ਪੁੱਛ ਲੈਂਦੇ। ਹਾਂਜੀ, ਇਹ ਦੋ, ਇੱਕ ਤਾਂ ਮੇਰੀ ਭਤੀਜੀ ਨੂੰ ਵਿਚਾਰੇ ਉਹਦੇ ਧੜਕਣਾ ਵੱਧ ਜਾਂਦੀ ਹੈ। ਠੀਕ ਹੈ ਜੀ, ਧੜਕਣ ਵੱਧਦੀ ਆ ਤਾਂ ਇਹਨਾਂ ਦੇ ਪੈਰ ਗਰਮ ਹੋ ਜਾਂਦੇ, ਮੱਚਦੇ, ਮੇਰਾ ਖਿਆਲ ਉਸ ਨੂੰ ਹੀ ਕਹਿੰਦੇ ਆ, ਗਰਮ ਹੋ ਜਾਂਦੇ ਆ। ਕੁਲਦੀਪ। ਹਾਂਜੀ ਭੈਣ ਜੀ, ਮੈਂ ਇਹ ਪੁੱਛਣਾ ਸੀ, ਮੇਰੇ ਨਾ ਗਿੱਟਿਆਂ ਦੇ ਕੋਲ ਪੈਰਾਂ ਤੇ ਸੋਜਾ ਬਹੁਤ ਚੜਦਾ, ਤੇ ਕਿਸੇ ਨੇ ਦੱਸਿਆ ਸੀਗਾ ਇੱਕ ਵਾਰ ਕੋਈ ਤੇਲ ਵੀ ਮਲੋ, ਉਹਦੇ ਨਾਲ ਸੋਜਾ ਉਤਰ ਜਾਂਦਾ। ਇਹ ਮੈਨੂੰ ਨਹੀਂ ਪਤਾ ਲੱਗਿਆ ਉਹ ਕਿਹੜਾ ਤੇਲ ਹੈ, ਉਹ ਮੈਂ ਪੁੱਛਣਾ ਮੰਗਦੀ ਹਾਂ। ਜਿਨ੍ਹਾਂ ਨੇ ਲਿਖਿਆ ਹੋਵੇ, ਜਿਨ੍ਹਾਂ ਨੂੰ ਪਤਾ ਹੋਵੇ ਕਿਹੜਾ ਤੇਲ ਹੈ ਜਿਹਦੇ ਨਾਲ ਮਲਣ ਵਾਲੀ ਸੋਜਾ ਉਤਰ ਜਾਂਦਾ। ਠੀਕ ਆ, ਪੁੱਛ ਲੈਂਦੇ ਆ। ਚੰਗਾ ਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਜਸਵੀਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, 40 ਸਾਲ ਦਾ ਬੇਟਾ ਆ, ਉਹਨੂੰ ਨਾ ਪਹਿਲਾਂ ਰੇਸ਼ਾ ਬਹੁਤ ਜ਼ਿਆਦਾ ਰਹਿੰਦੀ ਸੀ। ਹਾਂਜੀ ਹਾਂਜੀ, ਫਿਰ ਨਾ ਉਹਨੂੰ ਇੱਕਦਮ ਕੰਨਾਂ ਤੋਂ ਸੁਣਨੋਂ ਹਟ ਗਿਆ।
ਤੇ ਫਿਰ ਡਾਕਟਰਾਂ ਨੇ ਨਾ ਉਹਦੇ ਕੰਨਾਂ ਵਿੱਚ ਟੀਕੇ ਲਾਏ, ਉਹਦਾ ਬਲੱਡ ਲੈ ਕੇ ਉਹਦੇ ਨਾਲ ਟੀਕੇ ਬਣਾ ਕੇ ਉਹਦੇ ਕੰਨਾਂ ਵਿੱਚ ਲਾ ਕੇ ਤੇ ਸ਼ਾਇਦ ਜਿਹੜੀ ਸੀ ਉਹ ਸਾੜ ਦਿੱਤੀ। ਤੇ ਕਾਫੀ ਪੈਸਾ ਇੰਡੀਆ ਦੇ ਵਿੱਚ ਲੱਗਾ ਉਹਨਾਂ ਦਾ, ਤੇ ਉਹਨਾਂ ਦੇ ਨਾਲ ਉਹਨੂੰ 30% ਸੁਣਨ ਲੱਗਿਆ ਫਿਰ। ਅੱਛਾ। ਤੇ ਹੁਣ ਡਾਕਟਰ ਕਹਿੰਦੇ ਆ ਵੀ ਹੁਣ ਉਹਦਾ ਨਾੜਾਂ ਕਮਜ਼ੋਰ ਹੋ ਗਈਆਂ ਆ, ਹਨਾ। ਤੇ ਕੰਨਾਂ ਦੇ ਵਿੱਚ ਭੈਣਜੀ ਇੰਨੀ ਸਾਂ ਹੁੰਦੀ ਆ ਨਾ, ਤੇ ਉਹਦਾ ਦਿਮਾਗ ਜਿਹੜਾ ਨਾ ਅਪਸੈਟ ਹੋ ਜਾਂਦਾ, ਜਿੱਦਾਂ ਡਿਪਰੈਸ਼ਨ 'ਚ ਚਲ ਜਾਂਦਾ ਆ। ਏਦਾਂ ਉਹਦੇ ਦਿਮਾਗ ਨੂੰ ਕੁਛ ਹੁੰਦਾ। ਹੁਣ ਦਿਮਾਗ ਵਾਲੇ ਡਾਕਟਰ ਕੋਲ ਵੀ ਦਵਾਈ ਖਿਲਾਉਂਦੇ ਆ। ਇੱਕ ਦਿਨ ਤਾਂ ਭੈਣ ਜੀ ਰਾਤ ਨੂੰ 12 ਵਜੇ ਨਾ ਲੱਭ ਕੇ ਆਇਆ, ਕਿਤੋਂ ਲੱਭਦੇ ਰਹੇ, ਲੱਭਦਾ ਹੀ ਨਹੀਂ ਸੀਗਾ ਕਿੱਥੇ ਆ ਕਿੱਥੇ ਨਹੀਂ। ਉਹ ਅਪਸੈਟ ਹੋ ਕੇ ਕਿਤੇ ਡਿੱਗਿਆ ਰਿਹਾ। ਜਦੋਂ ਮਰਜ਼ੀ ਸੁਰਤਾ ਹੀ ਠੀਕ ਹੋਇਆ ਤਾਂ ਫਿਰ ਡਿੱਗਦਾ ਡੁੱਗਦਾ ਘਰ ਆਇਆ। ਇੰਨੇ ਭੈਣ ਜੀ ਅਸੀਂ ਬਹੁਤ ਤੰਗ ਆ, ਹਨਾ। ਸਾਨੂੰ ਕੋਈ ਦੱਸੇ ਜੇ ਕਿਸੇ ਨਾਲ ਏਦਾਂ ਹੋਈ ਹੋਵੇ, ਹਨਾ। ਸੁਣਦੇ ਰਹਿ। ਹਾਂਜੀ ਹਾਂਜੀ, ਥੈਂਕ ਯੂ। ਹਾਂਜੀ, ਜਿਹੜੇ ਘਰ ਕੋਈ ਦੁਖੀ ਹੁੰਦਾ ਨਾ, ਪਲੀਜ਼, ਕਈ ਵਾਰੀ ਕਈਆਂ ਨੂੰ ਪਤਾ ਵੀ ਹੁੰਦਾ ਆ, ਕਈ ਵਾਰੀ ਕਿਸੇ ਦੇ ਨਾਲ ਹੋਇਆ ਵੀ ਹੁੰਦਾ ਆ, ਤੇ ਉਹ ਤੁਸੀਂ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। 408 272 5200 ਅੱਗੇ ਮੇਜਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਇੱਥੋਂ ਸਟਾਕਟਨ ਤੋਂ ਬੋਲਦਾ। ਮੇਰਾ ਇੱਕ ਰਿਸ਼ਤੇਦਾਰ ਆ ਕੈਨੇਡਾ ਵਿੱਚ। ਹਾਂਜੀ। ਤੇ ਉਹਦੇ ਸਿਰ ਦੇ ਵਿੱਚ ਵੀ ਤੇ ਦਾੜੀ ਦੇ ਵਿੱਚ ਵੀ ਜਿੱਦਾਂ ਵਾਲਾਂ ਦੇ ਥਾਂ ਬਣ ਗਏ, ਜਿੱਦਾਂ ਟੋਏ ਜਿਹੇ ਨਹੀਂ ਉਹ ਜਿੰਨੇ ਝੋੜੀਆਂ ਜਿਹੀਆਂ, ਜਿੱਦਾਂ ਚੁਆਨੀ ਅੰਗ। ਹਾਂਜੀ ਹਾਂਜੀ। ਤਾਂ ਉਹ ਕੁਛ ਮੈਨੂੰ ਕਹਿੰਦਾ ਤੁਸੀਂ ਉਹ ਸੁਣਦੇ, ਮੈਨੂੰ ਕਿੰਨੀਆਂ ਚੀਜ਼ਾਂ ਦਾ ਇੱਥੋਂ ਫਾਇਦਾ ਹੋ ਜਾਂਦਾ ਜਦੋਂ ਮੈਂ ਕਰਦਾ ਆ, ਹਨਾ। ਬਸ ਤੇ ਉਹਨਾਂ ਦਾ ਸੀ ਕੁਛ ਹੋਵੇ ਹੱਲ ਤਾਂ ਕਿਸੇ ਤੋਂ ਪਤਾ ਲੱਗ ਸਕਦਾ। ਜ਼ਰੂਰ ਸੁਣਦੇ ਰਹੋ। ਵੈਸੇ ਲਸਣ ਵੀ ਕਈ ਤੇ ਲਾਈ ਜਾਂਦੇ ਆ, ਉੱਤੇ ਮਲੀ ਜਾਂਦੇ ਆ, ਪਰ ਆਪਾਂ ਹੋਰ ਪੁੱਛ ਲੈਂਦੇ ਹਾਂ। ਠੀਕ ਹੈ ਭੈਣ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ। ਤੇ ਪਲੀਜ਼ ਦੱਸ ਦਿਓ ਕਿ ਇਹ ਜਿਹੜੇ ਛੋਟੇ ਛੋਟੇ ਇਲਾਜ ਪੁੱਛੇ ਬਾਲਾਂ ਵਾਲਾ ਤਾਂ ਕਈ ਵਾਰ ਪੁੱਛਿਆ ਗਿਆ, ਕਈ ਵਾਰ ਦੱਸਿਆ ਗਿਆ। ਸੁਰਿੰਦਰ ਸਿੰਘ। ਸੁਰਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਆ, ਸੁਰਿੰਦਰ ਨਹੀਂ। ਹਾਂਜੀ ਹਾਂ, ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਇੱਕ ਨਾ ਮੇਰੀ ਫਰੈਂਡ ਦੇ ਜਿੱਦਾਂ ਕੰਨ ਤੋਂ ਸੁਣਨੋਂ ਹਟ ਗਿਆ ਉਹਨੂੰ। ਅੱਛਾ ਜੀ। ਤੇ ਉਹ ਇੱਥੇ ਕੋਈ ਰੇਡੀਓ ਤੇ ਪਿਛਲੀ ਵੀਕ ਬੋਲੀ ਸੀ, ਜਸਵੀਰ ਕੌਰ ਕਹਿੰਦੀ ਸੀਗੀ ਵੀ ਉਹਨੂੰ ਹੈਮੋਪੈਥੀ ਦਵਾਈ ਤੋਂ ਆਰਾਮ ਆਇਆ। ਤੇ ਉਹ ਦੱਸਣ ਵੀ ਕਿਹੜੇ ਹੈਮੋਪੈਥੀ ਕਿਹੜੀ ਦਵਾਈ ਦਾ ਨਾਂ ਦੱਸ ਦੇਣ, ਤੇ ਨਾ ਇਹ ਦੱਸ ਦੇਣ ਵੀ ਕਿਸੇ ਕਿਹੜੇ ਡਾਕਟਰ ਤੋਂ ਲਈ ਆ। ਠੀਕ ਹੈ ਜੀ। ਹਾਂ, ਇਹ ਆ ਕੁਐਸਚਨ। ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਡਾਕਟਰ ਫਿਰ ਜੇ ਹੋਮੋਪੈਥੀ ਤਾਂ ਤੁਸੀਂ ਆਪਣੇ ਲਾਗੇ ਕੋਈ ਵੀ ਦੇਖ ਲਓ, ਦੂਰ ਰਹਿੰਦੇ ਆ ਤਾਂ ਤੁਸੀਂ। ਨਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ, ਮੇਰੀ ਬੇਟੀ ਦੇ ਨਾ ਹੱਥ ਬਹੁਤ ਸੁੰਦੇ ਆ, ਬੱਚੇ ਨੇ ਛੋਟੇ ਛੋਟੇ, ਤੇ ਉਹ ਬੜੀ ਮੁਸ਼ਕਿਲ ਰਹਿੰਦੀ, ਚੁੱਕੇ ਚੱਕੇ ਨਹੀਂ ਜਾਂਦੇ, ਪਾਇਆ ਨਹੀਂ ਜਾਂਦਾ। ਤੇ ਉਹਦੇ ਬਾਰੇ ਪੁੱਛਣਾ ਸੀ, ਮਤਲਬ ਕੋਈ ਇਲਾਜ ਕੋਈ ਵੀ ਦੱਸੇ, ਹਨਾ। ਤੇ ਇੱਕ ਉਹਦੇ ਹਸਬੈਂਡ ਨੇ ਉਹਨਾਂ ਦੇ ਨਾ ਰੀੜ੍ਹ ਦੀ ਹੱਡੀ ਪਿੱਛੇ ਬਹੁਤ ਦੁਖਦੀ ਹੈ। ਅੱਛਾ। ਉਹ ਬੜੇ ਤੰਗ ਨੇ, ਉਹ ਬਹੁਤ ਤੰਗ ਨੇ, ਰੀੜ੍ਹ ਦੀ ਹੱਡੀ ਤੋਂ ਬਹੁਤ ਦਰਦ ਹੁੰਦੀ ਹੈ। ਆਪਣੇ ਡਾਕਟਰ ਦੀ ਦਵਾਈ ਕਰਦੀ ਹੈ ਤੇ ਆਰਾਮ ਨਹੀਂ ਆ ਰਿਹਾ। ਠੀਕ ਹੈ ਜੀ। ਹਾਂਜੀ, ਉਹਦੇ ਬਾਰੇ ਰੀੜ੍ਹ ਦੀ ਹੱਡੀ ਥੋੜਾ ਜਿਹਾ ਗਾਇਬ ਕਹਿੰਦੇ ਹੋ ਗਿਆ ਵਿੱਚ। ਠੀਕ ਹੈ। ਉਹਦੇ ਬਾਰੇ ਕੋਈ ਦੱਸਿਓ ਤੇ ਬੜੀ ਮਿਹਰਬਾਨੀ ਹੈ। ਕੋਈ ਵੀਰ ਭੈਣ ਦੱਸੇ ਤੇ। ਹਾਂਜੀ ਹਾਂਜੀ, ਜ਼ਰੂਰ ਪੁੱਛ ਲੈਣੇ ਜੀ, ਜ਼ਰੂਰ ਜੀ। ਸੁਣਦੇ ਰਹੋ। ਥੈਂਕ ਯੂ। 408 272 5200 ਕਿੰਨੇ ਇਲਾਜ ਪੁੱਛੇ ਗਏ ਆ। ਪਲੀਜ਼ ਜੇ ਕਿਸੇ ਨੂੰ ਉਹਨਾਂ ਬਾਰੇ ਪਤਾ ਆ ਤੇ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਆ, ਦੱਸ ਸਕਦੇ ਆ ਇਹਨਾਂ ਚੀਜ਼ਾਂ ਬਾਰੇ। ਅਗਲੇ ਕਾਲਰ ਨੇ ਸਾਡੇ ਰਮਨ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਡੈਡੀ ਨੇ ਨਾ ਪੈਰ ਸੁੱਜੇ ਹੋਏ ਨੇ, ਗਿੱਟੇ ਦੇ ਪੈਰ ਵਾਹਵਾ ਸੋਜਾ ਆ ਜਾਂਦਾ। ਆਪਣੇ ਇੱਥੇ ਰੇਡੂਏ ਤੇ ਦੱਸਿਆ ਸੀ ਕਿਸੇ ਨੇ ਵੀ ਟੌਨਿਕ ਵਾਟਰ ਪੀਵੋ। ਅਸੀਂ ਲਿਆਂਦਾ, ਇਹਨਾਂ ਨੇ ਜਿੱਦਾਂ ਇੱਕ ਗਲਾਸ ਭਰ ਕੇ ਪੀ ਲਿਆ। ਇਹਨਾਂ ਦਾ ਦੂਸਰੇ ਦਿਨ ਜਿੱਦਾਂ ਮੂੰਹ ਤੇ ਵਾਹਵਾ ਸੋਜ ਆ ਗਈ। ਮੈਂ ਪੁੱਛਣਾ ਸੀਗਾ ਵੀ ਕਿੰਨਾ ਕੁ ਪੀਣਾ ਹੁੰਦਾ ਉਹ। ਠੀਕ ਹੈ, ਜੇ ਨਹੀਂ ਪੀਤਾ ਸੀ ਆਪਾਂ ਜ਼ਰੂਰ ਰਿਕੁਐਸਟ ਕਰਦੇ ਹਾਂ ਉਹਨਾਂ ਨੂੰ। ਹਾਂਜੀ, ਇੱਕ ਆਪਣੇ ਵਾਲ ਮੇਰੇ ਬਹੁਤ ਝੜਦੇ ਆ ਜੀ, ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਪੁੱਛ ਲੈਂਦੇ ਹਾਂ। ਹਾਂਜੀ, ਠੀਕ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੋਈ ਡਾਕਟਰ ਆਣ ਕੇ ਦੱਸੋ ਜੀ, ਵਾਲ ਝੜਦੇ ਆ ਤੇ ਇੱਕ ਆ ਜਿਹੜੀ ਸੋਜ ਪੈਂਦੀ ਆ, ਕਿਸੇ ਦੇ ਗਿੱਟਿਆਂ ਤੇ ਪੈ ਗਈ ਆ, ਕਿਸੇ ਦੇ ਗੋਡੇ ਤੇ ਪੈ ਗਈ ਆ, ਕਿਸੇ ਦੇ ਮੂੰਹ ਤੇ ਪੈ ਗਈ ਆ, ਕਿ ਇਹ ਸੋਜ ਕਿਉਂ ਪੈਂਦੀ ਆ? ਕਿਉਂਕਿ ਅੱਗੇ ਪਹਿਲਾਂ ਸੋਜ ਦੀਆਂ ਕਾਲਸ ਇੰਨੀਆਂ ਨਹੀਂ ਆਉਂਦੀਆਂ, ਕਿ 10-15 ਮਿੰਟ ਦੇ ਵਿੱਚ ਹੀ ਇੰਨੀਆਂ ਸੋਜ ਦੀਆਂ ਕਾਲਾਂ ਆ ਗਈਆਂ ਵੀ ਸੋਜ ਪੈਂਦੀ ਆ ਸਾਰਿਆਂ ਦੇ। ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਨਾ ਪੁੱਛਣਾ ਸੀਗਾ ਕਿ ਮੇਰੇ ਫਾਦਰ ਸਾਹਿਬ
ਉਹਨਾਂ ਨੂੰ ਨਾ ਪ੍ਰੋਸਟੇਟ ਆ। ਅੱਛਾ ਜੀ। ਤੇ ਉਹਨਾਂ ਦੇ ਨਾ ਪਾਣੀ ਜਿਸ ਤਰ੍ਹਾਂ ਭਰ ਜਾਂਦਾ ਨਾ ਜਿੱਦਾਂ ਵਾ, ਜੇ ਕਿ ਭੈਣ ਭਰਾ ਨੂੰ ਪਤਾ ਹੋਵੇ ਤੇ ਮਤਲਬ ਬਹੁਤ ਭਾਰੇ ਭਾਰੇ ਆ ਤੇ ਉਹਨਾਂ ਨੂੰ ਪਿਸ਼ਾਬ ਥੋੜਾ ਥੋੜਾ ਕਰਕੇ ਆਉਂਦਾ। ਠੀਕ ਆ। ਤੇ ਹਾਂਜੀ, ਥੈਂਕ ਯੂ ਭਾਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਦੱਸੋ ਜੀ, ਇਹ ਬਿਮਾਰੀ ਜਿਹੜੀ ਨਾ ਆਮ ਬਹੁਤ ਆ ਇੱਥੇ ਅਮਰੀਕਾ ਦੇ ਵਿੱਚ, ਅਤੇ ਸ਼ਾਇਦ ਆਮ ਜਿਹੜੇ ਗੋਰੇ ਆ ਉਹ ਕਈ ਚੀਜ਼ਾਂ ਦਾ ਇਲਾਜ ਉਹ ਵੀ ਆਪ ਕਰ ਲੈਂਦੇ ਆ, ਮਿੱਠਾ ਸੋਡਾ ਵਗੈਰਾ ਇੱਦਾਂ ਦੀਆਂ ਕਈ ਚੀਜ਼ਾਂ ਦਾ ਕਰਦੇ ਆ, ਪਰ ਫਿਰ ਵੀ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ ਜੀ। ਮਨਿੰਦਰ ਕੌਰ ਜੀ, ਸੌਰੀ ਜੀ, ਗੁਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਨੂੰ ਸਾਹ ਬਹੁਤ ਚੜ੍ਹਦਾ, ਮੇਰੀ ਉਮਰ 62 ਸਾਲ ਦੀ। ਤੁਹਾਨੂੰ ਸਾਹ ਚੜ੍ਹਦਾ? ਵੈਸੇ ਡਾਕਟਰ ਦੇ ਗਏ ਆ ਇੱਕ ਅੱਧੀ ਵਾਰੀ? ਹਾਂਜੀ, ਡਾਕਟਰ ਨੇ ਕਈ ਕੁਛ ਕੀਤਾ, ਨਹੀਂ ਗੱਲ ਨਹੀਂ ਬਣੀ। ਨਹੀਂ ਦੱਸਦੇ ਕੀ ਆ ਤੁਹਾਨੂੰ? ਦੱਸਦੇ ਆ ਤਾਂ ਕੁਛ ਨਹੀਂ ਹੈ, ਉਹਨੇ ਦਵਾਈ ਦੇ ਦਿੱਤੀ, ਬਸ ਕਹਿੰਦੇ ਠੀਕ ਹੋ ਜੂ ਬਸ। ਦਵਾਈ ਕਾਹਦੀ ਦੇ ਦਿੱਤੀ ਉਹਨੇ? ਖਾਣ ਪੀਣ ਦੀ। ਕੋਈ ਬਲੌਕੇਜ ਤਾਂ ਨਹੀਂ ਗੀ? ਨਹੀਂ, ਬਲੌਕੇਜ ਤਾਂ ਨਹੀਂ ਹੈਗੀ। ਮੈਂ ਆਪਣਾ ਇਲਾਜ ਕਰਦਾ ਰਿਹਾ, ਜਿਹੜੇ ਆਪਣੇ ਕਲੌਂਜੀ ਤੇ ਦਾਲਚੀਨੀ ਪੀਂਦੇ ਖਾਂਦੇ ਰਹੀਦਾ। ਹਾਂਜੀ ਹਾਂਜੀ, ਠੀਕ ਹੈ। ਸੀਗੀ ਉਹਦਾ ਬੈਡ ਕੋਲੈਸਟਰੋਲ ਸੀਗਾ, ਪਰ ਹੁਣ ਠੀਕ ਹੈ। ਠੀਕ ਹੈ। ਤੇ ਹੋਵੇ ਤਾਂ ਜਗਵੀਰ ਭਾਜੀ ਹੁਣੀ ਦੱਸਦੇ ਇੱਕ ਵਾਰੀ, ਪਰ ਮੈਨੂੰ ਚੇਤਾ ਨਹੀਂ ਰਿਹਾ, ਦੇਖ ਨਹੀਂ ਹੋਇਆ। ਦੱਸਿਆ ਸੀਗਾ ਇੱਕ ਵਾਰੀ, ਹਾਂਜੀ ਹਾਂਜੀ, ਸਾਹ ਚੜ੍ਹਦੇ। ਜਗਵੀਰ ਭਾਜੀ ਨੇ ਦੱਸਿਆ। ਚਲੋ ਮੈਂ ਵੀਰਵਾਰ ਦਾ ਵੀ ਪ੍ਰੋਗਰਾਮ ਸੁਣਦਾ ਹੁੰਦਾ। ਠੀਕ ਹੈ। ਜੇ ਜਗਵੀਰ ਭਾਜੀ ਹੁਣੀ ਦੱਸ ਦੇਣ ਤਾਂ ਵਧੀਆ ਗੱਲ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਸਾਹ ਚੜ੍ਹਦਾ, ਵੈਸੇ ਸਾਹ ਚੜ੍ਹਦੇ ਤਾਂ ਦੱਸਿਆ ਕੁਛ, ਜੇ ਕਿਸੇ ਨੂੰ ਪਤਾ ਤੇ ਪਲੀਜ਼ ਜ਼ਰੂਰ ਦੱਸ ਦਿਓ। ਮਹਿੰਦਰ ਕੌਰ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਭੈਣ ਜੀ ਮੇਰੀਆਂ ਅੱਖਾਂ ਦੇ ਵਿੱਚੋਂ ਨਾ ਪਾਣੀ ਆਉਂਦਾ ਵਾ, ਤੇ ਕਦੇ ਖਾਜ ਲੜਦੀ, ਕਦੇ ਪਾਣੀ ਆਉਂਦਾ, ਇਹ ਪਤਾ ਨਹੀਂ ਕਾਹਤੋਂ ਆਈ ਜਾਂਦਾ। ਇਹ ਸਦਾ ਹੀ ਆਉਂਦਾ ਜਾਂ ਅੱਜ ਕੱਲ੍ਹ ਆਉਂਦਾ? ਨਹੀਂ ਅਜੇ ਹੀ ਕਦੇ ਆ ਜਾਂਦਾ, ਕਦੇ ਹਟ ਜਾਂਦਾ, ਕਦੇ ਆ ਜਾਂਦਾ, ਕਦੇ ਕਦੇ ਆਉਂਦਾ, ਕਦੇ ਹਟ। ਅੱਛਾ। ਉਹ ਚਿੱਟਾ ਮੋਤੀਆ ਦੱਸਦੇ ਡਾਕਟਰ, ਪਰ ਇੰਨਾ ਤਾਂ ਹੈ ਨੀ ਗਾ, ਮੈਨੂੰ ਦਿਖਦਾ ਪੂਰਾ ਵਾ ਹਲੇ, ਤੇ ਉਹ ਪਾਣੀ ਨਹੀਂ ਹਟਦਾ। ਹੁਣ ਮੈਂ ਗੱਠੇ ਦਾ ਉਹ ਪਾਇਆ ਸੀਗਾ, ਜੋ ਉਹ ਵੀ ਜਿਹੜਾ ਕੱਢਦੇ ਜੂਸ ਕੱਢ ਕੇ ਗੱਠੇ ਦਾ, ਪਿਆਜ਼ ਦਾ ਪਾਇਆ ਸੀ। ਹੋਰ ਤਾਂ ਕੁਛ ਨਹੀਂ ਕਰੇ, ਉਹੀ ਦੱਸਿਆ ਸੀ ਤੁਸੀਂ, ਉਹ ਮੈਂ ਜ਼ਰੂਰ ਪਾਇਆ ਵਾ, ਹੋਰ ਕੁਛ ਨਹੀਂ ਪਾਇਆ। ਓਕੇ, ਸਤਿ ਸ਼੍ਰੀ ਅਕਾਲ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਤੇ ਜ਼ਰੂਰ ਦੱਸਿਓ ਜੀ ਕਿਸੇ ਨੂੰ ਪਤਾ ਹੋਇਆ। ਤੇ ਇਹਨਾਂ ਨੇ ਜੋ ਪੁੱਛਿਆ, ਪਾਣੀ ਆਉਂਦਾ ਕਈ ਵਾਰੀ ਰੁੱਤ ਕਰਕੇ ਵੀ ਪਾਣੀ ਜਿਹੜਾ ਉਹ ਆਉਣ ਲੱਗ ਪੈਂਦਾ ਆ, ਕਿਉਂਕਿ ਮੌਸਮ ਆ ਜਿਹੜਾ ਕਦੀ ਠੰਡਾ ਕਦੀ ਤੱਤਾ ਹੋ ਹੀ ਜਾਂਦਾ, ਹੋ ਸਕਦਾ ਪਰ ਜ਼ਰੂਰੀ ਨਹੀਂ ਗਾ। ਅਤੇ ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਅੱਗੇ ਨੇ ਰਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੈਂ ਨਾ ਪੁੱਛਣਾ ਸੀ, 28-29 ਸਾਲ ਦੀ ਲੜਕੀ ਆ, ਇੰਡੀਆ, ਸਾਡੇ ਰਿਸ਼ਤੇਦਾਰਾਂ 'ਚ, ਉਹਨੂੰ ਨਾ ਰਸੌਲੀਆਂ ਸੀ, ਤੇ ਮੈਂ ਲਿਖਿਆ ਤੇ ਹੈਗਾ, ਇੱਕ ਚੀਜ਼ ਭੁੱਲ ਗਈ ਆ ਭੈਣ ਜੀ, ਉਹ ਦਵਾਈ ਭਾਜੀ ਨੇ ਲਿਖਾਈਆਂ ਸੀ ਉਦਣ, ਇੱਕ ਦਾ ਨਹੀਂ ਪਤਾ ਲੱਗਾ, ਤੇ ਜੇ ਲਿਖਾ ਦੇਣਗੇ ਵੀਰਵਾਰ ਤੇ ਮੈਂ ਸੁਣਦੀ, ਤੇ ਉਹਨਾਂ ਦਾ ਵੀ ਪ੍ਰੋਗਰਾਮ ਜ਼ਰੂਰ ਆ, ਤੇ ਜੇ ਅੱਜ ਕੋਈ ਭੈਣ ਦੱਸ ਦੇ ਤੇ ਉਹ ਵੀ ਵਧੀਆ। ਰਸੌਲੀਆਂ ਦੀ? ਹਾਂ, ਰਸੌਲੀਆਂ ਦੀ, ਹਾਂਜੀ। ਠੀਕ ਹੈ ਜੀ। ਹਾਂਜੀ, ਜੇ ਕੋਈ ਦੱਸ ਦੇ, ਇੱਕ ਦਵਾਈ ਮਿਸ ਵਿੱਚੋਂ। ਹਾਂਜੀ, ਇੱਕ ਚੀਜ਼ ਮਿਸ ਆ। ਹਾਂ, ਜੇ ਕੋਈ ਬੋਲ ਦਵੇ ਤੇ ਚਲੋ ਮੈਨੂੰ ਪਤਾ ਲੱਗ ਜੇ। ਹਾਂਜੀ, ਠੀਕ ਹੈ ਜੀ। ਥੈਂਕ ਯੂ ਜੀ ਭੈਣ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਹਾਡੀ ਵੱਡੀ ਉਮਰ ਹੋਵੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਸਾਡੇ ਮਨਜੀਤ। ਮਨਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੇਰੀ ਇੱਕ ਆਂਟੀ ਆ, ਉਹਦੀ ਦਾੜ ਬਹੁਤ ਦੁਖਦੀ ਆ, ਉਹਦਾ ਮੈਂ ਇਲਾਜ ਮੰਗਦੀ ਆ। ਦਾੜ ਕਿਉਂ ਦੁਖਦੀ ਉਹਦੀ? ਉਹ ਮੈਨੂੰ ਪਤਾ ਨਹੀਂ ਆ, ਉਹਦੀ ਦਾੜ ਬਹੁਤ ਦੁਖਦੀ ਰਹਿੰਦੀ ਹੁੰਦੀ ਆ। ਠੀਕ ਆ, ਠੀਕ ਆ, ਆਪਾਂ ਪੁੱਛ ਲੈਂਦੇ, ਪਰ ਸੁਣਦੇ ਰਹੋ ਆਂਟੀ ਨੂੰ, ਕਿ ਸੁਣਦੇ ਰਹੋ। ਓਕੇ ਓਕੇ, ਬਾਏ ਬਾਏ। ਦਾੜ ਦੁਖਦੀ ਆ, ਜਲਦੀ ਆਰਾਮ ਆ ਜਾ, ਦੱਸ ਦਿਓ ਜੀ। ਬਲਜਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਦਾੜ ਦਾ ਹੀ ਦੱਸ ਦਿੰਦੇ ਆ। ਹਾਂਜੀ ਡਾਕਟਰ ਉਹ ਜਿਹੜੇ ਕਰੂਲੇ ਕਰ ਲੈਣ ਆਪਣੇ ਕੋਕੋਨਟ ਆਇਲ ਦੇ। ਹਾਂਜੀ ਹਾਂਜੀ, ਉਹ ਮੂੰਹ ਚ ਪਾ ਕੇ ਜਿੱਦਾਂ ਐਨ ਚੰਗੀ ਤਰ੍ਹਾਂ, ਮੇਰੇ ਤਾਂ ਉਹਦੇ ਨਾਲ ਹਟ ਗਈ ਆ। ਅੱਛਾ ਜੀ। ਤਾਂ ਬਾਕੀ ਜਿਹੜਾ ਸੋਜੇ ਦਾ ਆ, ਉਹ ਮੇਰੇ ਹਿਸਾਬ ਨਾਲ ਤਾਂ ਇਦਾਂ ਵੀ ਜਿਹੜਾ ਬਲੱਡ ਆ ਉਹ ਤੁਹਾਡਾ ਸਰਕਲ ਨਹੀਂ ਕਰਦਾ ਹੈਗਾ, ਹੈ ਨਾ, ਸਰਕੂਲੇਟ ਨਹੀਂ ਹੋ ਰਿਹਾ। ਹਾਂਜੀ, ਉਹ ਜਿੱਦਾਂ ਉਹ ਜ਼ਰੂਰੀ ਕਰਨਾ ਪੈਣਾ। ਸਵੇਰ ਨੂੰ ਉੱਠੋ, ਮਾੜੀ ਮੋਟੀ ਮਾਲਿਸ਼ ਕਰੋ, ਆਪਣਾ ਹੱਥ ਪੈਰ ਮਾਰੋ, ਹੈ ਨਾ, ਸੌਗੀ ਖਾਓ, ਉਹਦੇ ਨਾਲ ਵੀ ਹੋ ਜਾਂਦਾ। ਹਾਂਜੀ, ਮੇਨਲੀ ਮੇਰੇ ਹਿਸਾਬ ਨਾਲ ਇਹ ਪ੍ਰੋਬਲਮ ਆ ਵੀ ਜਿਹੜਾ ਬਲੱਡ ਤੁਹਾਡਾ ਉਹ ਸਰਕਲ ਨਹੀਂ ਕਰਦਾ ਚੰਗੀ ਤਰ੍ਹਾਂ। ਠੀਕ ਆ। ਜਾਂ ਫੂਡ ਤੇ ਆਪਣਾ ਜਿੱਦਾਂ ਗੌਰ ਕਰੋ ਬਸ। ਹਾਂਜੀ ਇਹ ਕਹਿਣਾ ਸੀ। ਪ੍ਰੋਗਰਾਮ ਬਹੁਤ ਵਧੀਆ ਭੈਣ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਸਰਕੂਲੇਟ ਲਈ ਕਈ ਵਾਰੀ ਸੌਗੀ, ਕੋਈ ਕਿਸ਼ਮਿਸ਼ ਕਹਿੰਦਾ, ਕਈ ਦਾਖਾਂ ਕਹਿੰਦੇ ਆ,
ਉਹ ਵੀ ਤੁਸੀਂ ਲਾਉਂਦੇ ਰਿਹਾ ਕਰੋ, ਇੱਦਾਂ ਦੀਆਂ ਚੀਜ਼ਾਂ ਲੈਂਦੇ ਰਿਹਾ ਕਰੋ। ਅਮਰਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਇਹਦੇ ਨਾ ਪੈਰਾਂ ਦੇ ਥੱਲੇ ਜਿਹੜਾ ਵਿਚਾਲੜਾ ਆਪਣਾ ਥਾਂ ਜਾ ਹੁੰਦਾ ਨਾ, ਥੁੰਨੀ ਥਾਂ ਹੁੰਦਾ ਪੈਰਾਂ ਦੇ ਵਿੱਚ ਨਾ, ਜਦੋਂ ਰਾਤ ਨੂੰ ਸੌਂਦੀ ਹਾਂ ਤਾਂ ਜਿਵੇਂ ਇਹਦੇ ਵਿੱਚ ਜਿਵੇਂ ਆਪਣੇ ਵਾਈਬ੍ਰੇਸ਼ਨ ਜੀ ਹੁੰਦੀ ਹੈਗੀ। ਵਾਈਬ੍ਰੇਸ਼ਨ ਹੁੰਦੀ ਹੈ, ਠੀਕ ਹੈ। ਹਾਂਜੀ, ਤੇ ਮੁੜ ਕੇ ਮੈਨੂੰ ਜਾ ਜਾਂਦੇ ਇਹਦੇ ਨਾਲ ਮੇਰੇ ਹੱਟ ਦੀ ਜਾਣੀ, ਮੈਨੂੰ ਨਾਲ ਜਿਵੇਂ ਮੇਰੀ ਹੱਟ ਫੀਟ ਵੱਧਦੀ ਹੁੰਦੀ ਆ। ਤੇ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਕੋਈ ਦੱਸੋ ਵੀ ਜੇ ਕੋਈ ਇਹਦੀ ਤਾਂ ਹੈਗੀ ਟ੍ਰੀਟਮੈਂਟ। ਕੋਈ ਨਹੀਂ, ਉਹ ਤਾਂ ਵੈਸੇ ਮਾਲਸ਼ ਮੂਲਸ਼ ਕਰਿਆ ਕਰੋ ਤੇਲ ਲਾ ਕੇ। ਆਪਾਂ ਪੁੱਛਦੇ ਹਾਂ ਹੁਣ। ਹਾਂਜੀ ਠੀਕ ਹੈ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। ਵਾਈਬ੍ਰੇਸ਼ਨ ਹੁੰਦੇ ਆ। ਕਈ ਵਾਰੀ ਅਸੀਂ ਇਮੈਜੀਨੇਸ਼ਨ ਕਰ ਲੈਂਦੇ ਹਾਂ ਕਿ ਸਾਡੀ ਆਹ ਨਾੜ ਇਹਦੇ ਨਾਲ ਜੁੜਦੀ ਆ, ਇਹਦੇ ਨਾਲ ਆਹ ਜੁੜਦੀ ਆ। ਕਈ ਵਾਰ ਅਸੀਂ ਡਰ ਵੀ ਜਾਂਦੇ ਹਾਂ ਇੱਥੇ ਕਿਉਂ ਹੋਇਆ, ਅਤੇ ਦਿਲ ਸਾਡਾ ਤੱਕ ਤੱਕ ਕਰਨ ਲੱਗ ਜਾਂਦਾ ਆ। ਡਰਦੇ ਆ ਜੀ, ਦੱਸਿਓ ਇਹਨਾਂ ਨੂੰ ਕੀ ਗੱਲ ਹੈ। ਪਰਮਜੀਤ ਕੌਰ। ਪਰਮਜੀਤ। ਹਾਂਜੀ ਭੈਣ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ, ਉਹ ਜਿਹੜਾ ਇੱਕ ਵਾਰੀ ਭੈਣ ਜੀ ਨੇ ਦੱਸਿਆ ਸੀ, ਬਲਵਿੰਦਰ ਭੈਣ ਜੀ ਨੇ ਜੂਸ। ਕਿਹੜਾ ਜੂਸ? ਉਹ ਮੈਂਗੋ। ਹਾਂਜੀ, ਮੈਂਗੋ ਵਾਲਾ। ਹਾਂਜੀ ਹਾਂਜੀ, ਮੈਂਗੋ ਸਟੀਮ ਖਰੀਦਾਂ ਦਾ ਕੁਛ ਸੀ। ਜੀ ਜੀ, ਮੈਂਗੋ ਸਟੀਮ। ਹਾਂਜੀ, ਉਹ ਮੰਗਾਇਆ ਆ ਮੈਂ ਕੱਲ ਐਮਾਜ਼ੋਨ ਤੋਂ। ਤੇ ਉਹ ਪੁੱਛਣਾ ਵੀ ਕਿੱਦਾਂ ਵੀ ਰੋਟੀ ਖਾ ਕੇ ਲੈਣਾ ਆ, ਵੀ ਕਿੱਦਾਂ ਤੁਸੀਂ ਸਵੇਰੇ ਉੱਠ ਕੇ 2 ਚਮਚੇ ਪੀ ਲਿਆ ਕਰੋ, ਉਹਦਾ ਏਦਾਂ ਨਹੀਂ ਹੈਗਾ ਕੁਛ ਵੀ। ਅੱਛਾ, ਖਾਲੀ ਪੇਟ ਪੀ ਸਕਦੇ? ਹਾਂਜੀ ਹਾਂਜੀ। ਅੱਛਾ ਅੱਛਾ, ਮੈਂ ਇਹੀ ਪੁੱਛਣਾ ਸੀ। ਕੱਲ ਮੈਂ ਮੰਗਾਇਆ, ਮੈਂ ਚਲ ਪਹਿਲਾਂ ਪੁੱਛ ਕੇ ਫਿਰ ਸ਼ੁਰੂ ਕਰਦੀ। ਹਾਂ, ਨਹੀਂ ਨਹੀਂ, ਉਹਦੇ ਪੀ ਲਿਆ ਕਰੋ ਸਵੇਰੇ ਉੱਠ ਕੇ 2 ਚਮਚੇ। ਓਕੇ ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਗਲੇ ਨੇ ਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੀ, ਮੇਰੇ ਹਸਬੈਂਡ ਦੇ ਨਾ ਅੱਖਾਂ 'ਚੋਂ ਪਾਣੀ ਬਹੁਤ ਆਉਂਦਾ। 2 ਸਰਜਰੀਆਂ ਵੀ ਹੋਲੀਆਂ ਉਹਨਾਂ ਦੀ ਆਈਸ ਦੀਆਂ, ਮਤਲਬ ਉਹਨਾਂ ਦੇ ਮੋਤੀਆ ਸੀਗਾ ਤੇ ਪਾਣੀ ਨਹੀਂ ਹਟਿਆ। ਦੂਸਰੀ ਵਾਰ ਸਰਜਰੀ ਉਹਨਾਂ ਨੇ ਕਰੀ ਵੀ ਲੈਂਸ ਸ਼ਾਇਦ ਥੋੜਾ ਜਿਹਾ ਹੈਗਾ, ਮਤਲਬ ਠੀਕ ਨਹੀਂ ਪਿਆ, ਉਹ ਵੀ ਕਰਤੀ, ਪਰ ਨਹੀਂ ਪਾਣੀ ਨਹੀਂ ਹਟਦਾ। ਪਾਣੀ ਪਰ ਅੱਖਾਂ 'ਚੋਂ ਜਾਈ ਜਾਂਦਾ ਏ। ਜੇ ਕਿਸੇ ਨੂੰ ਕੁਛ ਪਤਾ ਵੀ ਕੀ ਕਰ ਸਕਦੇ ਹੈਗਾ ਕਿਸੇ ਨੂੰ, ਜੇ ਉਹਨਾਂ ਦੀ ਲਾਈਨ ਮਿਲ ਗਈ ਨਾ ਜ਼ਰੂਰ ਦੱਸਣ, ਕਿਉਂਕਿ ਕਈ ਵਾਰੀ ਪਹਿਲਾਂ ਵੀ ਆਇਆ ਇਹ ਸਵਾਲ। ਹਾਂਜੀ, ਪਰ ਪਤਾ ਨਹੀਂ ਜੀ, ਅੱਖਾਂ 'ਚ ਪਾਣੀ ਨਹੀਂ ਹਟਦਾ। ਦਵਾਈਆਂ ਪਾਈ ਜਾਂਦੇ ਨੇ ਵਿਚਾਰੇ, ਬਹੁਤ ਔਖੇ ਨੇ, ਡਰਾਈਵ ਨਹੀਂ ਕਰ ਸਕਦੇ, ਕੁਛ ਨਹੀਂ, ਬਸ ਜਦੋਂ ਹੀ ਅੱਖਾਂ 'ਚ ਪਾਣੀ ਪਰਲ ਆਉਣ ਲੱਗ ਜਾਂਦਾ। ਹਾਂਜੀ, ਜੇ ਗਲਾਸਿਸ ਲਾ ਕੇ ਰੱਖਦੇ ਨੇ ਥੋੜਾ ਚਿਰ ਰੁਕਿਆ ਰਹਿੰਦਾ, ਬਸ ਜਦੋਂ ਵੀ ਮਤਲਬ ਐ ਨਹੀਂ ਹੁੰਦਾ ਵੀ ਥੋੜਾ ਜਿਹਾ ਟਾਈਮ ਕੱਢ ਦੇਣਾ, 10-15 ਮਿੰਟ ਲੰਘ ਜਾਣ, ਨਹੀਂ ਪਾਣੀ ਤੁਰ ਚੋਈ ਜਾਂਦਾ। ਠੀਕ। ਹਾਂਜੀ, ਜੇ ਕਿਸੇ ਨੂੰ ਪਤਾ ਹੋਇਆ ਜੀ ਜ਼ਰੂਰ ਦੱਸਿਓ। ਸੁਣਦੇ ਰਹੋ। ਥੈਂਕ ਯੂ ਜੀ। ਸਾਡੇ ਅਗਲੇ ਕਾਲਰ ਨੇ ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਮੈਨੂੰ ਪੈਰਾਂ ਦਾ ਸੁੱਜਣਾ, ਸੁੱਜੀ ਉਹ ਆ, ਮੈਂ ਉਹਨਾਂ ਦਾ ਪੁੱਛੂ। ਲੱਤ ਤੱਕ, ਇੱਕ ਖੱਬੀ ਲੱਤ ਮੇਰੀ ਪਿੰਨੀ ਤੱਕ ਸੁੱਜੀ ਹੋਈ ਆ। ਠੀਕ ਆ। ਤਾਂ ਦੂਸਰਾ, ਮੈਨੂੰ ਬੈਗ ਦੀ ਵੀ ਪ੍ਰੋਬਲਮ ਬਹੁਤ ਆ, ਬਹੁਤ ਹੱਡੀ ਪਿਛਲੀ ਦੁਖਦੀ ਆ। ਹਾਂਜੀ, ਗੋਲੀਆਂ ਖਾ ਕੇ ਟਾਈਮ ਪਾਸ ਕਰਦੀ। ਠੀਕ ਆ। ਮੈਨੂੰ ਕੁਛ ਦੱਸਿਓ। ਹਾਂਜੀ, ਇਹਨਾਂ ਦੇ ਬੁੱਲ ਬਹੁਤ ਕਾਲੇ, ਪਤਾ ਨਹੀਂ ਕਾਹਤੇ ਹੋ ਗਏ ਕਾਲੇ, ਇਹ ਵੀ ਦੱਸਿਓ ਕੀ ਲਾਵੇ, ਕਾਹਦੇ ਨਾਲ ਸਾਫ਼ ਹੋਣ। ਠੀਕ ਹੈ, ਠੀਕ ਹੈ, ਥੈਂਕ ਯੂ ਜੀ। ਹਾਂ, ਵੈਸੇ ਉਹ ਸਰਕੂਲੇਸ਼ਨ ਦੀ ਵੀ ਪ੍ਰੋਬਲਮ ਤਾਂ ਹੋ ਸਕਦੀ ਆ। ਇਹਨਾਂ ਦੇ ਜਿਹੜੀਆਂ ਤੁਹਾਡੀਆਂ ਲੱਤਾਂ ਬਾਹਾਂ ਨਾ, ਮਾਲਸ਼ ਜ਼ਰੂਰ ਕਰਿਆ ਕਰੋ, ਜਾਂ ਤੁਸੀਂ ਮਸਾਜਰ ਮੰਗਾ ਲਓ, ਘੁਮਾਉਂਦੇ ਫਿਰਾਉਂਦੇ ਰਿਹਾ ਕਰੋ ਦਿਹਾੜੀ ਦੇ ਵਿੱਚ 1-ਅੱਧੀ ਵਾਰੀ। ਰਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਉਹ ਦੱਸਿਆ ਸੀ ਥਾਇਰਾਇਡ ਬਾਰੇ ਕਿਸੇ ਨੇ, ਉਹ ਜਿਹੜੀਆਂ ਦਵਾਈਆਂ ਦੱਸੀਆਂ ਇਹਨਾਂ ਨੇ, ਮਗਾਂ ਤੇ ਕਾਲੀ ਮਿਰਚ, ਤੇ ਇੱਕ ਹੋਰ ਦੱਸਿਆ ਸੀ ਖਸਖਸ। ਇਹਨਾਂ ਚੀਜ਼ਾਂ ਨੂੰ ਭੈਣ ਜੀ ਭੁੰਨਣਾ। ਕਾਹਦੇ ਲਈ ਦੱਸੀਆਂ ਸੀਗੀਆਂ ਇਹ ਗਠੀਏ ਵਾਸਤੇ ਦੱਸਦੇ ਨਾ। ਹਾਂਜੀ, ਕਾਲੀਆਂ ਮਿਰਚਾਂ ਨਹੀਂ ਭੁੰਨਣੀਆਂ ਨਹੀਂ ਆ। ਅੱਛਾ, ਸੇਕਣਿਆ ਨਹੀਂ ਕੁਛ ਵੀ ਸਮਾਨ ਉਦਾਂ ਹੀ ਗ੍ਰਾਈਂਡ ਕਰ ਲਈਏ? ਤੁਸੀਂ ਉਦਾਂ ਹੀ ਗ੍ਰਾਈਂਡ ਕਰਕੇ ਲੈ ਸਕਦੇ ਜਿੱਦਾਂ ਦੱਸਿਆ। ਅੱਛਾ, ਜਿਹੜੇ ਮਨੱਕੇ ਆ ਭੈਣ ਜੀ ਕਹਿੰਦੇ ਸੀ ਆਪਣੇ ਭੇਣੇ ਰਾਤ ਨੂੰ, ਜੇ ਸੌਂਦੇ ਹੁਣ ਮਣਕੇ ਭੇਣੇ ਨੂੰ ਇਹ ਕਿਹਾ ਸੀ ਮੇਰੇ ਖਿਆਲ ਚ ਵਿੱਚ, ਉਹਨਾਂ ਨੇ ਉਹ ਗ੍ਰਾਈਂਡ ਕਰਨੇ ਕਿਹਾ ਸੀ, 20 ਕੱਢ ਲਿਆ। ਠੀਕ ਆ, ਠੀਕ ਆ, ਠੀਕ ਠੀਕ ਆ। ਅੱਛਾ, ਹਾਂਜੀ, ਅਸੀਂ ਇਹੀ ਪੁੱਛਣਾ ਸੀ, ਅਸੀਂ ਕਿਹਾ ਚਲ ਟਰਾਈ ਕਰਕੇ ਦੇਖ ਲੈਂਦੇ। ਠੀਕ ਹੈ ਜੀ। ਹਾਂ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਅੱਗੇ ਬਲਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆ ਜਿਹੜਾ ਗਠੀਏ ਬਾਰੇ ਪੁੱਛਦੇ ਸੀ ਹੁਣ ਭੈਣ ਜੀ, ਉਹ ਮਨੱਕਾ ਭਿਉਣ ਨੂੰ ਨਹੀਂ ਕਿਹਾ ਉਹਨਾਂ ਨੇ, ਉਹੀ ਮੱਕੇ ਗੱਬੀ ਕੱਢ ਕੇ ਕਹਿ ਰਹੇ ਸੀ। ਉਹ ਤਾਂ ਵੈਸੇ ਗਿੱਲਾ ਹੁੰਦਾ ਵਿੱਚੋਂ। ਹਾਂਜੀ, ਭੇਣ ਨੂੰ ਕਿਹਾ ਨਹੀਂ ਸੀ। ਹਾਂਜੀ, ਉਹਦੇ ਵਿੱਚ ਫਿਰ ਮਿਕਸ ਕਰਕੇ ਵੀ ਗੋਲੀਆਂ ਬਣਾ ਲੈਣੀਆਂ ਨੇ। ਤੇ ਦੂਜਾ ਇੱਕ ਭਾਈ ਸਾਹਿਬ ਪੁੱਛਦੇ ਸੀਗੇ ਵੀ ਸਾਹ ਫੁੱਲਦਾ ਵਾ, ਸਾਹ ਵਾਸਤੇ ਅੱਗੇ ਦੁੱਧ ਦੇ ਵਿੱਚ ਕੈਸਟਰੋਲ ਵੀ ਦੱਸਿਆ। ਬਾਕੀ ਸਾਹ ਕਿੰਨੀ ਵਾਰ ਐਂਗਜ਼ਾਇਟੀ ਦੇ ਨਾਲ ਵੀ ਫੁੱਲਣ ਲੱਗ ਜਾਂਦਾ ਵਾ, ਜੇ ਆਪਾਂ ਨੂੰ ਕਿਸੇ ਵੀ ਗੱਲ ਤੇ ਐਂਗਜ਼ਾਇਟੀ ਹੁੰਦੀ ਉਹਦੇ ਨਾਲ ਵੀ ਸਾਹ ਖਿੱਚਵਾਂ ਜਾਂ ਫੁੱਲ ਕੇ ਆਉਂਦਾ ਵਾ, ਬਹੁਤ ਹੁੰਦਾ ਵਾ। ਤੇ ਬਾਕੀ ਉਹ
ਜਿਹੜੇ ਕਹਿੰਦੇ ਸੀਗੇ ਰਸੌਲੀਆਂ ਵਾਲੇ, ਉਹ ਜਗਵੀਰ ਭਾਜੀ ਦਾ ਉਹ ਪ੍ਰੋਗਰਾਮ ਪਿਆ ਵਾ। ਮੈਂ ਬਾਹਰ ਸੀਗੀ, ਮੈਂ ਵੀ ਲਿਖਿਆ ਸ਼ਾਇਦ ਘਰ ਪਿਆ ਉਹ ਪ੍ਰੋਗਰਾਮ, YouTube ਤੇ ਪਿਆ ਵਾ। ਪਿਛਲੇ ਹਫਤੇ ਦਾ ਉਹ ਕੱਢ ਲੈਣ, ਉਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਵਾ। ਇੰਨੀ ਹਿੰਮਤ ਕਿਉਂ ਕਰੀਏ ਅਸੀਂ? ਮੈਂ ਤਾਂ ਇਹ ਕੱਢ ਕੇ ਲਿਖ ਲੈਣੀ ਨੇ ਜਦੋਂ ਮੈਨੂੰ ਟਾਈਮ ਲੱਗਦਾ ਵਾ। ਜ਼ਰੂਰੀ ਆ ਜੀ। ਹਾਂਜੀ, ਜਿੰਨੀ ਵਾਰ ਮਰਜ਼ੀ ਰਿਪੀਟ ਕਰ ਲਓ, ਚਾਹੇ 100 ਵਾਰ ਕਰ ਲਓ ਤੁਸੀਂ। ਜੀ ਜੀ ਬਿਲਕੁਲ। ਹਾਂਜੀ, ਥੈਂਕ ਯੂ ਜੀ। ਓਕੇ ਜੀ, ਵੈਲਕਮ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ ਤੁਹਾਨੂੰ ਐਂ ਲੱਗਦਾ ਹੋਊਗਾ ਵੀ ਅਸੀਂ ਕਿਉਂ ਕਰੀਏ, ਸਾਡਾ ਐਫਰਟ ਬਹੁਤ ਲੱਗਦਾ ਇਹਨਾਂ ਚੀਜ਼ਾਂ ਦੇ ਉੱਤੇ। ਇੱਕ ਤਾਂ ਆਪਾਂ ਹੁਣ ਪ੍ਰੋਗਰਾਮ ਕਰਦੇ ਹੈਗੇ ਆ, ਇਸ ਤੋਂ ਬਾਅਦ ਇਹਨੂੰ ਸਾਂਭਣਾ, ਇਹ ਤੋਂ ਬਾਅਦ ਇਹਨੂੰ ਚਾੜਨਾ, ਉਹਦੇ ਤੋਂ ਬਾਅਦ ਇਹਨੂੰ YouTube 'ਤੇ ਚਾੜਨਾ ਬਹੁਤ ਟਾਈਮ ਲੱਗਦਾ ਆ। ਅਤੇ YouTube ਕੱਢ ਕੇ ਉੱਤੇ ਸੁਣ ਲਿਆ ਕਰੋ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਉਹ ਦੇਖਦੇ ਆ ਜਿਹੜੀਆਂ ਨਹੀਂ ਵੀ ਦੇਖ ਹੁੰਦੀਆਂ, ਜਾਂ ਉਹਨਾਂ ਬਿਨਾਂ ਗੁਜ਼ਾਰਾ ਵੀ ਹੋ ਜਾਂਦਾ ਆ। ਪਰ ਆਪਣੇ ਕੰਮ ਦੀ ਚੀਜ਼ ਜ਼ਰੂਰ ਕੱਢ ਲਿਆ ਕਰੋ। ਅਮਰਜੀਤ ਬੈਂਸ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿਕਾਰ ਕਰਦੇ ਸਾਰੇ ਪੰਜਾਬੀ US ਰੇਡੀਓ ਦੀ ਫੈਮਿਲੀ ਨੂੰ। ਬਹੁਤ ਵਧੀਆ ਪ੍ਰੋਗਰਾਮ ਭੈਣ ਜੀ। ਥੈਂਕ ਯੂ ਜੀ। ਹਾਂਜੀ ਭੈਣ ਜੀ, ਪੁੱਛਿਆ ਸੀਗਾ ਦਾੜ ਆਉਂਦੀ ਆ ਨਾ ਕਿਸੇ ਦੀ। ਹਾਂਜੀ ਦੰਦ ਨਾ, ਜਿਹਦਾ ਮੈਨੂੰ ਇਹ ਪ੍ਰੋਬਲਮ ਸੀਗੀ 2-3 ਸਾਲ ਪਹਿਲਾਂ ਨਾ, ਇਹ ਸੋਲੂਸ਼ਨ ਮੇਰਾ ਸਿੰਪਲ ਹੀ ਸੀਗਾ। ਮੈਂ ਵਰਤਿਆ ਨਾ, ਮੈਂ ਟੂਥਪੇਸਟ ਚੇਂਜ ਕਰ ਲਈ ਸੀਗੀ। ਨੀਮ ਟੂਥਪੇਸਟ ਆ ਨਾ, ਆਪਣੀ ਪੰਜਾਬੀ ਸੁਰ ਮਿਲਦੀ ਆ, ਮੈਂ ਤਾਂ ਉਹ ਵਰਤਣ ਲੱਗ ਪਿਆ। ਮੈਨੂੰ 2-3 ਸਾਲ ਹੋ ਗਏ ਵਰਤਦੇ ਨੂੰ ਨੀਮ ਟੂਥਪੇਸਟ। ਮੈਨੂੰ ਬਹੁਤ ਫਰਕ ਪਿਆ ਮਿਲਦਾ, ਜਿੱਦਾਂ ਹੁਣ ਬਹੁਤ ਘੱਟ ਆਉਂਦੀਆਂ ਦਾੜਾਂ। ਐਕਚੁਅਲੀ ਪੂਰਾ ਖਰਾਬ ਆ ਹੀ ਗਿਆ ਨਾ। ਸੋ ਆਪਾਂ ਸਿੰਪਲ ਸੋਲੂਸ਼ਨ ਹੈ, ਆਪਾਂ ਵਾਸ਼ ਦਾ ਰੋਜ਼ ਕਰੀਦਾ ਹੀ ਆ ਨਾ। ਜੇ ਤੁਸੀਂ ਟੂਥਪੇਸਟ ਹੋਰ ਵਰਤਦੇ ਆ, ਸਵਿਚ ਕਰਕੇ ਦੇਖ ਲਓ ਨੀਮ ਨੂੰ, ਫਾਇਦਾ ਹੀ ਹੋਊਗਾ ਜੀ। ਠੀਕ ਹੈ, ਥੈਂਕ ਯੂ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹਨੀ ਨਿੰਮ ਦਾ ਟੂਥਪੇਸਟ ਕਿਹਾ ਆ ਕਿ ਉਹ ਤੁਸੀਂ ਕਰ ਸਕਦੇ ਆ। ਹਾਂ, ਜਦੋਂ ਉੱਥੇ ਪੜ੍ਹੋਗੇ ਅੰਗਰੇਜ਼ੀ ਦੇ ਵਿੱਚ ਨੀਮ ਹੀ ਹੋਣਾ, ਨਿੰਮ ਦਾ ਉਹ, ਅਤੇ ਉਹ ਤੁਸੀਂ ਯੂਜ਼ ਕਰ ਸਕਦੇ। ਇਹ ਚੀਜ਼ਾਂ ਬਹੁਤ ਚੰਗੀਆਂ ਆ। ਫਟਕੜੀ ਦੇ ਗਰਾਲੇ ਕਰ ਸਕਦੇ ਆ, ਅੰਦਰ ਨਹੀਂ ਨਗਾਉਣੀ, ਗਰਾਲੇ ਕਰ ਸਕਦੇ ਆ। ਜੇ ਦਾੜ ਦੂੜਾ ਵੈਸੇ ਵੀ ਕਰਦੇ ਰਿਹਾ ਕਰੋ, ਫਿਰ ਕਰੋਨੇ ਹੋਣੀ ਵੀ ਭੱਜ ਜਾਂਦੇ ਆ। ਧਰਮ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਰੇਡੀਓ ਪ੍ਰੋਗਰਾਮ ਸੁਣਿਆ ਸੀ ਤੇ ਨੋਟ ਕੀਤਾ ਸੀ। ਮੈਨੂੰ ਪਤਾ ਲੱਗਾ ਇੰਡੀਆ ਸਾਡਾ ਭਾਈ ਸੀ, ਉਹਦਾ ਕੰਨ ਇੱਕ ਨਹੀਂ ਬੋਲ ਸੁਣਦਾ, ਤੇ ਉਹਨੂੰ ਕਿਹਾ 2 ਚੁਟਕੀਆਂ ਪਾ ਕੇ ਨਾ, 2 ਚਮਚੇ ਤੇਲ ਸਰੋਂ ਦੇ ਵਿੱਚ ਪਾ ਕੇ ਉਹਦੀਆਂ ਦਾਲਚੀਨੀ ਦੀਆਂ, ਤੇ ਉਹਨੇ ਤੇਲ ਪਾਉਣਾ ਸ਼ੁਰੂ ਕਰ ਦਿੱਤਾ। ਮੁੜ ਕੇ ਉਹ ਆਂਦਾ 5-4 ਦਿਨ ਪਾਇਆ ਤਾਂ ਸਹੀ ਹੋ ਗਿਆ। ਸੁਣਦੇ ਵੀ ਮੈਨੂੰ, ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਤੇਲ ਦੇ ਵਿੱਚ ਉਹਨਾਂ ਨੇ ਦਾਲਚੀਨੀ ਭੁੰਨ ਕੇ ਉਹ ਫਿਰ ਪਾਇਆ ਹੈ ਨਾ? ਹਾਂਜੀ, ਪਾਊਡਰ ਪਾਇਆ ਉਹਦਾ। ਓਕੇ, ਠੀਕ ਹੈ। ਥੈਂਕ ਯੂ ਜੀ। ਮਿਹਰਬਾਨੀ। ਥੈਂਕ ਯੂ ਫੀਡਬੈਕ ਦੇਣ ਦੇ ਲਈ। 408-272-5200 ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਜਸਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਨੇ ਪੁੱਛੀਆਂ ਸੀ ਚੀਜ਼ਾਂ, ਮੈਂ ਬੋਲ ਦਿੰਨੀ ਆ। ਕਾਹਦੇ ਤੋਂ ਪੁੱਛੀਆਂ ਸੀ? ਰਸੌਲੀ ਤੋਂ ਹੀ। ਹਾਂਜੀ, ਅੱਛਾ, ਠੀਕ ਹੈ ਜੀ। ਜੰਗ ਹਰੜ, ਇਹ ਪਾਣੀ ਵਾਲੀ ਰਸੌਲੀ ਹੈ ਜਿਹੜੀ? ਹਾਂਜੀ, ਜਿਹੜੇ ਕਹਿੰਦੇ ਸੀ ਸਾਨੂੰ ਇੱਕ ਚੀਜ਼ ਦੱਸਦੀ ਭੁੱਲ ਗਈ ਆ, ਭਾਰ ਪੈਂਦੇ ਤੋਂ ਵੀ ਇਹ ਦੱਸੀ ਸੀ। ਹਾਂਜੀ, ਜੰਗ ਹਰੜ, ਜੌਂ ਖਾਰ, ਕਲਮੀ ਸ਼ੋਰਾ, ਧਨੀਏ ਦਾ ਪਾਊਡਰ, ਸੁੰਡ, ਸੁਹਾਗਾ ਖਿੱਲ ਕਰਕੇ, ਤੇ ਠੀਕਰੀ ਨਿਸ਼ਾਦਰ ਅੱਧਾ ਪਾਉਣਾ। ਜੇ 20 ਗ੍ਰਾਮ ਹੋਆ ਤਾਂ 10 ਗ੍ਰਾਮ ਪਾਉਣਾ। ਠੀਕ ਹੈ ਜੀ। ਤੇ ਬਾਕੀ ਜਿਹੜਾ ਉਹ ਭੈਣ ਨੇ ਪੁੱਛਿਆ ਕੰਨ ਤੋਂ, ਹੈਮੋਪੈਥੀ ਦੀ ਦਵਾਈ ਜਿੱਥੋਂ ਮਰਜ਼ੀ ਲੈ ਸਕਦੇ, ਪਰ ਜਿਹੜੇ ਮਸ਼ਹੂਰੀ ਆਉਂਦੀ TV ਤੇ ਇਹਨਾਂ ਤੋਂ ਨਾ ਲੈਣ। ਠੀਕ ਹੈ ਨਾ, ਆਪਣੇ ਉਹਦਾ ਪ੍ਰੋਗਰਾਮ ਕਰਦੇ ਉਹਨਾਂ ਤੋਂ ਮੈਂ ਲੈਣੀ ਆ ਦਵਾਈ। ਠੀਕ ਹੈ। ਆਪਣੇ ਜਿਹੜੀ ਮਸ਼ਹੂਰੀ ਆਉਂਦੀ ਉਹਨਾਂ ਤੋਂ ਲੈਣੀ, ਉਹਦਾ ਮੈਂ ਹੈਮੋਪੈਥੀ ਦੀ ਫਰੀਜਨ ਵਾਲਿਆਂ ਤੋਂ। ਠੀਕ ਹੈ। ਤੇ ਇਹਨਾਂ ਉਹ ਮਸ਼ਹੂਰੀ ਜਿਹੜੀ ਆਉਂਦੀ ਉਹਨਾਂ ਤੋਂ ਨਾ ਲੈਣ, ਜਿਹੜੇ ਟੀਵੀਆਂ ਤੇ ਮਸ਼ਹੂਰੀ ਆਉਂਦੀ। ਅਸੀਂ ਤਾਂ ਅੱਗੇ ਵੀ ਨਹੀਂ ਉਹਨਾਂ ਨੂੰ। ਕਈ ਉਹ ਫਿਰ ਪ੍ਰੋਬਲਮ ਪੈ ਜਾਂਦੀ, ਜਿਹੜੇ ਕਈ ਲੋਕੀ ਦੂਰ ਦਰੇਡੇ ਰਹਿੰਦੇ ਆ, ਫਿਰ ਗੱਲਬਾਤ ਕਰਕੇ ਵੀ ਛੱਡ ਦਿੰਦੇ ਆ, ਫਿਰ ਏਦਾਂ ਹੁੰਦੀ ਆ। ਨਹੀਂ ਜੀ, ਉਹਨਾਂ ਨੇ ਜਿੱਦਾਂ ਹੁਣ ਜਿਹੜੀ ਉਹਨਾਂ ਨੂੰ ਵੀ ਦੇਣਾ, ਉਹ ਫਿਰ ਅਗਲੇ ਤੋਂ ਕੱਢਦੇ ਆ। ਹਾਂਜੀ, ਇਹ ਚੀਜ਼ ਹੈਗੀ ਆ, ਕਿਉਂ ਉਹ ਮਸ਼ਹੂਰੀ ਦੇ ਨਾਲ ਉਹ ਮਸ਼ਹੂਰ ਹੋਏ ਹੁੰਦੇ ਆ, ਪਰ ਦਵਾਈ ਮੈਂ 1-2 ਤੋਂ ਸੁਣਿਆ, ਕਿਸੇ ਨੂੰ ਅਸਰ ਨਹੀਂ ਹੋਇਆ। ਠੀਕ ਹੈ ਜੀ। ਮੈਂ ਇਸ ਕਰਕੇ ਕਿਹਾ ਵੀ ਉਹਨਾਂ ਤੋਂ ਨਾ ਲੈ ਲੈਣ। ਠੀਕ ਹੈ। ਹੋਰ ਜੇ ਜਿਹੜਾ ਉਹਨਾਂ ਨੂੰ ਨੇੜੇ ਦਿਸਦਾ ਜਾਂ ਕੋਈ ਇੰਡੀਆ ਜਾਂ ਇੱਥੇ ਆ, ਮੇਰੇ ਤੇ ਦੱਸੀ ਮੇਰੇ ਸਿਰ ਵਿੱਚੋਂ ਵੀ ਆਵਾਜ਼ ਆਉਂਦੀ ਸੀ। ਠੀਕ ਹੈ ਜੀ। ਤੇ ਆ ਜਿਹੜੀ ਸੋਜੇ ਤੋਂ, ਪੈਰਾਂ ਦੇ ਸੋਜੇ ਤੋਂ, ਤੇ ਕਾਲੀਆਂ ਮਿਰਚਾਂ ਹੀ 2 ਲਈ ਜਾਣ, ਕਿਉਂ ਆਪਣੇ ਗਰਮੀ ਬਹੁਤ ਆ। 1 ਬਦਾਮ ਦੀ ਗਿਰੀ ਰਾਤ ਨੂੰ ਭੇਜ ਦੇਣੀ, ਤੇ 2 ਕਾਲੀਆਂ ਮਿਰਚਾਂ। ਠੀਕ ਹੈ। 2-3 ਨੂੰ ਫਰਕ ਇੱਥੇ ਹੋਇਆ, ਮੇਰੇ ਦੱਸੇ ਤੇ ਸੁਣਿਆ ਵੀ ਮੈਂ ਰੇਡੀਓ ਤੇ ਸੀ। ਠੀਕ ਆ। ਤੇ ਸਿਰਫ 2 ਕਾਲੀਆਂ ਮਿਰਚਾਂ, ਤੇ ਬਾਕੀ ਜਿਹੜੇ ਮੂੰਹ ਤੇ ਸੋਜ ਆਉਣੀ, ਇਹ ਤਾਂ ਕੋਈ ਐਲਰਜੀ ਹੋ ਸਕਦੀ ਇਹਦਾ, ਇਹ ਮਿਰਚਾਂ ਦਾ ਕਰਕੇ, ਜਾਂ ਮਿਰਚਾਂ ਖਾ ਕੇ ਵੀ ਦੇ ਲੈਣ, ਉਹ ਅੰਦਰੋਂ ਖੂਨ ਤੁਹਾਡਾ ਉਹਨੂੰ ਸਰਕਲ ਕਰਨ ਲਾ ਦੇਣਾ।
ਉਹਨੇ ਗਰਮ ਸੁਣ ਕੇ ਮੈਂ ਤਾਂ ਕਦੇ ਪੁੱਛਿਆ ਵੀ ਨਹੀਂ, ਮੈਂ ਸੁਣ ਕੇ ਠੀਕ ਹੋ ਗਈ ਆ। ਗਰਮ ਚੀਜ਼ਾਂ ਪੀਤੀਆਂ ਸੀ ਉਹਨੇ ਬਹੁਤ। ਮੈਂ ਆਹ ਜਿਹੜੇ 14 ਚੀਜ਼ਾਂ ਵਾਲੀ ਕਹਿੰਦੇ, ਮੈਂ ਤਾਂ 16 ਬਣਾ ਕੇ ਉਹ ਵੀ ਖਾਧੀਆਂ ਸੀ ਕਿ ਮੇਰੇ ਗੋਡਿਆਂ ਦੀ ਸਰਜਰੀਆਂ ਦੱਸਦਿਆਂ। ਠੀਕ ਹੈ। ਤੇ ਮੈਂ ਤਾਂ ਇੱਥੋਂ ਸੁਣ ਕੇ ਮੈਂ ਸੁਣ ਕੇ ਹੀ ਕਰ ਲੈਂਦੀ ਰਹੀ ਆ। ਹਾਂਜੀ ਹਾਂਜੀ ਚੰਗਾ ਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਸਰਜੀਤ ਸੰਧੂ ਬੋਲੋ। ਹੈ ਤੁਹਾਡਾ ਨਾਮ ਬੋਲੇ। ਹਾਂਜੀ ਸਰਜੀਤ ਸਿੰਘ ਬੋਲਿਆ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੇਰੀ ਭੈਣ ਜੀ ਆਈ ਸਾਈਡ ਚਲੀ ਗਈ ਹੈ, 2-3 ਸਾਲ ਹੋ ਗਏ। ਡਾਕਟਰ ਨੂੰ ਦਿਖਾਇਆ ਸੀਗਾ, ਉਹ ਕਹਿੰਦੇ ਡਰਾਈ ਹੋ ਗਈਆਂ ਅੱਖਾਂ। ਅੱਛਾ। ਤੇ ਉਹ ਟੀਕਾ ਲਾਉਂਦੇ ਨੇ 2-2.5 ਮਹੀਨੇ ਬਾਅਦ, ਉਹਦੇ ਨਾਲ ਕਹਿੰਦੇ ਨਾ ਵਧੂਗੀ ਨਾ ਘਟੂਗੀ। ਮੈਨੂੰ ਪੜ੍ਹਨ ਔਰ ਲਿਖਣ ਦਾ ਹੀ ਸ਼ੌਕ ਸੀਗਾ, ਦੋਏ ਸ਼ੌਕ ਮੇਰੇ ਤੇ ਖਤਮ ਹੋ ਗਏ। ਮੈਂ ਤਾਂ ਬਸ ਹੈਂਡੀਕੈਪਡ ਹੋ ਗਿਆ। ਕੋਈ ਦੇਸੀ ਇਲਾਜ ਹੋਵੇ ਤਾਂ ਦੱਸਿਓ ਕੋਈ। ਕੋਈ ਗੱਲ ਨਹੀਂ, ਹੌਸਲਾ ਨਹੀਂ ਛੱਡਣਾ। ਪਰ ਤੁਹਾਨੂੰ BP ਸੀਗਾ ਜਾਂ ਬਲੱਡ ਸ਼ੂਗਰ ਸੀ? ਨਹੀਂ ਕੁਛ ਨਹੀਂ ਹੈ ਜੀ। ਅੱਛਾ, ਉੱਦਾਂ ਕਿੱਦਾਂ ਚਲ ਗਈ ਆ? ਹਾਂਜੀ ਚਲੋ ਠੀਕ ਆ, ਆਪਾਂ ਪੁੱਛਦੇ ਹਾਂ। ਆਈਸਾਈਟ ਚਲੇ ਗਈ ਆ ਬਿਮਾਰੀ, ਕੋਈ ਨਹੀਂ। ਤੇ ਪਲੀਜ਼ ਇਹ ਵੀ ਨਵੀਂ ਚੀਜ਼ ਹੈਗੀ ਆ। ਬਲਵੀਰ ਕੌਰ ਜੀ। ਹਾਂਜੀ ਭੈਣ ਜੀ, ਬਲਵਿੰਦਰ ਕੌਰ। ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਇੱਕ ਭੈਣ ਜੀ ਨੇ ਪੁੱਛਿਆ, ਮੇਰੇ ਘਰ ਵਾਲੇ ਦੇ ਅੱਖਾਂ 'ਚ ਪਾਣੀ ਬਹੁਤ ਨਿਕਲਦਾ ਆ। ਤੇ ਉਹ ਭੈਣ ਜੀ ਪਾਣੀ ਗਰਮ ਕਰ ਲੈਣ ਥੋੜਾ ਜਿਹਾ, ਉਹਦੇ ਵਿੱਚ ਕੱਪੜਾ ਭੇ ਕੇ ਨਾ ਸਹਿੰਦਾ ਭਾਫ ਦੇਣ ਅੱਖਾਂ ਮੀਟ ਕੇ ਉੱਪਰ। ਅੱਛਾ। ਤੇ ਉਹ 2-3 ਵਾਰੀ ਦਿਹਾੜੀ 'ਚ ਕਰਨ ਤੇ ਉਹ ਬਹੁਤ ਛੇਤੀ ਆਰਾਮ ਆ ਜਾਣਾ ਆ। ਠੀਕ ਹੈ। ਤੇ ਇੱਕ ਮੈਨੂੰ ਭੈਣ ਜੀ, ਮੈਨੂੰ ਥਾਇਰਾਇਡ ਦੀ ਬਿਮਾਰੀ ਹੈ, ਮੈਨੂੰ ਉਹ ਦੱਸੋ ਕੋਈ ਇਲਾਜ। ਠੀਕ ਆ, ਪੁੱਛਦੇ ਹਾਂ ਆਪਾਂ ਥਾਇਰਾਇਡ ਦਾ। ਹਾਂਜੀ, ਗੋਲੀ ਛੁੱਟ ਜਾਵੇ ਤੇ ਮੈਂ ਕੋਈ ਜਿਹੜਾ ਕੋਈ ਪ੍ਰੋਗਰਾਮ ਹੋਊਗਾ ਉਹ ਮੈਂ ਕਰ ਲੂੰਗੀ ਦਵਾਈ ਦਾ। ਠੀਕ ਹੈ ਜੀ। ਹਾਂਜੀ, ਬਹੁਤ ਬਹੁਤ ਤੁਹਾਡਾ ਥੈਂਕ ਯੂ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਹੈ। ਥੈਂਕ ਯੂ, ਬਹੁਤ ਧੰਨਵਾਦ ਜੀ। ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿਹੜਾ ਕਿਸੇ ਭਾਈ ਨੇ ਪੁੱਛਿਆ ਸੀ ਅੱਖਾਂ 'ਚੋਂ ਪਾਣੀ ਬਹੁਤ ਜ਼ਿਆਦਾ ਜਾਂਦਾ ਨਾ। ਹਾਂਜੀ ਹਾਂਜੀ। ਮੇਰੇ ਵੀ ਬਹੁਤ ਜ਼ਿਆਦਾ ਹੁੰਦਾ ਸੀ, ਮੈਂ ਵੀ ਸਰਜਰੀ ਕਰਵਾਈ ਸੀ ਅੱਖਾਂ ਦੀ, ਤਾਂ ਪਾਣੀ ਬਹੁਤ ਜ਼ਿਆਦਾ ਹੁੰਦਾ ਸੀ। ਅੱਛਾ ਜੀ। ਤੇ ਉਹ ਤੋਂ ਬਾਅਦ ਮੈਂ ਫਟਕੜੀ 3 ਚਮਚੇ ਜਿਹੜੇ ਆ ਤੁਸੀਂ ਉਹ ਤਾਂ ਲੈ ਲਓ ਰੋਜ਼ ਵਾਟਰ ਦੇ। ਹਾਂਜੀ। ਉਹਦੇ ਚੁਟਕੀ ਕਿ ਜਿਹੜੀ ਆ ਤੁਸੀਂ ਉਹਦੀ ਫਟਕੜੀ ਦੀ ਪਾਓ, ਫਟਕੇ ਦੀ ਕਰਕੇ। ਉਹਦੇ ਨਾਲ ਪਹਿਲੀ ਵਾਰੀ ਪਾਉਣ ਨਾਲ ਪਤਾ ਲੱਗ ਜਾਂਦਾ ਵੀ ਘਟ ਜਾਂਦਾ ਪਾਣੀ। ਠੀਕ ਹੈ ਜੀ। ਨਾਲੇ ਅੱਖਾਂ ਸਾਫ਼ ਹੋ ਜਾਂਦੀਆਂ ਜੀ। ਤੇ ਇੱਕ ਹੋਰ ਨੇ ਪੁੱਛਿਆ ਸੀ ਕਿਤੇ ਭਾਈ ਭੈਣ ਨੇ, ਤੇ ਕਹਿੰਦੇ ਵਾਈਬ੍ਰੇਸ਼ਨ ਹੁੰਦੀ ਪੈਰਾਂ ਦੇ ਵਿੱਚ ਜੀ। ਹਾਂਜੀ ਹਾਂਜੀ। ਤੇ ਪੈਰਾਂ 'ਚ ਵਾਈਬ੍ਰੇਸ਼ਨ ਜਿਹੜੀ ਹੁੰਦੀ ਆ, ਕਈ ਜ਼ਿਆਦਾ ਗਰਮੀ ਹੋ ਜਾਂਦੀ ਤੁਹਾਨੂੰ ਕਈ ਵਾਰੀ। ਤੇ ਜਾਂ ਫਿਰ ਤੁਹਾਨੂੰ ਜਿਹੜਾ ਸਰਕੂਲੇਸ਼ਨ ਦੀ ਪ੍ਰੋਬਲਮ ਵੀ ਹੁੰਦੀ ਆ, ਤੇ ਤੁਸੀਂ ਗਰਮ ਪਾਣੀ ਨਾਲ ਨਹੀਂ ਨਹਾਉਣਾ। ਅੱਛਾ। ਦੱਸਿਆ ਸੀ ਕਿਸੇ ਨੇ, ਠੰਡੇ ਪਾਣੀ ਨਾਲ ਨਹਾਓ, ਬਹੁਤ ਛੇਤੀ ਘਟ ਜਾਂਦੀ ਹੈ। ਠੀਕ ਆ। ਹਾਂਜੀ। ਬਾਕੀ ਮੇਰਾ ਇਹ ਕੁਐਸਚਨ ਹੈ ਜੀ, ਮੇਰੇ ਲੱਤ ਦੇ ਵਿੱਚ ਦਰਦ ਹੋਣ ਲੱਗ ਪੈਂਦੀ ਸੀ ਜਦੋਂ ਕੰਮ ਕਰਦਾ ਸੀ। 2-3 ਘੰਟੇ ਬਹਿਣ ਤੋਂ ਬਾਅਦ ਜਦੋਂ ਉੱਠਦਾ ਸੀ ਨਾ, ਕੋਈ ਲਹਿਰ ਜੀ ਆਉਂਦੀ ਸੀ ਲੱਕ ਦੇ ਵਿੱਚੋਂ, ਹਿੱਪ ਦੇ ਵਿੱਚੋਂ, ਤੇ ਪੱਟ ਦੇ ਵਿੱਚ ਆ, ਤੇ ਗੋਡੇ ਵੀ ਸਟਿਫ ਹੋ ਜਾਂਦੇ। ਅੱਛਾ। ਸੱਜਾ ਗੋਡਾ ਸਟਿਫ ਹੋ ਜਾਂਦਾ ਹੈ। ਮੈਂ ਡਾਕਟਰ ਦੇ ਗਿਆ ਤੇ ਉਹਨੇ ਐਕਸਰੇ ਕਰਨ ਨੂੰ ਕਿਹਾ, ਤੇ ਉਹ ਕਹਿੰਦਾ ਕਰੋਨਿਕ ਜਿਹੜਾ ਆਰਥਰਾਈਟ ਆ ਸੱਜੇ ਹਿੱਪ ਦੇ ਵਿੱਚ। ਅੱਛਾ ਜੀ। ਹਾਂਜੀ। ਉਹ ਕਰੋਨਿਕ ਆਰਥਰਾਈਟ ਲਈ ਦਵਾਈਆਂ ਦਿੰਦੇ ਆ ਜ਼ਿਆਦਾ, ਜਿਹੜੀਆਂ ਡਰੱਗ ਆ ਉਹ ਮੈਂ ਖਾਣੀਆਂ ਨਹੀਂ ਚਾਹੁੰਦਾ। ਜੇ ਕੋਈ ਦੇਸੀ ਦਵਾਈ ਤੈਨੂੰ ਪਤਾ ਹੋਵੇ। ਠੀਕ ਹੈ। ਦੱਸਣ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਦਵਾਈ ਦੱਸੋ ਕੋਈ ਗਠੀਏ ਦੀ, ਜਿਹੜੀ ਗਠੀਏ ਨੂੰ ਕੱਢ ਲਿਆਵੇ ਕਿਸੇ ਵੀ ਜੋੜ ਦੇ ਵਿੱਚ ਜਿਹੜੀ ਬੈਠੀ ਆ। ਬਸ ਉਹ ਗਠੀਏ ਤੋਂ ਦੱਸੀ ਸੀਗੀ ਉਹਨਾਂ ਨੇ, ਕਈਆਂ ਨੇ ਦੱਸਿਆ ਵੀ ਆ ਕਿ ਉਹਨਾਂ ਨੂੰ ਆਰਾਮ ਆ ਗਿਆ ਆ। ਉਹ ਅੱਜ ਵੀ ਚੀਜ਼ਾਂ ਦੱਸੀਆਂ ਹੈਗੀਆਂ। ਅਤੇ ਚਲੋ ਦੁਬਾਰਾ ਵੀ ਆਪਾਂ ਕਿਸੇ ਨੂੰ ਕਹਿੰਦੇ ਹਾਂ, ਕੋਈ ਨਾ ਕੋਈ ਜਣਾ ਸ਼ੇਅਰ ਕਰ ਲਓ ਕਿ ਉਹ ਚੀਜ਼ਾਂ ਦੇ ਨਾਲ ਨੁਕਸਾਨ ਕੋਈ ਨਹੀਂ ਗਾ, ਬਣਾ ਕੇ ਤੁਸੀਂ ਖਾ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਆਉਂਦੇ ਆ ਇੱਕ ਬ੍ਰੇਕ ਲੈ ਕੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਇਸ ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ ਜਿਨ੍ਹਾਂ ਨੇ ਕੋਈ ਨਾ ਕੋਈ ਆਪਣਾ ਇਲਾਜ ਕੀਤਾ ਹੁੰਦਾ। ਜਿਹੜਾ ਤੁਸੀਂ ਪੁੱਛਦੇ ਆ ਉਹ ਦੱਸ ਜਾਂਦੇ ਆ। ਅਤੇ ਜੇ ਤੁਹਾਡੇ ਕੋਲ ਕੋਈ ਵੀ ਇਲਾਜ ਹੁੰਦਾ, ਪਲੀਜ਼ ਜ਼ਰੂਰ ਸ਼ੇਅਰ ਕਰਿਆ ਕਰੋ। ਇਹ ਇੱਕ ਜਿਹੜਾ ਕੰਮ ਹੈਗਾ ਨਾ ਸੇਵਾ ਵਾਲਾ ਆ, ਇਹ ਤੁਸੀਂ ਪਲੀਜ਼ ਇਹਦੇ ਵਿੱਚ ਜ਼ਰੂਰ ਭਾਗ ਲਿਆ ਕਰੋ। 408-272-5200 ਪੰਜਾਬੀ ਰੇਡੀਓ USA ਨਾਲ ਤੁਸੀਂ ਜੁੜੇ ਹੋ। ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਐਪ ਦੇ ਉੱਤੇ ਵਾਈਫਾਈ ਰੇਡੀਓ ਸੈੱਟ ਆ। ਹੋਰ ਵੀ ਤਰੀਕੇ ਜਿੱਥੇ ਵੀ ਜੁੜੇ ਹੋਏ ਹੋ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ, ਸਤਿ ਸ਼੍ਰੀ ਅਕਾਲ ਆ।
ਅੱਗੇ ਚੱਲਾਂਗੇ ਤੇ ਉਸੇ ਦੇ ਨਾਲ ਨਾਲ ਆਪਣੇ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਰਟ ਓਹਾਇਓ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਸੀਰੀ, ਗਰਮੀਤ ਸਿੰਘ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਪਾਠ ਸਲਮਾ, ਗੁਰਚਰਨ ਸਿੰਘ ਜੀ ਬੇਕਰਸਵੇਲ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ 5594920513। ਇਹਨਾਂ ਤੋਂ ਤੁਸੀਂ ਹੋਮੋਪੈਥੀ ਦੀ ਦਵਾਈ ਬਾਰੇ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਭ ਦਾ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। 408 272 5200 ਸਟੂਡੀਓ ਦਾ ਫੋਨ ਨੰਬਰ ਹੈ, ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ। ਅੱਗੇ ਜਸਵੰਤ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਕੰਨ ਚੋਂ ਥੋੜੀ ਛਾਂ ਦੀ ਆਵਾਜ਼ ਜੀ ਆਉਂਦੀ ਰਹਿੰਦੀ ਹੈ। ਉਹ ਐਕਚੁਅਲੀ ਹੋਇਆ ਕਿ ਵੀ ਜਿੱਦਾਂ ਨਾ ਕੰਨ ਦੇ ਵਿੱਚ ਮੈਨੂੰ ਲੱਗਾ ਵੀ ਥੋੜੀ ਮੈਲ ਆ, ਤੇ ਮੈਂ ਆਪਣੇ ਫਾਰਮੇਸੀ ਤੋਂ ਨਾ ਉਹ ਜਿਹੜੀ ਹਾਈਡਰੋਜਨ ਪਰਆਕਸਾਈਡ ਹੁੰਦੀ ਆ, ਹਾਂਜੀ ਹਾਂਜੀ, ਉਹ ਜਦੋਂ ਕੰਨ 'ਚ ਪਾਈ ਤੇ ਉਹ ਤੋਂ 4-5 ਦਿਨ ਬਾਅਦ ਹੋਏ ਇੱਕ ਕੰਨ ਚੋਂ ਜਿੱਦਾਂ ਛਾਂ ਦੀ ਆਵਾਜ਼ ਆਉਂਦੀ ਆ। ਠੀਕ ਆ। ਤੇ ਇੱਕ ਕੁਐਸਚਨ ਮੈਂ ਹੋਰ ਪੁੱਛਣਾ ਸੀਗਾ, ਜਿੱਦਾਂ ਨਾ ਮੇਰੀ ਵਾਈਫ ਤੇ ਉਹ ਛੋਟੀਆਂ ਜਿੱਦਾਂ ਪਿੰਪਲ ਜੀਆਂ ਨਹੀਂ ਹੁੰਦੀਆਂ, ਗਟੋਲੀਆਂ ਜੀਆਂ ਜਿੱਦਾਂ ਹੋਈਆਂ ਆ, ਤੇ ਜੇ ਕਿਸੇ ਨੂੰ ਉਹਦੇ ਬਾਰੇ ਵੀ ਨਹੀਂ, ਜ਼ਿਆਦਾ ਵੱਡੀਆਂ ਤਾਂ ਨਹੀਂ, ਮਤਲਬ ਸੈਂਟੀਮੀਟਰ ਤੋਂ ਥੋੜਾ ਜਿਹਾ ਛੋਟੀ ਲਾ ਲਓ, ਜਾਂ 1/2 ਸੈਂਟੀਮੀਟਰ। ਠੀਕ ਹੈ ਠੀਕ ਹੈ। ਹਾਂਜੀ, ਜੇ ਕਿਸੇ ਨੂੰ ਹਾਂਜੀ ਪਤਾ ਹੋਵੇ ਜ਼ਰੂਰ ਦੱਸੋ। ਜ਼ਰੂਰ ਸੁਣਦੇ ਰਹਿ ਜੀ। ਗਟੋਲੀਆਂ ਤੋਂ ਦੱਸਦੇ ਹੁੰਦੇ ਆ ਨਿੰਮ ਦਾ ਤੇਲ ਉੱਤੇ ਮਲੋ, ਪਰ ਜੇ ਹੋਰ ਵੀ ਕੋਈ ਇਲਾਜ ਆ ਤਾਂ ਪਲੀਜ਼ ਜ਼ਰੂਰ ਦੱਸੋ। ਕੰਨਾਂ ਦੇ ਲਈ ਕਿਸੇ ਨੇ ਫੀਡਬੈਕ ਦਿੱਤੀ ਸੀ, ਬਦਾਮ ਰੋਗਨ ਕੰਨਾਂ 'ਚੋਂ ਜਿਹੜੀ ਆਵਾਜ਼ ਆਉਂਦੀ ਆ ਉਹਦੇ ਲਈ ਆ। ਬਸ ਥੋੜ੍ਹੀ ਕੁ ਵੇਟ ਕਰ ਲਓ, ਗੱਲ ਕੀ ਹੈਗੀ ਆ ਉਹਦੇ ਬਾਰੇ ਪਤਾ ਕਰੋ। ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਇਹ ਪਤਾ ਕਰਨਾ, ਮੇਰਾ ਮੂੰਹ ਪੱਕਿਆ ਹੈ 2 ਮਹੀਨੇ ਹੋ ਗਏ ਆ। ਮੈਂ 2-3 ਵਾਰੀ ਐਮਰਜੈਂਸੀ ਵਿੱਚ ਆਈ ਹਾਂ, ਪਰ ਕੋਈ ਫਾਇਦਾ ਨਹੀਂ ਹੁੰਦਾ। ਡਾਕਟਰ ਚੇਂਜ ਕਰਕੇ ਦਵਾਈ ਦਿੰਦੇ ਆ, ਮੈਨੂੰ ਹਜੇ ਤੱਕ ਆਰਾਮ ਨਹੀਂ ਆਇਆ। ਮੈਂ ਇਹ ਪਤਾ ਕਰਨਾ, ਤੇ ਮੂੰਹ ਵਿੱਚ ਹਾਂਜੀ ਜਾਂ ਗਰਮ ਪਾਣੀ ਵੀ ਲੱਗਦਾ ਆ, ਤੇ ਕੋਈ ਮਿਰਚ ਵੀ ਲੱਗਦੀ ਜਿੱਦਾਂ ਵੀ ਬਹੁਤ ਤੇਜ਼। ਹਾਂਜੀ, ਜੇ ਮੂੰਹ ਪੱਕਾ ਤਾਂ ਫਿਰ ਤਾਂ ਪੁੱਛੋ ਨਾ। ਹਾਂਜੀ ਠੀਕ ਹੈ। ਹਾਂਜੀ, ਥੈਂਕ ਯੂ ਭੈਣ ਜੀ। ਜੇ ਪਤਾ ਹੋਵੇ ਤਾਂ ਹਾਂਜੀ ਥੈਂਕ ਯੂ। ਮੈਂ ਤੇ ਇਹ ਮੈਨੂੰ ਯਾਦ ਹੈਗਾ, ਕਹਿੰਦੇ ਵੀ ਜੇ ਮੂੰਹ ਪੱਕਦਾ, ਤੁਹਾਡਾ ਮੂੰਹ 'ਚ ਛਾਲੇ ਹੁੰਦੇ ਆ, ਕੁਛ ਵੀ ਹੁੰਦਾ, ਤਾਂ ਤੁਹਾਡੇ ਢਿੱਡ ਦੇ ਵਿੱਚ ਗੜਬੜ ਆ। ਤੇ ਇੱਥੇ ਦੇਖੋ, ਆਪਾਂ ਵੀ ਰਹਿੰਦੇ ਹਾਂ, ਅਸੀਂ ਵੀ ਜਾਂਦੇ ਕਿਤੇ ਕਿਤੇ ਡਾਕਟਰ ਦੇ, ਤਾਂ ਪਰ ਉਹ ਜੋ ਤੁਸੀਂ ਕਹੋਗੇ ਉਹੀ ਚੈੱਕ ਕਰਨਾ ਆ ਉਹਨੇ। ਇਹ ਵੀ ਤੁਸੀਂ ਚੈੱਕ ਕਰਾ ਲਿਓ ਕਿ ਤੁਹਾਡੇ ਢਿੱਡ 'ਚ ਗੜਬੜ ਤਾਂ ਨਹੀਂ ਕੋਈ, ਤੁਹਾਨੂੰ ਬਾਏ ਗਰਮੀ ਕੁਛ ਵੀ ਹੈਗੀ ਆ, ਇਹਦੇ ਤੁਸੀਂ ਆਪ ਇਲਾਜ ਜਿਹੜੇ ਥੋੜ੍ਹੇ ਬਹੁਤੇ ਕਰਕੇ ਦੇ ਸਕਦੇ ਆ। ਸੁਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਨਾ ਵੈਕਸਿੰਗ ਲਗਵਾਈ ਸੀਗੀ ਫਰਵਰੀ ਮਾਰਚ ਵਿੱਚ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਨਾ ਮੇਰੇ ਜਿੱਦਾਂ ਜਿਹੜੇ ਮਸਲ ਆ ਨਾ ਬਾਹਾਂ ਦੇ, ਉਹ ਦੁਖਣੋਂ ਨਹੀਂ ਹਟਦੇ ਜੀ। ਤੇ ਉਹ ਮੈਂ ਡਾਕਟਰ ਕੋਲ ਵੀ ਗਈ ਤਾਂ ਉਹ ਕਹਿੰਦੇ ਵੀ ਇਦਾਂ ਇਹ ਬਾਏ ਟਾਈਮ ਠੀਕ ਹੋ ਜਾਣੇ ਹੈਗੇ ਆ, ਤੇ ਭਾਰ ਜ਼ਿਆਦਾ ਨਾ ਚੱਕਿਓ, ਜਿੱਦਾਂ 10 ਪੌਂਡ ਤੋਂ ਜ਼ਿਆਦਾ ਵੀ ਨਹੀਂ ਚੱਕਣਾ ਹੈਗਾ। ਤੇ ਇਹਦਾ ਦੇਸੀ ਇਲਾਜ ਤੁਹਾਨੂੰ ਕੋਈ ਜੇ ਕੋਈ ਸੁਣਦਾ ਹੋਵੇ ਤਾਂ ਪਲੀਜ਼ ਇਹਦਾ। ਤੇ ਹਾਂਜੀ, ਇਹ ਕਿਸੇ ਹੋਰ ਨੂੰ ਵੀ ਹੋਇਆ ਹੋਵੇ ਜਾਂ। ਹਾਂਜੀ ਠੀਕ ਆ, ਆਪਾਂ ਪੁੱਛ ਲੈਂਦੇ। ਹਾਂਜੀ, ਮੈਂ ਸਗੋਂ ਕੱਲ੍ਹ ਡਾਕਟਰ ਦੇ ਵੀ ਗਈ, ਮੈਂ ਕਿਹਾ ਵੀ ਯੂਰਿਨ ਐਸਿਡ ਨਾ ਹੋਵੇ, ਜਿੱਦਾਂ ਮੈਂ ਕਿਹਾ ਕੱਲੀਆਂ ਬਾਹਾਂ 'ਚ ਥੋੜ੍ਹੀ ਹੋ ਸਕਦਾ ਨਾ, ਜਿੱਦਾਂ ਤੇ ਉਹ ਸਾਰੀ ਬੋਡੀ 'ਚ ਹੋ ਸਕਦਾ, ਸੁੱਜਦਾ ਜਿੱਦਾਂ ਉਹ ਨਹੀਂ ਹਨਾ। ਪੁੱਛ ਲੈਂਦੇ ਆਪਾਂ। ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਮਸਲ ਕਮਜ਼ੋਰ ਹੋ ਗਏ, ਮਸਲ ਦੁਖਦੇ ਆ। ਹਰਵੰਸ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇੱਕ ਤਾਂ ਉਹ ਜਿਹੜੇ ਦੱਸਣਾ ਸੀ, ਭਾਈ ਜੀ ਕਹਿੰਦੇ ਨਾ ਜਿਹਨਾਂ ਦੀ ਅੱਖ ਦੇ ਵਿੱਚ ਨਿਗਾਹ ਚਲੀ ਗਈ, ਹਾਂਜੀ, ਉਹਨਾਂ ਨੂੰ ਕਹੋ ਵੀ ਨਾਰੀਅਲ ਦਾ ਤੇਲ ਲੈ ਲੈਣ 2 ਚਮਚੇ, ਤੇ 2 ਚਮਚੇ ਕੋਕੋਨਟ ਵਾਟਰ ਲੈ ਲੈਣ, ਆਪਣਾ ਮਿਕਸ ਕਰ ਲੈਣ ਦੋਨਾਂ ਨੂੰ। ਪਾਣੀ ਵੀ ਨਾਰੀਅਲ ਦਾ ਲੈਣਾ ਤੇ ਤੇਲ ਵੀ। ਹਾਂਜੀ, ਤੇਲ ਵੀ ਨਾਰੀਅਲ। ਹਾਂਜੀ, ਤੇ ਉਹਨਾਂ ਨੂੰ ਦੋਨਾਂ ਨੂੰ ਮਿਕਸ ਕਰਕੇ ਕਿਸੇ ਬੋਤਲ 'ਚ ਪਾ ਲੈਣ, ਜਿਹਦਾ ਮੂੰਹ ਖੁੱਲਾ ਹੋਵੇ, ਤੇ ਆਪਦੇ ਧੁੰਨੀ ਦੇ ਉੱਤੇ ਰੱਖਣੀਆਂ। ਘੱਟੋ ਘੱਟ 5-10 ਮਿੰਟ ਰੱਖਣ ਰੋਜ਼, ਉਹਨਾਂ ਦੀ ਨਿਗਾਹ ਵਾਪਸ ਆ ਜਾਊਗੀ। ਨਹੀਂ, ਉਹ ਬੋਤਲ ਉੱਦਾਂ ਹੀ ਰੱਖਣੀ, ਵਿੱਚ ਕੁਛ ਨਹੀਂ ਪਾਉਣਾ ਨਾ। ਨਹੀਂ, ਤੇਲ ਪਾਉਣਾ ਉਹਦੇ ਵਿੱਚ 2 ਚਮਚੇ ਨਾਰੀਅਲ ਦਾ ਤੇਲ। ਹਾਂਜੀ, ਤੇ 2 ਹੀ ਚਮਚੇ ਉਹ ਨਾਰੀਅਲ ਦਾ ਪਾਣੀ ਪਾ ਲਓ, ਤੇ ਉਹ ਧੁੰਨੀ ਦੇ ਉੱਤੇ ਉਹ ਪੁੱਠੀ ਕਰਕੇ ਰੱਖਣੀ, ਤਾਂ ਕਿ ਧੁੰਨੀ ਨੂੰ ਤੇਲ ਤੇ ਉਹ ਨਾਰੀਅਲ ਦਾ ਪਾਣੀ ਮਿਲਣਾ ਚਾਹੀਦਾ, ਵਿੱਚ ਚਾਹੀਦਾ ਜਾਣਾ। ਠੀਕ। ਹਾਂਜੀ ਹਾਂਜੀ ਹਾਂਜੀ। ਤੇ ਉਹ ਘੜੀ ਦੇ ਨਾਲ 5-7 ਮਿੰਟ ਰੱਖਣ ਰੋਜ਼, ਤੇ ਉਮੀਦ ਆ ਉਹਨਾਂ ਨੂੰ ਵਾਪਸ ਆ ਜਾਊਗੀ ਠੀਕ। ਇੱਕ ਮੈਂ ਪੁੱਛਣਾ, ਮੈਂ ਇੰਜੈਕਸ਼ਨ ਲਗਵਾਏ ਆ ਜੀ ਦੋਨੇ ਆਪਣੇ ਫਾਈਜ਼ਰ ਦੇ, ਤੇ ਮੇਰੇ ਮੂੰਹ ਦਾ ਟੇਸਟ ਚਲਾ ਗਿਆ।
ਇਹ ਤਾਂ ਕਰੋਨਾ ਨਾ ਜਾਂਦਾ ਹੁੰਦਾ। ਪਰ ਨਹੀਂ, ਕਰੋਨਾ ਹੈ ਨਹੀਂਗਾ, ਕੋਈ ਤਕਲੀਫ ਨਹੀਂ, ਬਾਕੀ ਦੀ ਖਾਲੀ ਟੇਸਟ ਹੀ ਹੈ ਨਹੀਂਗਾ। ਫਾਈਜ਼ਰ ਤੁਹਾਡੀ ਬੋਡੀ 'ਚ ਵੜ ਗਿਆ, ਠੀਕ ਹੈ। ਇੱਕ ਹੋਰ ਦੱਸਣਾ ਸੀ, ਉਹ ਜਿਹੜੀ ਭਾਜੀ ਕਹਿੰਦੀ ਨਾ ਮੇਰੀ ਵਾਈਫ ਨੂੰ ਕੋਈ ਪਿੰਪਲਸ ਦਾਣੇ ਜੇ ਹੋ ਗਏ ਆ, ਉਹਨਾਂ ਨੂੰ ਉਹ ਆਪਣੀ ਹਲਦੀ ਦੇ ਕੈਪਸੂਲ ਮਿਲ ਜਾਣਗੇ ਆਪਣੀ ਦੁਕਾਨ ਤੋਂ, ਉਹ ਖਾਣ ਲੱਗ ਜਾਓ, ਉਹਦੇ ਨਾਲ ਬਿਲਕੁਲ ਠੀਕ ਹੋ ਜਾਊ। ਠੀਕ ਹੈ ਜੀ, ਓਕੇ ਭੈਣ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਡਾਕਟਰ ਘਰ ਬੈਠੇ ਆ, ਇਲਾਜ ਕਰ ਲਿਆ ਕਰੋ, ਇਹਨਾਂ ਦਾ ਨੁਕਸਾਨ ਕੋਈ ਨਹੀਂ। ਮਨਜੀਤ ਕੌਰ ਜੀ, ਮਨਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਆਪਣੇ ਬਾਰੇ ਪੁੱਛਣਾ ਸੀ। ਮੇਰੇ ਨਾ ਵੈਰੀਕੋਜ਼ ਵੇਨ ਆ ਰਾਈਟ ਲੱਤ ਦੇ ਉੱਪਰ, ਤੇ ਮੈਂ ਡਾਕਟਰ ਕੋਲ ਟੈਸਟ ਕਰਵਾਉਣ ਗਈ ਸੀ। ਉਹ ਕਹਿੰਦੇ ਸਰਜਰੀ ਹੋਣੀ ਆ, ਛੋਟਾ ਜਿਹਾ ਪ੍ਰੋਸੀਜਰ ਆ, ਪਰ ਮੈਨੂੰ ਸਰਜਰੀ ਤੋਂ ਹਾਂਜੀ ਡਰ ਲੱਗਦਾ। ਕੋਈ ਦੇਸੀ ਹਾਂਜੀ ਇਲਾਜ ਕੋਈ ਦੱਸ ਦੇ ਤਾਂ ਪਲੀਜ਼। ਕੋਲ ਜਦੋਂ ਇਹ ਚੀਜ਼ਾਂ ਦੇ ਨਾਲ ਲਓਗੇ ਤਾਂ ਉਹਨੇ ਇਹੀ ਚੀਜ਼ਾਂ ਦੱਸੀਆਂ ਤੁਹਾਨੂੰ। ਹਾਂਜੀ ਚਲੋ ਪੁੱਛ ਲੈਨੇ ਆਪਾਂ। ਹਾਂਜੀ, ਇੱਕ ਹੋਰ ਮੈਂ ਪੁੱਛਣਾ ਸੀ ਨਾ, ਮੇਰਾ ਭਤੀਜਾ 6 ਸਾਲ ਦਾ ਇੰਗਲੈਂਡ ਵਿੱਚ, ਉਹਦੇ ਨਾਲ ਬਾਥਰੂਮ ਰੁਕ ਜਾਂਦਾ, ਤੇ ਜਦੋਂ ਬਾਥਰੂਮ ਰੁਕ ਜਾਂਦਾ ਤੇ ਉਹਦੀ ਜਿਹੜਾ ਬਾਥਰੂਮ ਵਾਲੀ ਜਗ੍ਹਾ ਨਾ ਫੁੱਲ ਜਾਂਦੀ ਗੁਬਾਰੇ ਦੀ ਤਰ੍ਹਾਂ, ਤੇ ਉਹ ਡਾਕਟਰ ਦੇ ਉਹਨੂੰ ਲੈ ਕੇ ਜਾਣਾ ਪੈਂਦਾ। ਡਾਕਟਰ ਕਹਿੰਦੇ ਇਨਫੈਕਸ਼ਨ ਹੋ ਗਈ ਆ, ਵੀ ਅੱਗੇ ਤੋਂ ਇਹਦਾ ਕੱਟਣਾ ਪੈਣਾ ਬਾਥਰੂਮ ਵਾਲੀ ਜਗ੍ਹਾ, ਵੀ ਫੇਰ ਠੀਕ ਹੋਣਾ। ਇਹ ਪੁੱਛਣਾ ਸੀਗਾ ਵੀ ਕੋਈ ਦੇਸੀ ਇਲਾਜ ਕੋਈ ਹੋਵੇ ਤਾਂ। ਜ਼ਰੂਰ ਆ, ਬੱਚਾ ਆ, ਪੁੱਛ ਲੈਨੇ ਆਪਾਂ। ਹਾਂਜੀ ਹਾਂਜੀ, ਫਿਰ ਰੋਂਦਾ ਇੰਨਾ ਆ, ਕਹਿੰਦੇ ਸਾਹ ਕੰਬ ਜਾਂਦਾ ਜਦੋਂ ਉਹਦਾ ਬਾਥਰੂਮ ਰੁਕਦਾ, ਬਹੁਤ ਜ਼ਿਆਦਾ ਰੋਂਦਾ, ਲਾਲ ਹੋ ਜਾਂਦਾ। ਹਾਂਜੀ ਠੀਕ ਹੈ। ਹਾਂਜੀ, ਇੱਕ ਉਹਦੇ ਸਿਰ ਵਿੱਚ ਫੈਂਸਣੀਆਂ ਬਹੁਤ ਹੁੰਦੀਆਂ, ਗੁੱਟੀ ਰੱਖੀ ਉਹ ਆ, ਤੇ ਉਹ ਫੈਂਸਣੀਆਂ ਵੀ ਬਹੁਤ ਹੁੰਦੀਆਂ ਵਾਲਾਂ ਦੇ ਵਿੱਚ, ਸਿਰ ਵਿੱਚ। ਹਾਂਜੀ, ਇਹ ਪੁੱਛਣਾ ਸੀ। ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ। ਵੀਰਵਾਰ ਨੂੰ ਵੀ ਸੁਣ ਲਿਓ, ਸ਼ਾਇਦ ਜਗਵੀਰ ਸਿੰਘ ਜੀ ਦੇ ਕੋਈ ਨਾ ਕੋਈ ਇਲਾਜ। ਹਰਵਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਨੂੰ ਨਾ ਜੰਡ ਦੀਆਂ ਫਲੀਆਂ ਚਾਹੀਦੀਆਂ ਸੀ। ਇੱਕ ਵਾਰੀ ਇੱਥੇ ਰੇਡੀਓ ਤੇ ਮੈਂ ਸੁਣਿਆ ਸੀ ਜੰਡ ਦੀਆਂ ਫਲੀਆਂ ਇੱਥੋਂ ਮਿਲ ਜਾਂਦੀਆਂ, ਜੇ ਕੋਈ ਪਤਾ ਹੋਵੇ ਤਾਂ ਦੱਸਿਓ। ਜ਼ਰੂਰ ਜੀ। ਬਲਵਿੰਦਰ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਤੋ ਇੱਕ ਤਾਂ ਦੱਸਣਾ ਸੀਗਾ, ਜਿਨ੍ਹਾਂ ਨੇ ਪੁੱਛਿਆ ਹੁਣੇ ਵੀ ਜਿਨ੍ਹਾਂ ਦੇ ਕੰਨਾਂ ਦੀ ਪ੍ਰੋਬਲਮ ਹੋਈ ਆ, ਹਨਾ, ਕੰਨਾਂ ਦੇ ਵਿੱਚ ਉਹ ਨਾਰੀਅਲ ਦੇ ਤੇਲ ਦੀਆਂ 2 ਪਿਓਰ ਵਰਜਨ ਆਇਲ ਹੋਵੇ, ਉਹਦੀਆਂ ਬੂੰਦਾਂ ਪਾਉਣ, ਇਹਦੀਆਂ ਆਪਣੀਆਂ ਮੈਗਨੀਸ਼ੀਅਮ ਆਇਲ ਦੀਆਂ ਪਾਉਣ ਦਿਨ 'ਚ 2-3 ਵਾਰ, ਤੇ ਇਹਦੀਆਂ ਆਪਣੀਆਂ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ, ਜੇ ਤੁਲਸੀ ਨਹੀਂ ਮਿਲਦੀ ਸਵੀਟ ਬੇਸਲ ਵੀ ਉਹ ਮਰਗੂ ਵਰਗਾ ਹੀ ਹੁੰਦਾ, ਤੁਲਸੀ ਵਰਗਾ ਹੀ ਇੱਥੇ ਸਵੀਟ ਬੇਸਲ ਲਿਖਿਆ ਹੁੰਦਾ। ਕਈ ਵਾਰ ਲੋਕ ਕਹਿੰਦੇ ਆ ਨਾ ਮਿਲਦੀ ਨਹੀਂ, ਤੇ ਹਾਂਜੀ ਉਹਦਾ ਰਸ ਕੱਢ ਕੇ ਵੀ ਤੁਸੀਂ ਨੱਕ 'ਚ 2-2 ਤੁਪਕੇ ਪਾ ਸਕਦੇ ਆ, ਦਿਨ 'ਚ 2-3 ਵਾਰ ਪਾਓ। ਉਹਦੇ ਨਾਲ ਜਿਹੜੇ ਤੁਹਾਡੇ ਕੰਨ ਹੋਣਗੇ ਖੁੱਲ ਜਾਣਗੇ। ਕਿਸੇ ਦੀ ਪ੍ਰੋਬਲਮ ਹੋਈ ਸੀ ਇੰਡੀਆ, ਤੇ ਉਹਦੀ ਪ੍ਰੋਬਲਮ ਠੀਕ ਹੋਈ ਆ ਇਹਦੇ ਨਾਲ। ਅੱਛਾ। ਤੇ ਹਾਂਜੀ, ਉਹਦੀ ਕੰਨਾਂ ਦੀ ਪ੍ਰੋਬਲਮ ਸੀ, ਉਹਨੇ ਨੱਕ 'ਚ ਪਾਈਆਂ ਸੀ ਬੂੰਦਾਂ। ਤੇ ਬਾਕੀ ਜਿਨ੍ਹਾਂ ਦੀ ਨਿਗਾਹ ਗਈ ਹੈਗੀ ਆ ਵੀ ਉਹ ਮੁਲਤਾਨੀ ਮਿੱਟੀ ਲੈ ਕੇ ਨਾ ਉਹਦੇ 'ਚ ਮੈਗਨੀਸ਼ੀਅਮ ਆਇਲ ਉਹਦੀ ਪੱਟੀ ਪੇਟ ਤੇ ਰੱਖਣ, ਤੇ ਉਹਦੀ ਪੱਟੀ ਅੱਖਾਂ ਤੇ ਰੱਖਣ। ਅੱਛਾ। ਤੇ ਹਾਂਜੀ, ਉਹਦੇ 'ਚ ਉਹ ਕਰਕੇ ਤੇ ਮੈਗਨੀਸ਼ੀਅਮ ਆਇਲ ਪਾ ਕੇ ਤੇ ਉਹਦੀ ਕਾਸੇ 'ਚ ਰੈਪ ਕਰ ਲੈਣ ਉਹਨੂੰ ਪੱਟੀ ਨੂੰ, ਤੇ ਉਹ ਜ਼ਰੂਰ ਰੱਖਣ। ਤੇ ਬਾਕੀ ਉਹਨਾਂ ਨੂੰ ਔਲੇ ਦਾ ਜੂਸ ਜ਼ਰੂਰ ਪੀਣਾ ਚਾਹੀਦਾ। ਚੌਥਾ ਹਿੱਸਾ ਅੱਧਾ ਗਲਾਸ 2 ਟਾਈਮ, ਜੇ ਨਹੀਂ ਪੀ ਸਕਦੇ 1 ਟਾਈਮ ਜ਼ਰੂਰ ਪੀਣ। ਪਾਲਕ ਦਾ ਜੂਸ ਤੇ ਹਾਂਜੀ ਗਾਜਰਾਂ ਦਾ ਜੂਸ ਇਹ ਜ਼ਰੂਰ ਪੀਣ। ਬਾਕੀ ਜਿਨ੍ਹਾਂ ਦੇ ਫੈਂਸੀਆਂ ਹੁੰਦੀਆਂ ਵਾ ਉਹ ਬਦਾਮ, ਕਾਲੀ ਮਿਰਚ, ਤੇ ਇਹਨਾਂ ਨੂੰ ਦੈੜ ਫੜ ਜਾ ਕਰਕੇ ਇਹਨਾਂ ਨੂੰ ਰੋਸਟ ਘਿਓ ਦੇ ਵਿੱਚ ਮਾੜਾ ਜਿਹਾ ਭੁੰਨ ਲਓ, ਤੇ ਉਹਦੇ ਵਿੱਚ ਜੇ ਤਾਂ ਤੁਹਾਡੇ ਕੋਲ ਨਿੰਮ ਦੇ ਪੱਤੇ ਹੈਗੇ ਆ ਤਾਂ ਨਿੰਮ ਦੇ ਪੱਤੇ ਪਾ ਲਓ, ਤੇ ਜੇ ਤੁਹਾਡੇ ਕੋਲ ਪਾਊਡਰ ਹੈਗਾ ਤਾਂ ਉਹਨੂੰ ਪਾਊਡਰ ਨੂੰ ਮਿਕਸ ਕਰ ਲਓ। ਤੇ ਨਿੰਮ ਦੇ ਪੱਤੇ ਉਹ ਤੁਹਾਨੂੰ ਪਤਾ ਸੁੱਕੇ ਹੁੰਦੇ ਆ, ਤੇ ਉਹ ਪਾਊਡਰ ਬਣ ਹੀ ਜਾਂਦਾ ਜਦੋਂ ਤੁਸੀਂ ਉਹਨੂੰ ਮਰੋੜ ਕੇ ਥੋੜਾ ਜਿਹਾ ਤੋੜ ਕੇ ਜੇ ਪਾ ਦਿਓ ਵਿੱਚ, ਉਹ ਦੜ ਫੜ ਜਿਹਾ ਕਰਕੇ ਤੇ ਉਹਨੂੰ ਵਿੱਚੇ ਭੁੰਨ ਦਿਓ ਘਿਓ ਦੇ ਵਿੱਚ, ਕਿਉਂਕਿ ਨਿੰਮ ਖੁਸ਼ਕ ਹੁੰਦੀ ਆ। ਇਸ ਕਰਕੇ ਉਹ ਕਿਸੇ ਨੇ ਦੱਸਿਆ ਸੀ, ਕਿਸੇ ਦੇ ਫੈਂਸੀਆਂ ਸੀ, ਮੇਰੀ ਭਾਣਜੀ ਦੇ ਸੀ, ਉਹਨੂੰ ਦਿੱਤੀਆਂ ਸੀਗੀਆਂ। ਤੇ ਆਹ ਬਦਾਮ ਉੱਥੇ ਤਾਂ ਹੁਣ ਤੁਹਾਨੂੰ ਪਤਾ ਉੱਥੇ ਤਾਂ ਇੰਡੀਆ ਤਾਂ ਤਾਜ਼ੀਆਂ ਕਰੂੰਬਲਾਂ ਉਹਨਾਂ ਨੇ ਦਿੱਤੀਆਂ ਸੀ। ਚਲੋ ਤਾਜ਼ੀਆਂ ਨਹੀਂ ਮਿਲਦੀਆਂ ਤਾਂ ਨਿੰਮ ਦੇ ਪੱਤੇ ਉਹਨਾਂ ਨੇ ਕਿਹਾ ਸੀਗਾ, ਹੋਮੋਪੈਥੀ ਡਾਕਟਰ ਉਹਨੇ ਦੱਸਿਆ ਸੀ। ਇੱਕ ਜਿਨ੍ਹਾਂ ਦਾ ਸਾਹ ਚੜ੍ਹਦਾ ਉਹ ਇਹਨੂੰ ਪੀਣ, ਚਿੱਟਾ ਆਹ ਲਾਲ ਸਰਕਾ, ਇੱਥੋਂ ਪੰਜਾਬੀ ਰੇਡੀਓ ਤੇ ਦੱਸਿਆ ਸੀ। ਹਾਂਜੀ ਹਾਂਜੀ, ਬਹੁਤ ਵਧੀਆ ਚੀਜ਼ ਹੈ। ਹਾਂਜੀ, ਉਹ ਲਾਲ ਸਰਕਾ ਉਹ ਪਾਣੀ ਦੇ ਵਿੱਚ ਪਾ ਕੇ 2 ਚਮਚੇ ਸਵੇਰੇ ਪੀ ਲੈਣ,
ਤੇ ਬਾਕੀ ਜਿਨ੍ਹਾਂ ਨੇ ਆਹ ਅੱਗੇ ਪਿਛਲੀ ਵਾਰੀ ਵੀ ਪੁੱਛਿਆ ਸੀ ਵੀ ਟਰੱਕਾਂ ਵਾਲੇ ਵੀਰ ਵੀ ਜਿਹੜੇ ਕੌਲੀ ਵੀ ਬੈਠਿਆ ਨਹੀਂ ਜਾਂਦਾ, ਰਾਤ ਨੂੰ ਪਿਆ ਨਹੀਂ ਜਾਂਦਾ, ਤੇ ਉਹ ਆਪਦੇ ਟਰੱਕ 'ਚ ਫੱਟਾ ਰੱਖ ਕੇ ਉਹਦੇ ਤੇ ਕੌਲੀ ਤੇ ਰੱਖ ਕੇ ਪਾਣੀ ਪੀ ਲਿਆ ਕਰਨ ਖਾਣਾ ਖਾਣ ਤੋਂ ਪਹਿਲਾਂ। ਜੇ ਚਲੋ ਜੇ ਨਹੀਂ ਵੀ ਖਾਣਾ ਚਲੋ ਕਿਤੇ ਬਾਹਰ ਵੀ ਖਾਧਾ ਜਾਂਦਾ, ਨਹੀਂ ਵੀ ਬੈਠਾ ਜਾਂਦਾ, ਉਹ ਰਾਤ ਨੂੰ ਹੀ ਕੌਲੀ ਤੇ ਬਹਿ ਕੇ ਪਾਣੀ ਪੀ ਲਿਆ ਕਰਨ ਗਰਮ ਕੋਸਾ। ਕਿਸੇ ਵੇਲੇ ਵੀ ਬੈਠ ਸਕਦੇ, ਹਾਂ ਕਿਸੇ ਵੇਲੇ ਵੀ ਬੈਠ ਸਕਦੇ ਆ, ਤੇ ਰਾਤ ਨੂੰ ਪੈਣ ਤੋਂ ਪਹਿਲਾਂ ਪਏ ਉਹਨਾਂ ਨਾਲ ਜਿਹੜੀ ਉਹਦੀ ਅਲਾਈਨਮੈਂਟ ਹੁੰਦੀ ਆ ਉਹ ਠੀਕ ਰਹਿੰਦੀ ਆ। ਇੱਕ ਮੈਂ ਦੱਸਣਾ ਸੀ ਮੇਰਾ ਆਪਦਾ ਤਜਰਬਾ ਮੈਂ ਕੀਤਾ ਹੁਣੇ, ਅਲਕਾਲਾਈਨ ਵਾਟਰ ਇਹ ਜ਼ਰੂਰ ਪੀਣਾ ਚਾਹੀਦਾ। ਮੈਂ ਕਹਿੰਦੀ ਹਰ ਬੰਦੇ ਨੂੰ ਇਹ ਰਾਤ ਨੂੰ ਜੱਗ ਦੇ ਵਿੱਚ ਪਾਣੀ ਤੁਸੀਂ ਪਾ ਲਓ, ਪੁਦੀਨੇ ਦੇ ਪੱਤੇ ਪਾ ਲਓ, 5-7, ਇੱਕ ਨਿੰਬੂ ਆਪਦੇ ਜਿਸ ਹਿਸਾਬ ਨਾਲ ਤੁਸੀਂ ਪੀਣਾ ਜਾਂ ਜਿੰਨੇ ਫੈਮਿਲੀ ਮੈਂਬਰ ਆ ਉਸ ਹਿਸਾਬ ਨਾਲ, ਹੈ ਨਾ, ਤੇ ਉਹ ਕੱਟ ਕੇ ਪਾ ਲਓ, ਤੇ ਉਹਦੇ ਵਿੱਚ ਖੀਰਾ ਕੱਟ ਕੇ ਪਾ ਲਓ, ਅੱਧਾ ਖੀਰਾ ਪਾ ਲਓ ਜੇ ਥੋੜਾ ਬਣਾਉਣਾ। ਤੇ ਤੁਸੀਂ ਜਾਣੀ ਜੇ ਤੁਹਾਡੇ ਕੋਲ ਤਾਂਬੇ ਦਾ ਬਰਤਨ ਹੈਗਾ ਉਹਦੇ 'ਚ ਪਾਣੀ ਪਾ ਕੇ ਉਹ ਪਾਣੀ ਇਹਦੇ 'ਚ ਪਾ ਲਓ ਤਾਂ ਜ਼ਿਆਦਾ ਬੈਟਰ ਰਹੂਗਾ। ਥੋੜ੍ਹਾ ਜਿਹਾ ਉਹ ਪਾਣੀ ਪਾ ਲਓ, ਥੋੜ੍ਹਾ ਫਿਲਟਰ ਦਾ ਪਾਣੀ ਪਾ ਲਓ, ਸਾਰੀ ਰਾਤ ਇਹ ਭਿੱਜਿਆ ਰਹੂਗਾ। ਤੇ ਫਿਰ ਇਹ ਸਵੇਰ ਨੂੰ ਸੋਕ ਇਹਦੇ 'ਚ ਹੋ ਜਾਊਗਾ। ਸਵੇਰ ਨੂੰ ਉੱਠ ਕੇ ਉਹ 1 ਕੱਪ ਪਹਿਲਾਂ ਉਹ ਪਾਣੀ ਪੀਓ, ਫਿਰ ਦਿਨੇ ਵੀ ਥੋੜ੍ਹਾ ਉਹ ਪੀਂਦੇ ਰਹੋ। ਤੇ ਉਹਦੇ ਨਾਲ ਭੈਣ ਜੀ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਬੋਡੀ ਨੂੰ, ਤੁਹਾਡੇ ਬਹੁਤ ਰੋਗ ਠੀਕ ਹੁੰਦੇ ਆ। ਤੁਹਾਡੀ ਬੋਡੀ ਦਾ pH ਲੈਵਲ ਜਦੋਂ ਥੋੜ੍ਹਾ ਸਹੀ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਬਹੁਤ ਵਧੀਆ ਇਹ ਆ। ਬਾਕੀ ਜਿਹੜਾ ਅੱਖਾਂ ਦਾ ਦੱਸਿਆ ਸੀ, ਕਿਸੇ ਨੇ ਕਿਹਾ ਸੀ ਵੀ ਅੱਖਾਂ 'ਚ ਪਾਣੀ ਡਿੱਗਦਾ ਵਾ, ਉਹ ਜਾਂ ਤਾਂ ਇਹਦੇ ਨਿੰਬੂ ਨਿਚੋੜ ਕੇ, ਜੇ ਨਹੀਂ ਲਾਉਣਾ ਮੰਗਦੇ, ਨਿੰਬੂ ਨਿਚੋੜ ਕੇ ਪਾਣੀ 'ਚ ਉਹਦੀਆਂ ਪੱਟੀਆਂ 15-15 ਮਿੰਟ ਰੱਖ ਲਿਆ ਕਰਨ ਪਾਣੀ, ਉਸੇ ਪਾਣੀ ਦੀਆਂ, ਤੇ ਜਾਂ ਫਿਰ ਫਟਕੜੀ ਘੋਲ ਕੇ ਉਹਦੇ ਪਾਣੀ ਦੀਆਂ ਪੱਟੀਆਂ ਰੱਖ ਲਿਆ ਕਰਨ। ਤੇ ਜਾਂ ਫਿਰ ਇੱਕ ਅਲਸੀ ਦਾ ਤੇਲ Q-tip ਦੇ ਨਾਲ ਉਹ ਪਾ ਲਓ, ਤੇ ਉਹਦੇ ਨਾਲ ਅੱਖਾਂ ਦੀ ਖਾਜ ਹਟ ਜਾਂਦੀ। ਇੱਥੇ ਹਟੀ ਆ 1-2 ਨੂੰ ਮੈਂ ਦੱਸਿਆ ਸੀ ਇਹ। ਤੇ ਹਾਂਜੀ, ਤੇ ਬਾਕੀ ਜਿਨ੍ਹਾਂ ਦਾ ਮੂੰਹ ਪੱਕਿਆ ਹੋਇਆ ਉਹ ਹੋ ਸਕਦਾ ਉਹਨਾਂ ਦੇ ਪੇਟ ਦੀ ਗਰਮੀ ਹੋਵੇ, ਇਸ ਕਰਕੇ ਨਾਰੀਅਲ ਦਾ ਪਾਣੀ ਪੀਣ। ਬਾਕੀ ਤਵਾਸੀਰ, ਸਰਦ ਚੀਨੀ, ਨਿੱਕੀ ਇਲਾਇਚੀ, ਮਿਸਰੀ, ਇਹ 4 ਚੀਜ਼ਾਂ ਕੁੱਟ ਕੇ ਉਹ ਲੈ ਲੈਣ। ਬਾਕੀ ਜਿਹੜੇ ਆਹ ਨਾ ਆਪਾਂ ਨੂੰ ਸਾਡੇ ਤਾਂ ਇੱਥੇ ਨਿਊਯਾਰਕ 'ਚ ਆ ਗਏ ਆ ਹੁਣ, ਕੋਦਰਾ ਕਹਿੰਦੇ ਸੀ ਮਿਲਦਾ ਨਹੀਂ, ਇੱਥੇ ਵੀ ਤੁਹਾਡੇ ਆ ਜਾਊਗਾ ਮਿਲਣਾ ਸ਼ੁਰੂ। ਚੀਜ਼ ਲੈਣੀ ਹੋਵੇ ਹਾਂਜੀ ਮੈਂ ਲੈ ਕੇ ਆਈ ਹਾਂ, ਮੈਂ ਸੰਡੇ ਨੂੰ ਲੈ ਕੇ ਆਈ ਹਾਂ। ਮੈਂ ਆਪਣੀ ਫਰੈਂਡ ਨੂੰ ਵੀ ਲਿਆ ਕੇ ਦਿੱਤਾ, ਕੋਦਰਾ, ਕੰਗਣੀ, ਤੇ ਇਹ ਦੂਸਰੇ ਆਪਣੇ ਬਾਜਰੇ ਦੇ ਤਾਂ ਚਲੋ ਅੱਗੇ ਵੀ ਮਿਲਦੇ। ਚਲੋ ਖਾਣ ਪੀਣ ਵਾਲੀਆਂ ਦਾ ਤੁਸੀਂ ਸ਼ੁੱਕਰਵਾਰ ਕਰਦਾ, ਅਸੀਂ ਉਹ ਕਰਦੇ ਹਾਂ। ਹਾਂਜੀ ਹਾਂਜੀ, ਚਲੋ ਉਹ ਢੰਗ ਆਪਾਂ ਫਿਰ ਦੱਸ ਦਾਂਗੇ ਕਿਵੇਂ ਖਾਣਾ, ਤੇ ਉਹ ਮੈਂ ਦੱਸ ਦਿੰਦੀ ਹਾਂ ਵੀ ਉਹ ਜ਼ਰੂਰ। ਮੈਂ ਸ਼ੁੱਕਰਵਾਰ ਨੂੰ ਮੈਨੂੰ ਪਤਾ ਨਹੀਂ ਹੁੰਦਾ, ਮੈਂ ਪਤਾ ਨਹੀਂ ਕਿਹੜੇ ਟਾਈਮ ਹੁੰਦਾ ਤੁਹਾਡਾ ਪ੍ਰੋਗਰਾਮ। ਸੇਮ ਟਾਈਮ ਹੁੰਦਾ 4 ਤੋਂ 7:30। ਅੱਛਾ ਸੇਮ ਟਾਈਮ ਹੁੰਦਾ ਸੀ ਯਾਰ, ਮੈਂ ਕੰਮ ਤੇ ਹੁਣ ਚਲੋ ਜੇ ਨੈਕਸਟ ਸ਼ੁੱਕਰਵਾਰ ਸਹੀ। ਹਾਂਜੀ, ਤੇ ਬਾਕੀ ਤਾਂ ਸਾਰਾ ਠੀਕ ਹੀ ਆ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਕੋਸ਼ਿਸ਼ ਕਰਿਆ ਕਰੋ ਕਿ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਦੱਸਣੀਆਂ ਆ ਹੋਮ ਰੈਮਡੀ ਵਾਲੀਆਂ ਹੋਣ, ਕਿਉਂਕਿ ਉੱਦਾਂ ਜਿਹੜੇ ਪ੍ਰੋਗਰਾਮ ਅਸੀਂ ਕਰਦੇ ਹਾਂ ਉਹਦੇ ਵਿੱਚ ਤੁਸੀਂ ਪ੍ਰੋਗਰਾਮ ਦੇ ਹਿਸਾਬ ਦੇ ਨਾਲ ਜੇ ਕੋਈ ਆਪਣੀ ਗੱਲ ਕਰਨੀ ਆ ਜਾਂ ਤੁਸੀਂ ਕੁਛ ਹੋਰ ਗੱਲ ਕਰਨੀ ਆ, ਖਾਣ ਪੀਣ ਦੀਆਂ ਚੀਜ਼ਾਂ ਦੱਸਣੀਆਂ, ਬੂਟਿਆਂ ਦੀਆਂ, ਉਹ ਤੁਸੀਂ ਸ਼ੁੱਕਰਵਾਰ ਨੂੰ ਦੱਸ ਸਕਦੇ ਹਾਂ। ਹਰੇਕ ਦਿਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 4 ਤੋਂ 5:30 ਸ਼ੋਅ ਹੁੰਦਾ, ਉਹਦੇ ਵਿੱਚ ਵੱਖ-ਵੱਖ ਵਿਸ਼ੇ ਹੁੰਦੇ ਨੇ। ਜਸਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਹਿੰਦੇ ਨਾ ਕਿ ਮੇਰਾ ਮੂੰਹ ਬਹੁਤ ਪੱਕਿਆ, ਤਾਂ ਉਹ ਕੀ ਕਰਨਗੇ, ਜਿਵੇਂ ਗੁਲਾਬ ਦੀਆਂ ਪੱਤੀਆਂ ਲੈਣੀਆਂ 15-20, ਤਾਂ ਅੱਧਾ ਚਮਚ ਧਨੀਏ ਦਾ, ਅੱਧਾ ਜੀਰੇ ਦਾ, ਉਹਨੂੰ ਪਾਣੀ 'ਚ ਸੋਕ ਕਰ ਦੇਣਾ, ਰਾਤ ਨੂੰ ਕਰ ਦੇਣ, ਤੇ ਉਹ ਸਵੇਰੇ ਛਾਣ ਕੇ ਤੇ ਉਹਦੇ 'ਚ ਥੋੜ੍ਹੀ ਜਿਹੀ ਮਿਸ਼ਰੀ ਪਾ ਲੈਣ ਜਾਂ ਗੁੜ ਪਾ ਲੈਣ ਜੇ ਪਾਉਣਾ ਤਾਂ ਉਹ ਪੀਣ। ਤੇ ਫਿਰ ਸਵੇਰੇ ਨਵੀਆਂ ਪੱਤੀਆਂ ਹੋਰ ਜਿਹੜੀਆਂ ਸੋਕ ਕਰ ਦੇਣ ਪਾਣੀ 'ਚ, ਤੇ ਧਨੀਆ ਪਾ ਕੇ ਇਸੇ ਤਰ੍ਹਾਂ ਉਹ ਪੀਣ। ਉਹਦੇ ਨਾਲ ਜਿਹੜੀ ਆ ਉਹਨਾਂ ਦੇ ਅੰਦਰੋਂ ਗਰਮੀ ਖਤਮ ਹੋ ਜਾਊ। ਮੇਰਾ ਬਹੁਤ ਪੱਕਿਆ ਸੀ ਤੇ ਮੇਰਾ ਤੇ ਇਹਦੇ ਨਾਲ ਠੀਕ ਹੋਇਆ ਸੀ। ਮੈਂ ਵੀ ਡਾਕਟਰਾਂ ਦੇ ਬਹੁਤ ਜਾਂਦੀ ਰਹੀ ਸੀ, ਬੜੇ ਸਾਲ ਹੋ ਗਏ ਉਦੋਂ ਦਾ ਮੇਰਾ। ਤੁਹਾਡਾ ਮਤਲਬ ਗਰਮੀ ਆ ਅੰਦਰ। ਹਾਂਜੀ ਹਾਂਜੀ, ਮੇਰੇ ਤੇ ਇਹਦੇ ਨਾਲ ਛਾਲੇ ਹਟ ਸੀ, ਮੇਰਾ ਬਹੁਤ ਪੱਕਿਆ ਸੀਗਾ। ਮੈਂ ਡਾਕਟਰ ਦੇ ਵੀ ਇੱਥੇ ਜਾਂਦੀ ਰਹੀ ਸੀ ਤੇ ਪਰ ਠੀਕ ਨਹੀਂ ਹੋਇਆ ਸੀ, ਇਹਦੇ ਨਾਲ ਹੀ ਹੋਇਆ ਸੀ। ਮੈਂ ਤੇ ਟੀਵੀ ਤੇ ਦੇਖਿਆ ਸੀਗਾ ਪ੍ਰੋਗਰਾਮ, ਤੇ ਉੱਥੋਂ ਮੈਂ ਕਰਿਆ ਸੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਮਹਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਮੈਂ ਕਿਹਾ ਭੈਣ ਜੀ ਮੇਰੇ ਨਾ ਹਾਰਟ ਬਰਨ ਜਿਹਾ ਬਹੁਤ ਹੁੰਦੀ ਆ, ਗੈਸ ਜਿਹੀ ਬੜੀ ਬਣਦੀ ਆ, ਇਹਦੇ ਬਾਰੇ ਕੋਈ ਦੱਸੇ ਤਾਂ ਫਿਰ ਮੈਂ ਲਿਖ ਲਊਂਗਾ ਤਾਂ ਫਿਰ ਉਹ ਦਵਾਈ ਬਣਾ ਲਊਂਗਾ ਜਾਂ ਕਿੱਦਾਂ? ਸੁਣ ਲਿਓ, ਕਿਉਂਕਿ ਗੈਸ ਬਣਦੀ ਆ, ਹਾਰਟ ਬਰਨ ਦਾ ਬਹੁਤ ਵਾਰੀ ਦੱਸਿਆ ਗਿਆ ਆ ਵੀ ਆਪਾਂ ਅੱਜ ਵੀ ਕਹਿੰਦੇ ਕਿਸੇ ਨੂੰ ਲਿਖਾ ਦੇ, ਪਰ ਉਹਨੂੰ ਚੇਤੇ ਨਾਲ ਲਿਖ ਲਾਇਓ। ਔਲੇ ਇਕੱਲੇ ਹੀ? ਨਹੀਂ ਮੈਂ ਔਲੇ ਨਹੀਂ ਕਿਹਾ, ਮੈਂ ਕਿਹਾ ਯਾਦ ਨਾਲ ਲਿਖ ਲਾਇਓ। ਓਕੇ ਠੀਕ ਆ। ਥੈਂਕ ਯੂ ਥੈਂਕ ਯੂ। ਜੇ ਉਸ ਵੇਲੇ ਨਹੀਂ ਲਿਖਿਆ ਜਾਂਦਾ ਤੁਸੀਂ ਐਤਵਾਰ ਨੂੰ ਰਿਪੀਟ ਹੁੰਦਾ ਉਹ ਲਿਖ ਸਕਦੇ ਆ, ਫੋਨ ਦੇ ਉੱਤੋਂ ਸੁਣ ਸਕਦੇ ਆ 408 272 5200 ਸਟੂਡੀਓ ਦਾ ਫੋਨ ਨੰਬਰ ਆ, ਉਹ ਤੁਸੀਂ ਕਾਲ ਕਰਕੇ ਜਿੰਨੀਆਂ ਚੀਜ਼ਾਂ ਤੁਹਾਡੀਆਂ ਪੁੱਛੀਆਂ ਗਈਆਂ ਆ ਉਹਦੇ ਬਾਰੇ ਤੁਸੀਂ ਦੱਸ ਸਕਦੇ ਆ। ਰਣਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜਿਸ ਤਰ੍ਹਾਂ ਪਹਿਲਾਂ ਕਹਿ ਰਹੇ ਸੀ ਨਾ ਵੈਕਸੀਨ ਲਗਵਾਇਆ ਉਹਨਾਂ ਨੇ ਤੇ ਬਾਡੀ ਏਕ ਹੋ ਰਹੀ ਹੈ, ਇਸ ਤਰ੍ਹਾਂ ਮੈਂ ਵੀ ਲਗਵਾਇਆ ਸੀਗਾ April 'ਚ ਤੇ ਮੈਨੂੰ ਵੀ ਪੂਰੀ ਬਾਡੀ ਏਕ ਹੁੰਦੀ ਹੈ। ਬਸ ਮੈਂ ਇਹ ਪੁੱਛਣਾ ਸੀ ਜੇ ਇਹਦਾ ਕੀ ਕੁਛ ਹੈਗਾ ਇਹਦਾ ਅੱਗੇ ਕਰ ਸਕਦੇ ਤਾਂ? ਠੀਕ ਹੈ ਜੀ। ਹਾਂਜੀ ਕੋਵਿਡ ਦੇ ਸ਼ਾਟ ਸੀਗੇ April 'ਚ ਲਗਵਾਏ, ਪਰ ਉਸ ਤੋਂ ਬਾਅਦ ਪੂਰੀ ਬਾਡੀ ਏਕ ਹੁੰਦੀ, ਮਤਲਬ ਮਸਲ ਪੇਨ ਆ, ਈਵਨ ਬੈਕ ਏਕ, ਸਾਰਾ ਏਦਾਂ ਹੀ ਆ। ਮੈਂ ਸੋਚਦੀ ਸੀ ਸ਼ਾਇਦ ਮੈਨੂੰ ਹੀ ਹੈ, ਪਰ ਇੱਕ ਹੋਰ ਭੈਣ ਜੀ ਕਹਿ ਰਹੇ ਸੀ ਨਾ, ਸੋ ਮੇ ਵੀ ਇੰਜੈਕਸ਼ਨ ਦਾ ਤੁਹਾਡੇ ਮਸਲ ਪੇਨ ਹੁੰਦੀ ਕਦੀ ਕਿਤੇ ਕਦੀ ਕਿਤੇ? ਹਾਂਜੀ ਸਾਰੀ ਬਾਡੀ 'ਚ ਹੀ ਹੁੰਦੀ ਆ, ਬਾਹਾਂ ਲੱਤਾਂ ਐਵਰੀਵੇਅਰ। ਹਾਂਜੀ ਪਹਿਲਾਂ ਨਹੀਂ ਸੀ ਇਸ ਤਰ੍ਹਾਂ। ਇਟ ਮੇ ਬੀ ਵੈਕਸੀਨ ਦਾ ਰਿਜ਼ਲਟ ਔਰ ਮੇ ਬੀ ਸਮਥਿੰਗ ਐਲਸ, ਪਰ ਉਹ ਕਹਿ ਰਹੇ ਆ ਤਾਂ ਮੈਂ ਹੋ ਸਕਦਾ ਕਿ ਇਹ ਵੀ ਹੋ ਸਕਦਾ। ਹਾਂਜੀ ਹਾਂਜੀ ਚਲੋ ਪੁੱਛਣ ਦੇ ਵਿੱਚ ਤਾਂ ਕੋਈ ਡਰ ਨਹੀਂ ਹੈਗਾ। ਹਾਂਜੀ ਹਾਂਜੀ। ਤੇ ਜਿਹੜਾ ਕੰਨ ਦਾ ਮੈਂ ਇੱਕ ਹੋਰ ਦੇਖਿਆ ਸੀਗਾ, ਮੇਰੇ ਬੇਟੇ ਨੇ ਡਾਕਟਰ ਕੋਲ ਦਿਖਾਇਆ ਸੀ ਤੇ ਉਹ ਕਹਿੰਦੇ ਮਿਨਰਲ ਆਇਲ ਦਿੱਤਾ ਕੰਨ 'ਚ ਪਾਉਣ ਨੂੰ, ਮੇ ਬੀ ਉਹਦੇ ਨਾਲ ਵੀ ਕਿਸੇ ਨੂੰ ਰਿਲੀਫ ਮਿਲ ਸਕਦੀ ਆ। ਠੀਕ ਹੈ ਜੀ। ਹਾਂਜੀ ਓਕੇ ਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਹਾਂ ਇਸ ਤਰ੍ਹਾਂ ਦੇ ਛੋਟੇ ਛੋਟੇ ਨੁਸਖੇ ਆ ਨਾ ਉਹ ਜ਼ਰੂਰ ਦੱਸਦੇ ਰਿਹਾ ਕਰੋ ਇੱਕ ਦੂਸਰੇ ਨੂੰ। ਕੁਲਦੀਪ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲਦਾ ਆ। ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੀ ਹਾਂ ਕਿ ਸਾਰੇ ਜਾਣੇ YouTube ਨੂੰ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਨਾਲ ਦੀ ਨਾਲ ਜਦੋਂ ਪ੍ਰੋਗਰਾਮ ਅਪਡੇਟ ਹੁੰਦੇ ਆ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦੀ ਆ। ਤੇ ਵਾਰ-ਵਾਰ ਰਿਪੀਟ ਨਹੀਂ ਕਰਨ ਦੀ ਲੋੜ, ਤੁਸੀਂ ਆਪਣੇ ਆਪ ਵੀ YouTube ਤੇ ਉਹ ਪ੍ਰੋਗਰਾਮ ਨੂੰ ਲਾ ਕੇ ਭਾਵੇਂ 10 ਵਾਰੀ ਭਾਵੇਂ 50 ਵਾਰੀ ਚੈੱਕ ਕਰੋ, ਉਹਨੂੰ ਹੋਲਡ ਕਰਕੇ ਤੁਸੀਂ ਲਿਖ ਸਕਦੇ ਆ। ਤੇ ਜਿਹੜੇ ਸਿਆਣੇ ਬਜ਼ੁਰਗ ਘਰਾਂ 'ਚ ਹੈਗੇ ਆ ਉਹਨਾਂ ਨੂੰ ਕੋਈ ਨਹੀਂ ਹੈਲਪ ਕਰਦਾ, ਆਪਣੇ ਬੱਚਿਆਂ ਨੂੰ ਆਪਣੇ ਪੋਤਿਆਂ ਨੂੰ ਪੋਤੀਆਂ ਨੂੰ ਕਹਿਣ ਕਿ ਸਾਨੂੰ YouTube ਸਬਸਕ੍ਰਾਈਬ ਕਰ ਦਿਓ, ਸਾਨੂੰ ਨੋਟੀਫਿਕੇਸ਼ਨ ਮਿਲ ਜਾਊਗਾ, ਹਨਾ। ਤੇ ਉਹਦੇ ਤੇ ਬਹੁਤ ਫਾਇਦਾ ਹੁੰਦਾ। ਦੂਸਰੀ ਗੱਲ, ਸਾਰੇ ਜਾਣੇ ਸਪਾਂਸਰ ਪਲੀਜ਼ ਥੋੜਾ ਜ਼ਰੂਰ ਕਰਿਆ ਕਰੋ ਕਿ ਪ੍ਰੋਗਰਾਮਾਂ ਤੇ ਮਿਹਨਤ ਬਹੁਤ ਜ਼ਿਆਦਾ ਆਉਂਦੀ ਆ। ਤੇ ਇੱਕ ਮੈਂ ਦੱਸਣਾ ਸੀਗਾ, ਹੁਣ ਜਿਹੜੇ ਵੀਰ ਜੀ ਆਏ ਸੀ ਕਹਿੰਦੇ ਸੀ ਨਿਗਾਹ ਘੱਟ ਗਈ, ਹਨਾ। ਹਾਂਜੀ। 3-4 ਗਿਰੀਆਂ ਬਦਾਮਾਂ ਦੀਆਂ ਰਾਤ ਨੂੰ ਭਿਉਂ ਦੇਣ, ਉਹਨਾਂ ਦਾ ਛਿਲਕਾ ਉਤਾਰ ਕੇ 2 ਗਾਜਰਾਂ ਲੈਣੀਆਂ, ਵਿੱਚ ਥੋੜੀ ਮਿਸ਼ਰੀ ਪਾਉਣੀ ਆ, ਉਹਨਾਂ ਦਾ ਜੂਸ ਬਣਾ ਕੇ ਕੰਟੀਨਿਊ ਪੀਣਾ ਸ਼ੁਰੂ ਕਰ ਦੇਣ, ਕਿਉਂਕਿ ਉਹਨਾਂ ਨੂੰ ਬ੍ਰੇਨ ਦੀ ਕਮਜ਼ੋਰੀ ਆ ਤੇ ਉਹ ਤਾਂ ਨਿਗਾਹ ਘਟੀ ਆ, ਕਿਉਂਕਿ ਉਹ ਪੜ੍ਹਨਾ, ਉਹਨਾਂ ਨੂੰ ਪੜ੍ਹਨੇ ਦਾ ਸ਼ੌਂਕ, ਨਿਗਾਹ ਲੱਗਦੀ ਜਦੋਂ, ਹਨਾ, ਤੇ ਉਹਦੇ ਨਾਲ ਹੀ ਉਹ ਫਿਰ ਨਾੜਾਂ ਦਾ ਜ਼ੋਰ ਲੱਗਦਾ। ਜੇ ਇਹ ਕੰਟੀਨਿਊ ਕਰਨਗੇ ਦੇਖਿਓ ਉਹਨਾਂ ਦੀ ਨਿਗਾਹ ਬਹੁਤ ਸੋਹਣੀ ਹੋ ਜਾਣੀ ਆ। ਤੇ ਦੂਸਰਾ, ਇੱਕ ਭੈਣ ਜੀ ਮੈਨੂੰ ਮੇਰੇ ਖੁਦ ਕੰਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ, ਮੈਂ ਸਾਰੇ ਯਤਨ ਕਰਕੇ ਦੇਖ ਲਿਆ, ਮੈਨੂੰ ਨਹੀਂ ਫਾਇਦਾ ਹੋਇਆ ਤੇ ਮੈਂ ਨਾ ਐਮਰਜੈਂਸੀ ਗਈ ਇੱਕ ਦਿਨ ਤੇ ਉਹਨਾਂ ਨੇ ਮੈਨੂੰ ਮੈਡੀਸਨ ਦਿੱਤੀ। ਪਹਿਲਾਂ ਤਾਂ ਮੇਰੇ ਡਾਕਟਰ ਨੇ ਦਿੱਤੀ, ਉਹਦੇ ਨਾਲ ਮੈਨੂੰ ਕੋਈ ਫਾਇਦਾ ਨਹੀਂ ਹੋਇਆ। ਫਿਰ ਮੈਂ ਐਮਰਜੈਂਸੀ ਗਈ, ਉਹਨਾਂ ਨੇ ਮੈਨੂੰ ਇੱਕ ਮੈਡੀਸਨ ਦਿੱਤੀ ਭੈਣ ਜੀ, ਸਿਰਫ ਮੈਂ 2 ਦਿਨ ਪਾਈ ਆ ਉਹ, ਤੇ ਮੇਰੇ ਕੰਨ 'ਚੋਂ ਆਵਾਜ਼ਾਂ ਆਉਣੀਆਂ ਹਟ ਗਈਆਂ। ਮੇਰੇ ਤਾਂ ਸਿਰ 'ਚ ਵੀ ਸਾਹ ਹੁੰਦੀ ਰਹਿੰਦੀ ਸੀ ਏਦਾਂ, ਹਨਾ, ਵੀ ਜਿੱਦਾਂ ਕੋਈ ਘੁਣਦੀ ਨੀ, ਲੱਕੜੀ ਨੂੰ ਘੁਣ ਲੱਗਾ ਹੁੰਦਾ ਤੇ ਆਵਾਜ਼ ਆਉਂਦੀ ਰਹਿੰਦੀ ਆ ਏਦਾਂ। ਤੇ ਉਹ ਹਾਂਜੀ ਮੈਂ ਉਹ ਤੁਹਾਨੂੰ ਨਾ WhatsApp ਤੇ ਤੁਹਾਡੇ ਤੇ ਭੇਜੀ ਆ। ਚਲੋ ਜੇ ਤੁਸੀਂ ਕਿਸੇ ਨੂੰ ਦੱਸ ਸਕਦੇ ਤਾਂ ਦੱਸ ਦਿਓ, ਕਿਸੇ ਦਾ ਭਲਾ ਹੋ ਜਾਊਗਾ। ਚਲੋ ਅਗਲਾ ਡਾਕਟਰ ਤੋਂ ਲੈ ਲੂਗਾ, ਹਨਾ, ਪਰ ਬਹੁਤ ਜ਼ਿਆਦਾ ਵਧੀਆ ਦਵਾਈ, ਪਰ ਹੈ ਕਾਸਟਲੀ ਆ, ਉਹ ਹੈ ਕਾਸਟਲੀ, ਪਰ ਆਰਾਮ ਮੈਨੂੰ 2 ਦਿਨ ਦੇ ਵਿੱਚ ਆ ਗਿਆ। ਮੈਂ ਤਾਂ ਚੈਨ ਪਾਈ ਔਰ ਰੱਬ ਦਾ ਸ਼ੁਕਰ ਕੀਤਾ। ਤੇ ਭੈਣ ਜੀ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਆ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਔਰ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸੁਰਿੰਦਰ ਕੌਰ। ਹੈਲੋ ਜੀ, ਸੁਰਿੰਦਰ ਕੌਰ ਤੁਸੀਂ? ਹਾਂਜੀ ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਿਸ ਕਿ ਪੁੱਛਿਆ ਨਾ ਕਿਸੇ ਨੇ ਟੌਨਿਕ ਵਾਟਰ ਲਈ ਵੀ ਕਿੰਨਾ ਕੁ ਪੀਣਾ ਆ? ਹਾਂਜੀ, ਇਹਦਾ ਅੱਧਾ ਕੱਪ ਪੀਣਾ ਆ ਦਿਹਾੜੀ 'ਚ। ਅੱਧਾ ਕੱਪ ਪੀਣਾ, ਜਿੱਦਾਂ ਟੌਨਿਕ ਵਾਟਰ ਦਾ। ਪੂਰੇ ਦਿਨ 'ਚ ਅੱਧਾ ਕੱਪ ਪੀਂਦੇ ਆ? ਹਾਂਜੀ, ਇੱਕ ਵਾਰੀ ਪੀਣਾ ਬਸ। ਠੀਕ।
ਇੱਕ ਵਾਰ ਪੀਣਾ, ਅੱਧਾ ਕੱਪ, ਜ਼ਿਆਦਾ ਨਹੀਂ ਪੀਣਾ। ਤਾਂ ਇਹਦਾ ਜਿੱਦਾਂ ਜ਼ਿਆਦਾ ਤਾਂ ਨਾੜਾਂ ਤੋਂ ਆਰਾਮ ਆਉਂਦਾ, ਨਾੜਾਂ ਇੱਕਦਮ ਚੜ੍ਹਨੀਆਂ ਹਟ ਜਾਂਦੀਆਂ ਆ। ਬਾਕੀ ਦਰਦ ਜਿਹੜਾ ਹੁੰਦਾ ਹੈ ਪੈਰਾਂ ਦੇ ਵਿੱਚ, ਜੋੜਾਂ ਦੇ ਵਿੱਚ, ਇਹ ਤਾਂ ਮੈਨੂੰ ਪਤਾ ਨਹੀਂ, ਪੀ ਕੇ ਦੇਖ ਲੈਣ। ਤਾਂ ਮਾੜਾ ਵੀ ਹੈ ਨੀ ਗਾ ਇਹ, ਜਦੋਂ ਸਟੈਪਨ ਅਪ ਹੁੰਦਾ ਏਦਾਂ ਹੁੰਦਾ ਆ। ਠੀਕ ਆ। ਤੇ ਪੀ ਕੇ ਦੇਖ ਲੈਣ, ਫਿਰ ਜੇ ਦਰਦਾਂ ਨੂੰ ਵੀ ਸ਼ਾਇਦ ਆਰਾਮ ਆ ਜਾਏ, ਮਾੜਾ ਨਹੀਂ ਹੈਗਾ ਇਹ। ਠੀਕ ਹੈ ਜੀ। ਤੇ ਅੱਧਾ ਕੱਪ ਪੀਣਾ ਆ। ਠੀਕ ਆ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਸਾਡੇ ਬਹਾਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਭ ਤੋਂ ਪਹਿਲਾਂ ਆਪਾਂ ਐਸਿਡਿਟੀ ਤੇ ਗੈਸ ਤੇ ਗੱਲ ਕਰ ਲਈਏ ਜੀ, ਕਿਉਂਕਿ ਇਹ ਤਕਰੀਬਨ ਹੀ 95% ਲੋਕਾਂ ਨੂੰ ਹੁੰਦੀ ਆ। ਹਾਂਜੀ, ਜ਼ਿਆਦਾਤਰ ਤਾਂ ਪ੍ਰੋਬਲਮ ਆ ਜਿਨ੍ਹਾਂ ਦੇ ਗਲ ਬਲੈਡਰ ਹੈ ਨਹੀਂ ਗਾ, ਉਹਨਾਂ ਨੂੰ ਪ੍ਰੋਬਲਮ ਹੁੰਦੀ ਆ। ਤੇ ਇਹ ਬਾਇਲ ਨਾਮ ਦਾ ਇੱਕ ਪਦਾਰਥ ਹੈਗਾ ਜਿਹੜਾ ਕਿ ਆਪਣਾ ਲਿਵਰ ਉਹਦੇ ਵਿੱਚ ਗਲ ਬਲੈਡਰ ਦੇ ਵਿੱਚ ਨਾ ਜਮ੍ਹਾਂ ਕਰਦਾ, ਜਿਹਨੂੰ ਪਕੌੜੇ, ਦੇਗ ਤੇ ਹੋਰ ਤਲੀਆਂ ਹੋਈਆਂ ਚੀਜ਼ਾਂ, ਤੜਕੇ ਵਾਲੀਆਂ ਚੀਜ਼ਾਂ ਉਹਦੇ ਨਾਲ ਹੀ ਹਜਮ ਹੁੰਦੀਆਂ ਨੇ। ਜਿਨ੍ਹਾਂ ਦੀ ਗਲ ਬਲੈਡਰ ਹੈ ਹੀ ਨਹੀਂ ਗਾ, ਉਹਨਾਂ ਨੂੰ ਤਾਂ ਐਸਿਡਿਟੀ ਗੈਸ ਬਣਨੀ ਆ। ਉਹ ਹੁਣ ਸਾਨੂੰ ਖਾਣਾ ਬਦਲਣਾ ਪੈਣਾ ਜੀ। ਪਰ ਕੁਛ ਲੋਕਾਂ ਦੇ ਜ਼ਿਆਦਾ ਤੜਕੇ ਵਾਲੀਆਂ ਚੀਜ਼ਾਂ ਨੇ ਹੋਰ ਖਾਂਦੇ ਉਸ ਮੁਕਾਮ ਤਾਈਂ ਪਹੁੰਚ ਜਾਂਦੇ ਕਿ ਉਹਨਾਂ ਦੇ ਲਿਵਰ ਵੀ ਖਰਾਬ ਹੋ ਜਾਂਦਾ ਜੀ। ਤੇ ਦੂਸਰਾ ਗਲ ਬਲੈਡਰ ਵੀ ਫੈਟੀ ਹੋ ਜਾਂਦਾ, ਠੀਕ ਨਹੀਂ ਹੁੰਦਾ ਕਿ ਹਜਮ ਕਰ ਸਕੇ। ਉਹਨਾਂ ਲਈ ਉਹ ਸਟੱਡੀ ਕਰਨ ਜੀ ਮਿਲਟਸ ਤੇ, ਮਿਲਟਸ ਖਾਣੇ ਸ਼ੁਰੂ ਕਰਨ। ਇਹ ਸਭ ਕੁਝ ਠੀਕ ਹੋ ਸਕਦਾ, ਨਾ ਕਿਸੇ ਚੀਜ਼ ਦੀ ਸਰਜਰੀ ਕਰਾਉਣ ਦੀ ਜ਼ਰੂਰਤ ਆ, ਨਾ ਹੋਰ ਕੁਛ ਕਰਨ ਦੀ ਜ਼ਰੂਰਤ ਹੈਗੀ ਆ। ਠੀਕ ਹੋ ਸਕਦਾ ਜੀ ਸਾਰਾ ਕੁਝ, ਭਾਰ ਵੀ ਘਟੂਗਾ, ਸਾਰਾ ਕੁਝ ਹੋਊਗਾ। ਬਾਕੀ ਟੇਸਟ ਵਾਲੀ ਜਿਹੜੀ ਗੱਲ ਹੈਗੀ ਆ, ਮੂੰਹ ਦਾ ਟੇਸਟ ਜੇ ਤਾਂ ਗਿਆ ਹੈਗਾ ਵੈਕਸੀਨ ਦੇ ਨਾਲ, ਫਿਰ ਐਂਟੀਮੋਨੀਅਮ ਕ੍ਰੂਡਮ ਇਹ ਦਵਾਈ ਕੰਮ ਕਰੂਗੀ। ਜੇ ਸਮੈਲ ਚਲੀ ਗਈ ਹੈਗੀ ਆ, ਫਿਰ ਨੈਟਰਮਿਊਰ ਲੈ ਸਕਦੇ ਹਾਂ ਆਪਾਂ, ਉਹਦੇ ਨਾਲ ਠੀਕ ਹੋ ਸਕਦਾ। ਅਗਰ ਟੇਸਟ ਮੂੰਹ ਦਾ ਉੱਦਾਂ ਹੀ ਚੱਲਿਆ ਗਿਆ, ਕੋਈ ਪ੍ਰੋਬਲਮ ਹੈਗੀ ਹੈ ਵੈਕਸੀਨ ਦੇ ਨਾਲ, ਕੋਈ ਪ੍ਰੋਬਲਮ ਨਹੀਂ ਹੋਈ, ਫਿਰ ਜ਼ਿੰਕ ਲੈਣਾ ਹੈਗਾ ਜੀ। ਜ਼ਿੰਕ 50 mg 2 ਵਾਰੀ ਲੈ ਲੈਣ, ਇਹਦੇ ਨਾਲ ਐਸਿਡੋਫਿਲਸ ਲੈ ਲੈਣ, ਤੇ ਇਹ ਕੰਮ ਕਰਦਾ ਜੀ। ਬਾਕੀ ਥਾਇਰਾਇਡ ਬਾਰੇ ਕਿਸੇ ਨੇ ਪੁੱਛਿਆ ਸੀਗਾ, ਥਾਇਰਾਇਡ ਭੈਣ ਜੀ ਹੋਮਿਓਪੈਥੀ ਠੀਕ ਕਰਦੀ ਆ, ਤੇ ਇਹਦੇ ਨਾਲ ਪਰਮਾਨੈਂਟਲੀ ਡਿਲੀਟ ਹੋ ਸਕਦੀ ਆ ਜੀ ਬੋਡੀ ਦੇ ਵਿੱਚੋਂ। ਮੈਰੀਕੋਜ਼ ਵੇਨਸ ਲਈ ਕਪਿੰਗ ਬਹੁਤ ਵਧੀਆ ਕੰਮ ਕਰਦੀ ਆ, ਤੇ ਹੋਮਿਓਪੈਥੀ ਨਾਲ ਵੀ ਇਹਦਾ ਇਲਾਜ ਹੋ ਸਕਦਾ। ਅਗਰ ਕੋਈ ਵੀ ਕਿਸੇ ਦੇ ਨੇੜੇ ਹੈ ਕੋਈ, ਤਾਂ ਤੁਸੀਂ ਗੱਲ ਕਰ ਸਕਦੇ ਹੋ। ਬਾਕੀ ਇੱਕ ਛੋਟਾ ਬੱਚਾ, ਉਹਦਾ ਯੂਰਿਨ ਰੁਕਦਾ ਹੈਗਾ, ਉਹਦੇ ਲਈ ਕੈਂਥਰਸ ਲਈ ਜਾ ਸਕਦੀ ਆ ਜੀ। ਕੈਂਥਰਸ ਉਹਨੂੰ ਹੈਲਪ ਕਰੂਗੀ। ਤੇ ਉਹ ਇੰਗਲੈਂਡ 'ਚ ਆ ਸ਼ਾਇਦ, ਇੰਗਲੈਂਡ ਦੇ ਵਿੱਚ ਕਾਫੀ ਹੈਗੇ ਨੇ ਜੀ ਹੋਮਿਓਪੈਥੀ ਵਾਲੇ। ਬੱਚਾ ਹੈਗਾ, ਬੱਚੇ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਆਪਰੇਸ਼ਨ ਨਾਲੋਂ। ਇਹ ਕੰਮ ਕਰੂਗਾ ਜੀ, ਹੋਮਿਓਪੈਥੀ ਕੰਮ ਕਰੂਗੀ ਜ਼ਰੂਰ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਹਰਮਿੰਦਰ। ਹਾਂਜੀ ਬਲਵਿੰਦਰ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਲਵਿੰਦਰ ਜੀ, ਮੇਰੀ ਪ੍ਰੋਬਲਮ ਹੱਲ ਕਰੋ ਵੀ ਮੈਨੂੰ ਨਾ ਹੋਇਆ ਆ ਜਨੇਊ। ਅੱਛਾ। ਜਨੇਊ ਹੋਇਆ ਆ, ਬਹੁਤ ਵੱਡੀ ਜਗ੍ਹਾ ਦੇ ਵਿੱਚ ਆ, ਮਤਲਬ ਕੂਹਣੀ ਤੋਂ ਵੀ ਥੱਲੇ ਹੈ ਨਾ, ਗੋਟਾ ਨੂੰ 4 ਉਂਗਲਾਂ ਇੱਥੋਂ ਲੈ ਕੇ ਪੂਰੀ ਕੂਹਣੀ ਅੰਦਰਲੇ ਬੰਨੇ ਜਿਹੜੀ ਹੁੰਦੀ ਬਾਂਹ ਨਾ ਸਾਰੀ, ਉੱਥੇ ਤਾਂ ਅੰਦਰ ਛਾਤੀ ਤਾਈਂ ਤੇ ਪਸਲੀ ਤਾਈਂ ਆ, 1.5 ਫੁੱਟ ਜਗ੍ਹਾ ਬਣ ਜਾਂਦੀ ਜਿੰਨੇ ਤੇ ਹੋਇਆ। ਤੇ ਉੱਤੇ ਪਿੱਛੇ ਬੈਕ ਤੇ ਵੀ ਆ ਤੇ ਮੋਰੇ ਬ੍ਰੈਸਟ ਤੇ ਵੀ ਆ। ਅੱਜ 18-19 ਦਿਨ ਹੋ ਗਏ ਤੇ ਮੈਂ ਦਵਾਈ ਲਈ ਆ। ਹੈਲੋ, ਹਾਂਜੀ ਹਾਂਜੀ, ਹਾਂ ਦਵਾਈ ਲਈ ਆ, ਉਹਨੇ ਹੈ ਨਾ ਐਂਟੀਵਾਇਰਲ ਕੋਈ ਦਿੱਤੀ ਸੀ, ਉਹ ਨਾਲ ਹੈ ਨਾ ਵੀ ਬਾਹਰ ਆ ਜਾਊਗਾ, ਠੀਕ ਬਾਹਰ ਆ ਗਿਆ। ਪਰ ਉਹਨੂੰ ਰਤਾ ਵੀ ਫਰਕ ਨਹੀਂ ਪਿਆ ਹੈ ਨਾ। ਮੈਂ ਨਾਰੀਅਲ ਦੇ ਉਹਦੇ ਜਿਹੜਾ ਤੇਲ ਹੈਗਾ ਆ ਕਿ ਔਲਿਆਂ ਦੇ ਤੇਲ 'ਚ ਉਹ ਰਲਾ ਕੇ, ਮੈਨੂੰ ਕਿਸੇ ਨੇ ਦੱਸਿਆ ਸੀ ਵੀ ਲਾਓ, ਇਹ ਕਿਹੜਾ ਮੈਨੂੰ ਨਾ ਹੀ ਹੁਣ ਉਹਦਾ ਆਉਂਦਾ, ਜੇ ਨਾਰੀਅਲ ਤੇਲ ਰਲਾ ਕੇ ਤੁਸੀਂ ਦੱਸਦੇ ਹੁੰਦੇ ਆ, ਤੇ ਵਗੈਰਾ ਤੇ ਲਾਉਣ, ਮੁਸ਼ਕਪੂਰ, ਹਾਂਜੀ ਤੇ ਮੁਸ਼ਕਪੂਰ, ਹਾਂਜੀ ਉਹ ਮੈਂ ਲਾਉਣੀ ਆ। ਹੋਰ ਇੱਕ ਟਿਊਬ ਸੀ ਉਹ ਵੀ ਲਾਉਣੀ ਆ, ਪਰ ਇੰਨੀ ਆਕੜ ਪਈ ਆ ਨਾ ਵੀ ਮੇਰੇ ਤੋਂ ਨਾ ਬੈਠ ਹੁੰਦਾ ਨਾ ਉੱਠ, ਇੰਨੀ ਦਰਦ ਆ। ਇੱਕ ਮੈਂ ਅੱਗੇ ਪਿਛਲੇ ਵੀਕ ਦੀ ਪ੍ਰੋਗਰਾਮ ਮੈਂ ਸੁਣਿਆ ਸੀ, ਉਹਦੇ ਵਿੱਚ ਦੱਸਿਆ ਤਾਂ ਸੀਗਾ ਭਾਈ ਜੀ ਸਾਹਿਬ ਨੇ, ਬਹਾਦਰ ਸਿੰਘ ਨੇ ਵੀ ਦੱਸਿਆ ਸੀ, ਨਾ ਸਾਡੇ ਇੱਥੇ ਹੋਮਿਓਪੈਥਿਕ ਦੀ ਕੋਈ ਹੈਗੀ ਆ ਲਾਗੇ, ਤੇ ਨਾ ਹੀ ਸਾਡੇ ਹੈ ਨਾ ਕੋਈ ਜਿਹੜੀਆਂ ਹੁਣ ਦੇਸੀ ਚੀਜ਼ਾਂ ਦੂਸਰੀਆਂ ਉਹ ਮਿਲਦੀਆਂ। ਮੈਂ ਤਾਂ ਬਹੁਤ ਹੋਈ ਹਾਂ, ਬਹੁਤ ਪਰੇਸ਼ਾਨ ਹੋਈ ਹਾਂ। ਮੈਂ ਦਿਨ ਰਾਤ ਨਾ ਟਾਈਮ ਘੜੀ ਦੇਖ ਕਿੰਨੇ ਵੱਜ ਗਏ ਕਦੋਂ, ਬਸ ਆਹੀ ਕਰਕੇ ਟਾਈਮ ਪਾਸ ਹੁੰਦਾ। ਠੀਕ ਆ। ਦਰਦ ਬਹੁਤ ਆ, ਸਾੜ ਨਾਲੋਂ ਵੀ ਜ਼ਿਆਦਾ ਦਰਦ ਆ। ਠੀਕ ਆ। ਬੈਠ ਉੱਠ ਨਹੀਂ। ਹਾਂਜੀ, ਕਿਸੇ ਭੈਣ ਭਰਾ ਨੂੰ ਪਤਾ ਹੋਵੇ ਕੋਈ ਦੱਸੇ ਹੈ ਨਾ। ਮੈਨੂੰ ਲੱਗਦਾ ਠੰਡਾ ਕਰਨੇ ਦੇ ਲਈ ਸੰਧੂਰ ਵੀ ਦੱਸਦੇ ਹੁੰਦੇ ਉੱਤੇ ਲਾਉਣ ਲਈ।
ਅੱਛਾ, ਸੇਕ ਉਹ ਵੀ ਨਿਕਲਦਾ ਦੇਖ ਨਾ। ਲੂੰਗਾ। ਹਾਂਜੀ ਹਾਂਜੀ, ਠੀਕ ਮੈਂ ਹੈ। ਹੁਣ ਨਾ ਤਾਂ ਮੈਂ ਨਾ ਗਰਮ ਕੱਪੜਾ ਸਿਆ ਲਿਆ, ਨਾ ਤਾਂ ਮੋਟੀ ਕੋਟੀ ਪਾ ਸਕਦੀ, ਕੋਈ ਜੈਕਟ ਪਾ ਸਕਦੀ ਆ। ਜੇ ਨਹੀਂ ਪਾਉਂਦੀ ਉਦਾਂ ਠੰਡ ਲੱਗਦੀ, ਜੇ ਪਾਉਣੀ ਆ ਤਾਂ ਉਦਾਂ ਹਨਾ ਹਾਂ ਬਿਲਕੁਲ, ਤੁਹਾਡੇ ਗਲਣ ਠੰਡ ਹੋਣ ਆ। ਲੱਗ ਪੈਂਦੀ। ਹਾਂਜੀ, ਬਹੁਤ ਪਰੇਸ਼ਾਨ ਹੋਈ, ਨਾ ਕੋਈ ਮਤਲਬ ਮੂੰਹ ਦਾ ਸਵਾਦ ਬਹੁਤ ਚਲੇ ਗਿਆ, ਕੋਈ ਭੁੱਖ ਨਹੀਂ ਲੱਗਦੀ। ਫਿਰ ਰਾਤ ਨੂੰ ਉੱਠ ਕੇ 2-2 ਵਾਰੀ ਬੁਰਸ਼ ਕਰਦੀ, ਮੂੰਹ ਇੰਨਾ ਕੌੜਾ ਹੋ ਜਾਂਦਾ, ਏਦਾਂ ਲੱਗੂਗਾ ਅੰਦਰ ਪਤਾ ਨਹੀਂ ਕੀ ਸੁਣਦੇ ਰਹੋ, ਸ਼ਾਇਦ ਕੋਈ ਨਾ ਕੋਈ ਦੱਸੂਗਾ। ਹਾਂਜੀ ਹਾਂਜੀ, ਓਕੇ ਜੀ, ਥੈਂਕ ਯੂ ਬਲਵਿੰਦਰ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਪਿਛਲੇ ਇੱਕ ਹਫ਼ਤੇ ਕਿਸੇ ਨੇ ਠੱਕਣ ਦਾ ਕਿਹਾ ਸੀ, ਇਹ ਆਸਟ੍ਰੇਲੀਆ ਦੇ ਵਿੱਚ ਹੈਗੇ ਆ, ਜਿੱਥੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਹੈਗੇ ਆ, ਪਰ ਉਹ ਉਸ ਹਿਸਾਬ ਨਾਲ ਨਹੀਂ ਜਿਸ ਹਿਸਾਬ ਨਾਲ ਕੈਲੀਫੋਰਨੀਆ ਦੇ ਵਿੱਚ। ਸੋ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ। ਅਤੇ ਆਪਾਂ ਇੱਕ ਬ੍ਰੇਕ ਲੈਣੀ, ਪਲੀਜ਼ ਜਿਹੜੇ ਹੋਲਡ 'ਤੇ ਆ ਹੋਲਡ 'ਤੇ ਬਣੇ ਰਹਿਣਾ, ਆਣ ਕੇ ਤੁਹਾਡੇ ਨਾਲ ਕਰਦੇ ਹਾਂ ਗੱਲ। ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ ਦੇ ਵਿੱਚ ਤੁਸੀਂ ਆਪਣੀਆਂ ਹੋਮ ਰੈਮਡੀਜ਼ ਸਾਂਝੀਆਂ ਕਰਦੇ ਹੋ। ਤੁਹਾਨੂੰ ਕੋਈ ਵੀ ਪ੍ਰੋਬਲਮ ਆ, ਤੁਸੀਂ ਪੁੱਛਣਾ ਚਾਹੁੰਦੇ ਆ, ਤਾਂ ਕਾਲ ਕਰਕੇ ਪੁੱਛ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ, ਇਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਡਾਕਟਰ ਹੁੰਦੇ ਆ, ਸਰੋਤੇ ਸਾਡੇ ਮਰੀਜ਼ ਹੁੰਦੇ ਆ। ਅਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਜੀ ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਨਾ ਗਈ ਸਾਂ ਕਿਤੇ, ਮੈਂ ਸ਼ਿਕਾਗੋ ਗਈ ਸਾਂ, ਤੇ ਜਦੋਂ ਵਾਪਸ ਆਈ ਬੱਸ ਸਟੈਂਡ ਤੋਂ ਨਾ ਤੁਰ ਕੇ ਗੱਡੀ ਤੱਕ ਜਾਂਦਿਆਂ ਨਾ ਮੇਰਾ ਉੱਚਾ ਨੀਵਾਂ ਥੋੜਾ ਥਾਂ ਸੀ, ਤੇ ਮੈਂ ਡਿੱਗ ਪਈ। ਮਚਕੋੜਾਈ ਭੈਣ ਜੀ, ਗਿੱਟਿਆਂ ਦੇ ਪਿੱਛੋਂ ਵੀ ਹੱਡੀ ਕਰੈਕ ਹੋ ਗਈ ਹੈ, ਤੇ ਪੈਰ ਤੇ ਵੀ 3 ਹੱਡੀਆਂ ਜਿਹੜੀਆਂ ਨੇ ਕਰੈਕ ਹੋਈਆਂ ਨੇ। ਤੇ ਡਾਕਟਰ ਕੋਲ ਤੇ ਮੈਂ ਕੱਲ ਗਈ ਸਾਂ, ਉਹਨੇ ਪੱਟੀ ਕਰਕੇ ਇੱਕ ਟਿਊਬ ਲਿਖ ਦਿੱਤੀ ਹੈ, ਮਲਿਓ, ਤੇ ਦਵਾਈ ਤੇ ਕੋਈ ਨਹੀਂ ਦਿੱਤੀ। ਤੇ ਘਰ ਆ ਕੇ ਮੈਨੂੰ ਇੰਨੀ ਰਾਤ ਦਰਦ ਹੁੰਦੀ ਰਹੀ ਹੈ ਨਾ, ਤੇ ਉਹ ਮੈਂ ਟਾਇਨੋਲ ਵੀ 2 ਖਾਧੀਆਂ, ਫਿਰ ਐਡਵਲ ਵੀ ਖਾਧੀ ਭੈਣ ਜੀ, ਮਸਾਂ ਉਹਦੇ ਨਾਲ ਸੁੱਤਾ ਨਹੀਂ ਗਿਆ, ਇੰਨੀ ਭੀੜ ਹੁੰਦੀ ਹੈ ਨਾ। ਆਪਾਂ ਪੁੱਛ ਲੈਂਦੇ ਹਾਂ। ਚੀਕਾਂ ਮਾਰ ਰੋਨੀ ਆ, ਬਹੁਤ ਹੀ ਔਖੀ ਜਾਣ। ਉਹਨਾਂ ਫਿਰ ਭੈਣ ਜੀ ਘੱਲਿਆ ਸਪੈਸ਼ਲਿਸਟ ਕੋਲ, ਤੇ ਉਹ ਆਂਦਾ ਸਿਟੀ ਸਕੈਨ ਕਰਕੇ ਜੇ ਸਰਜਰੀ ਦੀ ਲੋੜ ਹੋਈ ਤੇ ਉਹ ਵੀ ਕਰਾਂਗੇ। ਠੀਕ ਹੈ। ਬੜੀ ਜਾਣੇ ਕਿਸੇ ਭੈਣ ਭਰਾ ਨੂੰ ਪਤਾ ਹੋਏ ਤੇ ਜ਼ਰੂਰ ਪੁੱਛਦੇ ਰਹੋ। ਟਕੋਰਾਂ ਦੱਸਦੇ ਹੁੰਦੇ ਆ, ਉਹਨਾਂ ਨੂੰ ਵੀ ਜ਼ਰੂਰ ਕਰੋ। ਤੁਸੀਂ ਪੰਜਾਬ ਤੋਂ ਆਏ ਆ, ਟਕੋਰਾਂ ਦਾ ਤਾਂ ਤੁਹਾਨੂੰ ਜ਼ਰੂਰ ਪਤਾ ਹੋਣਾ। ਸੁਖਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਹੈ। ਥੈਂਕ ਯੂ। ਤੇ ਮੈਂ ਵੀ ਇੱਕ ਤਾਂ ਫੀਡਬੈਕ ਦੇਣੀ ਸੀ, ਤੇ 2-3 ਕੇ ਹੋਰ ਦੱਸਣੇ ਆ। ਵੈਸੇ ਤਾਂ ਵੀਰ ਜੀ ਦੱਸ ਹੀ ਗਏ, ਪਰ ਮੈਂ ਦੁਬਾਰਾ ਆਪਣਾ ਵੀ ਅਜਮਾਇਆ ਦੱਸ ਸਕਦੀ ਹਾਂ ਜੀ। ਇਹ ਜਿਹੜਾ ਅੱਖਾਂ ਲਈ ਕਹਿੰਦੇ ਖਾਜ ਹੁੰਦੀ ਤੇ ਪਾਣੀ ਜਾਂਦਾ ਨਾ, ਹਾਂਜੀ, ਉਹਨਾਂ ਲਈ ਫਟਕੜੀ, 1 ਚੁਟਕੀ ਫਟਕੜੀ ਦੀ ਪੀਸ ਕੇ ਤੇ 1 ਚਮਚ ਗੁਲਾਬ ਜਾਮੁਨ ਦਾ ਪਾ ਕੇ ਮਿਕਸ ਕਰਕੇ ਰੱਖ ਲੈਣ। ਤੇ ਉਹ ਮੈਂ ਫ੍ਰਿਜ 'ਚ ਰੱਖਿਆ। ਮੇਰੇ ਬਹੁਤ ਪ੍ਰੋਬਲਮ ਸੀ, ਬਹੁਤ ਅੱਖਾਂ 'ਚ ਖਾਜ ਹੁੰਦੀ ਸੀ, ਪਾਣੀ ਜਾਂਦਾ ਸੀ, ਤੇ ਉਹ ਨਾ 1-2 ਵਾਰੀ ਪਾਇਆ ਤੁਹਾਡੇ ਠੀਕ ਹੋ ਜਾਣਾ। ਅੱਛਾ ਜੀ। ਉਹਨੂੰ ਤੁਸੀਂ ਪਾ ਕੇ ਰੱਖ ਕੇ ਫ੍ਰਿਜ 'ਚ ਰੱਖ ਛੱਡੋ, ਜਦੋਂ ਮਰਜ਼ੀ ਡ੍ਰੌਪਰ ਨਾਲ ਪਾ ਲਓ, ਭਾਵੇਂ ਰੋਜ਼ ਦਿਹਾੜੀ 'ਚ ਪਾਓ। ਫਟਕੜੀ ਦੇ ਉਦਾਂ ਹੀ ਤੁਸੀਂ ਵਿੱਚ ਪਾ ਲਈ ਨਾ? ਫਟਕੜੀ ਨੇ ਮੈਂ ਪੀਸ ਕੇ ਨਾ 1 ਚੁਟਕੀ ਪਾਈ, ਤੇ 1 ਚਮਚਾ ਗੁਲਾਬ ਜਲ ਦਾ ਪਾਇਆ। ਠੀਕ ਆ। ਤੇ ਉਹਨਾਂ ਨੂੰ ਮਿਕਸ ਕਰਕੇ ਫਿਰ 1 ਛੋਟੀ ਸ਼ੀਸ਼ੀ 'ਚ ਪਾ ਕੇ ਨਾ, ਤੇ ਉਹ ਫਿਰ ਮੈਂ ਡ੍ਰੌਪਰ ਨਾਲ ਪਾ ਲੈਂਦੀ ਹਾਂ। ਠੀਕ ਹੈ ਜੀ। ਤੇ ਦੂਜਾ ਜਿਹੜਾ ਮੂੰਹ ਪੱਕੇ ਦੀ ਕਹਿੰਦੇ ਭੈਣ ਜੀ, ਜੇ ਤਾਂ ਉਹਨਾਂ ਨਾਲ ਗਰਮੀ ਨਾਲ ਮੂੰਹ ਪੱਕਾ ਉਹ ਤੇ ਦੁੱਧ ਪੀਣ ਕੱਚਾ। ਇਹ ਵੀ ਸਾਡਾ ਆਪਣਾ ਅਜਮਾਇਆ ਹੋਇਆ ਨੁਸਖਾ ਹੈ। ਹਾਂਜੀ, ਅੱਧਾ ਕੱਪ 2-3 ਵਾਰੀ ਪੀਣ, ਤੇ ਉਹ ਹਟ ਜਾਏਗਾ ਉਦੋਂ ਹੀ। ਤੇ ਤੀਜਾ ਕਹਿੰਦੇ ਸੀ ਜਿਹੜਾ ਕੰਨਾਂ ਦਾ, ਸਾਂਸਾਂ ਦਾ, ਉਹ ਵੀ ਸਾਡਾ ਆਪਣਾ ਅਜਮਾਇਆ ਹੈ। ਉਹ ਸਰੋਂ ਦੇ ਤੇਲ 'ਚ ਨਾ ਬਦਾਮ, ਕਲੌਂਜੀ, ਲਸਣ ਤੇ ਅਜਵਾਇਣ ਸਾੜ ਕੇ ਨਾ, ਤੇ ਉਹਨੂੰ ਫਿਰ ਠੰਡਾ ਕਰਕੇ, ਤੇ ਉਹ ਕਿਊਟਿਪ ਨਾਲ, ਉਹਦਾ ਵਿੱਚ ਪਾਣਾ ਨਹੀਂ ਗਾ, ਕਿਊਟਿਪ ਦੇ ਨਾਲ ਲਾਉਣ ਉਹਨੂੰ। ਠੀਕ ਹੈ ਜੀ। ਤੇ ਉਹ ਉਦੋਂ ਹੀ ਠੀਕ ਹੋ ਜਾਏ। ਉਹ ਵੀ ਸਾਡਾ ਆਪਣਾ ਅਜਮਾਇਆ। ਇਹ ਬਹੁਤ ਪ੍ਰੋਬਲਮ ਸੀ, ਨਾਲ ਕੰਨਾਂ 'ਚ ਉੱਚੀ ਸੁਣਨਾ, ਬਹੁਤ ਖਿਜ ਆਉਂਦੀ ਸੀ, ਤੇ ਉਹ ਠੀਕ ਹੋ ਗਿਆ ਪਾਉਣ ਨਾਲ। ਠੀਕ ਹੈ ਜੀ। ਇੱਕ ਜਿਹੜਾ ਟੌਨਿਕ ਵਾਟਰ, ਉਹ ਦੱਸ ਕੇ ਗਿਆ ਭੈਣ ਜੀ, ਉਹ ਅੱਧਾ ਕੱਪ ਪੀਣਾ ਚਾਹੀਦਾ ਹੈ। ਉਹ ਨਾੜਾਂ ਚੜਨ ਤੋਂ ਤੇ ਅੱਡੀਆਂ ਦੁਖਣ ਤੋਂ ਵੀ ਠੀਕ ਆ। ਠੀਕ ਹੈ ਜੀ। ਤੇ ਇੱਕ ਭੈਣ ਜੀ, ਮੈਨੂੰ ਜੇ ਬਹਾਦਰ ਸਿੰਘ ਭਾਜੀ ਉਹਨਾਂ ਦਾ ਨੰਬਰ ਦੇ ਸਕਦੇ ਤੁਸੀਂ ਕਾਲ ਕਰ ਲਓ, ਮੈਨੂੰ ਕੋਈ ਨਹੀਂ। ਹਾਂਜੀ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਗਰਮੇਸ਼ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ। ਅਸੀਂ ਪੁੱਛਣਾ ਸੀਗਾ ਗੁਰਦੇ ਦੀ ਪੱਥਰੀ ਬਾਰੇ, ਜੇ ਕਿਸੇ ਨੂੰ ਪਤਾ ਹੋਵੇ ਸਾਡੀ ਜ਼ਰੂਰ ਹੈਲਪ ਕਰਿਓ, ਹੈ ਨਾ। ਠੀਕ ਹੈ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਸਾਡੇ ਬਲਜਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਉਹ ਜਿਹੜਾ ਆਸਟ੍ਰੇਲੀਆ ਵਾਲੇ ਭੈਣ ਜੀ ਜਨੇਊ ਹੋਇਆ ਉਹ ਬੜੇ ਤਕਲੀਫ 'ਚ ਨੇ। ਮੈਨੂੰ ਉਹੀ ਕਹਿੰਦੀ ਸੀਗੀ ਵੀ ਤੁਸੀਂ ਬਹਾਦਰ ਸਿੰਘ ਦਾ ਨੰਬਰ ਰੋਜ਼ ਬੋਲਦੇ ਹੋ, ਉਹਨਾਂ ਨੂੰ ਕਾਲ ਕਰ ਲੈਣ ਤੇ ਐਮਾਜੋਨ ਤੋਂ ਜਿਹੜੀ ਮਰਜ਼ੀ ਹੋਮਿਓਪੈਥਿਕ ਮੈਡੀਸਿਨ ਆਰਡਰ ਕਰ ਲਓ, ਸਾਰੀਆਂ ਮਿਲਦੀਆਂ ਨੇ। ਪਲੀਜ਼ ਉਹ ਆਰਡਰ ਕਰ ਲੈਣ, ਇੰਨੀ ਤਕਲੀਫ 'ਚ ਨੇ। ਬਾਕੀ ਬੇਸਣ ਕਹਿੰਦੇ ਹੁੰਦੇ ਨੇ ਲਾਉਣ ਵਾਸਤੇ ਪਿੰਡੇ ਦੇ ਵਿੱਚ, ਦਹੀਂ ਦੇ ਵਿੱਚ ਬੇਸਣ ਪਾ ਕੇ ਲਾਓ, ਉਹਦਾ ਵੀ ਹਲਕਾ ਠੰਡਾ ਰਹੂਗਾ। ਬਾਕੀ ਜ਼ਰੂਰ ਆਰਡਰ ਕਰ ਲੈਣ। ਹੁਣ ਐਮਾਜੋਨ ਤੇ ਹੋਰ ਵੀ ਕਿੰਨੀਆਂ ਵੈਬਸਾਈਟਾਂ ਨੇ, ਮਿਲ ਜਾਂਦੀ ਹੈ ਮੈਡੀਸਿਨ, ਹਰ ਜਗ੍ਹਾ ਮਿਲਦੀ ਆ। ਓਕੇ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਅਗਲੇ ਸਾਡੇ ਕਾਲਰ ਨੇ ਬਲਵਿੰਦਰ ਕੌਰ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ। ਮੈਂ ਜਨੇਊ ਵਾਲਾ ਤਾਂ ਦੱਸਣਾ ਸੀ। ਜਨੇਊ ਵਾਲੇ ਨਾ ਜੇ ਹੋਰ ਨਹੀਂ ਵੀ ਕੁਛ ਮਿਲਦਾ, ਮੈਂ ਅੱਗੇ ਵੀ ਦੱਸਿਆ ਸੀ, ਮੁਲਤਾਨੀ ਮਿੱਟੀ ਦੇ ਵਿੱਚ ਗੁਲਾਬ। ਬਲਵਿੰਦਰ ਜੀ ਦੁਬਾਰਾ ਕਾਲ ਕਰੋ, ਤੁਹਾਡੀ ਕਾਲ ਕੱਟੀ ਗਈ ਆ। ਕੁਲਵੰਤ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਜਨੇਊ ਬਾਰੇ ਦੱਸਣਾ ਸੀ ਤੁਹਾਨੂੰ। ਹਾਂਜੀ। ਉਸ ਭੈਣ ਨੂੰ ਕਹੋ ਬਈ ਮੱਖਣੀ ਲੈ ਆਉਣ, ਉਹਨੂੰ ਕੋਤਰ 100 ਵਾਰੀ ਧੋ ਕੇ ਨਾ ਤੇ ਉਹਦੇ ਵਿੱਚ ਮੁਸ਼ਕਪੂਰ ਰਲਾ ਲੈਣ। ਠੀਕ ਹੈ ਜੀ। ਤੇ ਉਹਨੂੰ ਉਹਦੇ ਉੱਪਰ ਜਿੰਨਾ ਵੀ ਲਾ ਹੁੰਦਾ ਲਾਉਣ। ਹਾਂਜੀ। ਤੇ ਉਸ ਤੋਂ ਬਾਅਦ ਇੱਕ ਪੱਥਰ ਦਾ ਏਡਾ ਕੁ ਬੱਟਾ ਲੈ ਆਉਣ, ਜਿੱਦਾਂ ਆਪਣਾ ਵੱਡਾ ਕਣਕ ਦਾ ਪੇੜਾ ਹੁੰਦਾ ਆ। ਹਾਂਜੀ। ਤੇ ਉਹਨੂੰ ਗੈਸ ਦੇ ਉੱਤੇ ਐਨ ਗਰਮ ਕਰ ਲੈਣ, ਕਰਕੇ ਤਾਂ ਉਹਦੇ ਲਾਗੇ ਰੱਖ ਕੇ ਪਾਣੀ ਦਾ ਛਿੱਟਾ ਦੇ ਕੇ ਉਹਦੀ ਹਵਾ ਲੈਣ, ਜਿੰਨੀ ਲੈ ਸਕਦੇ ਆ। ਠੀਕ ਹੈ ਜੀ। ਤੇ ਬਾਕੀ ਉਹ ਗਰਮ ਚੀਜ਼ ਖਾਣ ਤਾਂ ਉੱਤੇ ਠੰਡੀ ਲਾਉਣ। ਇਹ ਮੱਖਣੀ ਨੇ ਤਾਂ ਮੁਸ਼ਕਪੂਰ ਨੇ ਭੈਣ ਜੀ ਆਰਾਮ ਦੇਣਾ ਹੈ। ਠੀਕ ਹੈ। ਬਾਕੀ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਆ ਨਾ, ਉਹਨੂੰ ਸਖਤ ਕਰ ਦਿੰਦੀਆਂ ਆ। ਠੀਕ ਆ। ਸੌਗੀ ਖਾਣ, ਠੂਠੀ ਖਾਣ, ਤੇ ਬਾਕੀ ਲਸਣ ਗੰਢੇ ਤੋਂ ਪਰਹੇਜ਼ ਕਰਨ ਜਿੰਨਾ ਵੀ ਹੋ ਸਕਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਗੇ ਪਤਵੀਰ ਜੀ, ਸਤਿ ਸ਼੍ਰੀ ਅਕਾਲ। ਪਤਵੀਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਫਿਰ ਜੀ ਜਿਹੜੇ ਜਨੇਊ ਵਾਲੇ ਦੱਸਦੇ ਸੀ ਨਾ, ਉਹਨਾਂ ਨੂੰ ਕਹੋ ਕਿ 2-3 ਹਫ਼ਤੇ ਨਾ ਉਹ ਤੁੜਕੇ ਵਾਲੀ ਸਬਜ਼ੀ ਨਾ ਖਾਣ ਬਿਲਕੁਲ, ਹੈ ਨਾ। ਕੱਲੀ ਜਿੱਦਾਂ ਉਦੇ ਰਹਿਣ ਕੇ ਦਾਲ ਸਬਜ਼ੀ ਖਾਣ, ਤੇ ਗੰਢਾ ਲਸਣ ਕੁਛ ਨਹੀਂ ਖਾਣਾ। ਤੇ ਜਿਹੜੀ ਧੂਫ ਹੁੰਦੀ, ਅਗਰਬੱਤੀ ਹੈ ਨਾ, ਉਹਦੀ ਜਿਹੜੀ ਰਾਖ ਹੁੰਦੀ ਆ, ਉਹਨੂੰ ਰਾਖ ਲੈ ਲੈਣੀ, ਉਹਦੇ ਵਿੱਚ ਸਰੋਂ ਦਾ ਤੇਲ ਮਿਕਸ ਕਰਕੇ ਤੇ ਪੇਸਟ ਜੀ ਬਣਾ ਲੈਣੀ ਆ। ਉਹ ਹੈ ਨਾ ਜਿੱਥੇ ਜਿੱਥੇ ਹੈਗਾ ਉੱਥੇ ਉੱਥੇ ਲਾਈ ਜਾਣੀ ਆ, ਦਿਨ 'ਚ 3-4 ਵਾਰੀ ਲਾ ਲੈਣੀ ਆ। ਉਹਦੇ ਨਾਲ ਉਹਨੂੰ ਬਹੁਤ ਛੇਤੀ ਉਹਨਾਂ ਨੂੰ ਆਰਾਮ ਆਉਣਾ ਕਿ ਸਾਡੇ ਘਰ ਏਦਾਂ ਜਮਾਇਆ ਹੋਇਆ ਆ, ਏਦਾਂ ਹੋਇਆ ਸੀ। ਤਾਂ ਉਹਦੇ ਨਾਲ ਬਹੁਤ ਛੇਤੀ ਆਰਾਮ ਆਇਆ। ਤੇ ਗੰਢਾ ਲਸਣ ਨਹੀਂ ਬਿਲਕੁਲ ਖਾਣਾ, ਇੰਨਾ ਪਰਹੇਜ਼ ਰੱਖਣ ਵਾਸਤੇ। ਜਿੱਦਾਂ ਉਹ, ਹਾਂ ਉਹ ਠੀਕ ਆ। ਉਹ ਜਿੱਦਾਂ ਬਾਕੀਆਂ ਲਈ ਬਣਾਉਂਦੇ, ਉਹਨਾਂ ਨੂੰ ਤੁੜਕਾ ਲਾ ਕੇ ਦੇ ਸਕਦੇ ਆ ਨਾ। ਬਾਕੀ ਜਿੱਦਾਂ ਮਰਜ਼ੀ ਖਾਣ ਤੁੜਕੇ ਵਾਲੀ। ਠੀਕ ਹੈ, ਇਹਨੇ ਨਹੀਂ ਖਾਣਾ। ਹਾਂਜੀ, ਇਹਨਾਂ ਨੇ ਗੰਢਾ ਲਸਣ ਏਦਾਂ ਤੁੜਕਾ ਨਹੀਂ ਖਾਣਾ, ਕੱਲੀ ਜਿੱਦਾਂ ਉਦਾਂ ਹੀ ਸਬਜ਼ੀ ਖਾ ਲੈਣੀ ਆ। ਭਾਵੇਂ ਆਪਣੇ ਲਈ ਥੋੜੀ ਜਿਹੀ ਬਣਾ ਲਿਆ ਕਰਨ। ਠੀਕ ਹੈ ਜੀ, ਠੀਕ ਹੈ। ਹਾਂਜੀ, ਇਹ ਪੱਕਾ ਅਜਮਾਇਆ ਹੋਇਆ ਆ ਗੱਲ, ਬਹੁਤ ਛੇਤੀ ਆਰਾਮ ਆ ਜਾਣਾ। ਤੇ ਉਹ ਜਿਹੜੀ ਧੂਫ ਆ, ਉਹ ਜਿਹੜਾ ਮਿੱਟੀ ਦਾ ਦੀਵਾ ਹੁੰਦਾ ਨਾ, ਜੇ ਉਹ ਮਿਲ ਜਾਵੇ ਨਾ ਤੇ ਉਹਦੇ ਵਿੱਚ ਮਿਕਸ ਕਰਕੇ ਰੱਖ ਲੈਣ। ਠੀਕ ਹੈ ਜੀ। ਜੀ, ਤਾਂ ਉਹ ਲਾਉਣ। ਤੇ ਸਾਡੇ ਹੋਇਆ ਸੀਗਾ ਹੁਣ 6-7-8 ਸਾਲ ਹੋ ਗਏ, ਮੁੜ ਕੇ ਨਹੀਂ ਕਦੀ ਹੋਇਆ। ਉਹਦੇ ਨਾਲ ਇੰਨਾ ਆਰਾਮ ਆਇਆ ਬਹੁਤ ਨੇ, ਉਹ ਧੂਫ ਦੇ ਨਾਲ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਦੇਖੋ ਇਲਾਜ ਸਾਰਿਆਂ ਦੇ ਕੋਲ ਕਿੰਨੇ ਪਏ ਆ। ਕਿਰਨ, ਹੈਲੋ ਕਿਰਨ ਜੀ। ਚਲੋ, ਤੁਹਾਡੀ ਲਾਈਨ ਹੈ ਜਿਹੜੀ ਉਹ ਦੁਬਾਰਾ ਡਰੋਪ ਹੋ ਚੁੱਕੀ ਹੈ। ਜਦੋਂ ਤੁਹਾਡੀ ਲਾਈਨ ਡਰੋਪ ਹੋ ਜਾਂਦੀ ਆ, ਤੁਸੀਂ ਦੁਬਾਰਾ ਕਾਲ ਕਰਕੇ ਜੇ ਕੋਈ ਪੁੱਛਣਾ ਆ ਤਾਂ ਪੁੱਛ ਸਕਦੇ ਆ, ਅਤੇ ਜੇ ਕੁਛ ਦੱਸਣਾ ਆ ਤਾਂ ਉਹ ਤੁਸੀਂ ਦੱਸ ਸਕਦੇ ਹੁੰਦੇ ਆ। ਅਗਲੇ ਸਾਡੇ ਕਾਲਰ ਨੇ ਰਣਧੀਰ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਕਾਲ ਕੀਤੀ ਹੈ ਕਿਸੇ ਨੂੰ ਵੀ ਗਲੋ ਚਾਹੀਦੀ ਹੋਵੇ। ਆਪਣੇ ਕੋਲ ਗਲੋ ਹੈਗੀ ਆ, ਆਪਾਂ ਪਲਾਜ਼ਮਾ ਪਾਉਂ। ਠੀਕ ਆ ਜੀ, ਠੀਕ ਹੈ। ਗਲੋ ਤੁਹਾਡੇ ਕੋਲ ਪਾਊਡਰ ਆ? ਨਹੀਂ, ਪਾਊਡਰ ਨਹੀਂ, ਮੇਰੇ ਕੋਲ ਆਪਣੀ ਪਲਾਂਟ ਆ। ਤੁਹਾਡੇ ਕੋਲ ਪਲਾਂਟ ਆ, ਤੁਸੀਂ ਪਲਾਂਟ ਦਿੰਦੇ ਆ ਨਾ? ਜਿੰਨੇ ਮਰਜ਼ੀ ਲੈ ਜਾਣ, ਜਿਹਨੇ ਮੈਂ ਆਪਾਂ ਕਿਹੜਾ ਪਲਾਂਟ ਵੇਚਦੇ ਆ, ਪਰ ਉਦਾਂ ਹੀ ਮੈਂ ਲਾਈਆਂ ਵੀ ਬਹੁਤ ਜ਼ਿਆਦਾ ਲਾਈਆਂ ਵੀ, ਕਿਸੇ ਨੂੰ ਚਾਹੀਦੇ ਲੈ ਜਾਓ। ਠੀਕ ਹੈ ਜੀ। ਜਿਹਨੂੰ ਵੀ ਚਾਹੀਦੇ ਆ ਪਲਾਂਟ। ਇਹਦੇ ਗਲੋ ਦੇ ਵੀ ਹੈਗੇ ਆ ਤੇ ਆਪਣੇ ਕੋਲੇ ਪੱਥਰ ਜੱਟ ਦੇ ਵੀ ਹੈਗੇ ਆ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਮੇਰਾ ਨੰਬਰ ਆ ਗਿਆ ਹੋਣਾ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਨੰਬਰ ਬਹੁਤ ਔਖੇ ਹੁੰਦੇ ਆ ਇੱਦਾਂ ਲਿਖਣੇ, ਤੇ ਸ਼ੁੱਕਰਵਾਰ ਕਾਲ ਕਰਿਆ ਕਰੋ। ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਓ ਡਾਕਟਰ ਸਾਹਿਬ। ਮੇਰਾ ਫੋਨ ਕੱਟ ਗਿਆ।
ਹਾਂਜੀ ਫੋਨ ਕੱਟ ਗਿਆ ਸੀ ਜੀ। ਜੀ ਤੁਸੀਂ ਲਾਸਟ ਕਾਲਰ ਆ। ਹਾਂਜੀ ਉਹ ਅੱਛਾ ਜੀ ਠੀਕ ਆ ਸੌਰੀ ਫਿਰ ਮੈਂ ਤਾਂ ਟਾਈਮ ਦੇ ਵਿੱਚ ਰਵਾਂ ਨਾ। ਹਾਂਜੀ ਠੀਕ ਆ ਤੇ ਉਹ ਮੈਂ ਕਹਿਣ ਲੱਗੀ ਸੀ ਜਿਹੜੀ ਕਹਿੰਦੇ ਸੀ ਕੰਨਾਂ 'ਚ ਛਾਂ ਹੁੰਦੀ ਹੈ ਨਾ ਤੇ ਉਹ ਦੋਨੇ ਉਂਗਲੀਆਂ ਆਪਣੀਆਂ ਕੰਨਾਂ ਦੇ ਵਿੱਚ ਨਾ ਪਾ ਕੇ ਤੇ ਆਪਣੀ ਜਿਹੜੀ ਅੰਗੂਠੇ ਦੇ ਨਾਲ ਵਾਲੀ ਉਂਗਲੀ ਪਾ ਕੇ ਜ਼ੋਰ ਦੇ ਨਹੀਂ ਪ੍ਰੈਸ ਕਰਨਾ ਅੰਦਰ ਨੂੰ ਹਨਾ ਦੋਨੇ ਇੱਕੋ ਦਮ ਜਿੱਦਾਂ 1 2 3 ਕਰਕੇ ਛੱਡ ਦੇਣੀਆਂ ਤੇ ਉਹ 3-4 ਵਾਰੀ ਕਰਨ ਦੇ ਨਾਲ ਜਿਹੜੀ ਕੰਨਾਂ ਦੀ ਛਾਂ ਉਹ ਬੰਦ ਹੋ ਜੂਗੀ। ਤੇ ਹੋਰ ਜਿਹੜੀ ਕਹਿੰਦੇ ਸੀ ਮੂੰਹ ਦਾ ਟੇਸਟ ਨਹੀਂ ਆਉਂਦਾ ਨਾ ਉਹ ਫਟਕੜੀ ਦਾ ਗਰਾੜੇ ਕਰਨ ਤੇ ਇੱਕ ਇਹਦੇ ਕਰ ਸਕਦੇ ਤੇ ਇੱਕ ਚਾਹ ਪੱਤੀ ਪਾ ਕੇ ਗਰਾੜੇ ਕਰਨ। ਜਿਹਦਾ ਮੂੰਹ ਪੱਕਿਆ ਆ ਉਹ ਵੀ ਕਰ ਸਕਦੇ ਤੇ ਜਿਹਨਾਂ ਦਾ ਮੂੰਹ ਕੌੜਾ ਕੌੜਾ ਹੁੰਦਾ ਉਹ ਵੀ ਕਰ ਸਕਦੇ ਕਿਉਂਕਿ ਅੰਦਰ ਨਾ ਉਹਨਾਂ ਦੇ ਜਿੱਦਾਂ ਜ਼ਹਿਰ ਜੇ ਬਣੀ ਹੁੰਦੀ ਹੈ ਤੇ ਉਹ ਬਾਹਰ ਕੱਢਣੀ ਚਾਹੀਦੀ ਆ ਤੇ ਜਾਂ ਉਂਗਲੀ ਪਾ ਕੇ ਜਿੱਦਾਂ ਆਪਾਂ ਉਲਟੀ ਕਰਦੇ ਉਹ ਕੱਢ ਦੇਣ ਤੇ ਇਹ ਜ਼ਰੂਰ ਕਰਨਾ ਠੀਕ ਹੈ ਜੀ। ਤੇ ਇੱਕ ਅੱਖਾਂ ਚੋਂ ਪਾਣੀ ਆਉਂਦਾ ਹੈ ਨਾ ਤੇ ਕਹਿੰਦੇ ਸੀ ਵੀ ਮੈਨੂੰ ਡਰਾਈਵ ਕਰਨੀ ਵੀ ਔਖੀ ਲੱਗਦੀ ਸੀ ਨਾ ਤੇ ਉਹ ਮੈਂ ਦੱਸਣ ਲੱਗੀ ਕਿਉਂਕਿ ਮੈਨੂੰ ਵੀ ਖੁਦ ਨੂੰ ਇਹ ਹੋ ਗਈ ਸੀ ਕੱਲ ਵੀ ਹੋਈ ਸੀ ਤਾਂ ਅੱਜ ਵੀ ਤਾਂ ਮੈਂ ਫਿਰ ਅੱਜ ਇੱਦਾਂ ਕੀਤੀ ਤੇ ਅੱਖਾਂ ਦੇ ਵਿੱਚ ਨਾ ਸ਼ਹਿਦ ਪਾਇਆ ਸੀਗਾ ਦੋਨਾਂ ਦੇ ਅੱਖਾਂ ਦੇ ਵਿੱਚ ਸ਼ਹਿਦ ਪਾ ਕੇ ਤੇ ਉਹ ਤੋਂ ਬਾਅਦ ਮੈਂ ਪਾਣੀ ਦੇ ਨਾਲ ਧੋਤੀਆਂ ਤੇ ਫਿਰ ਠੀਕ ਹੋ ਗਿਆ ਮੇਰਾ। ਤੇ ਕਿਉਂਕਿ ਕੱਲ ਵੀ ਮੈਨੂੰ ਧੁੱਪ ਦੇ ਨਾਲ ਜਿੱਦਾਂ ਐਲਰਜੀ ਹੋਣ ਕਰਕੇ ਤੇ ਉਹ ਧੁੱਪ ਦੇ ਨਾਲ ਐਲਰਜੀ ਹੁੰਦੀ ਹੈ ਤਾਂ ਅੱਖਾਂ ਚੋਂ ਪਾਣੀ ਆਉਂਦਾ ਤੋ ਹੋ ਸਕਣ ਤਾਂ ਉਹ ਆਪਣੀ ਕਾਲੀ ਜਿੱਦਾਂ ਐਨਕ ਜਾਂ ਬਰਾਊਨ ਐਨਕ ਲਗਾ ਕੇ ਰੱਖਣ ਤੇ ਸਿਰ ਤੇ ਟੋਪੀ ਵਗੈਰਾ ਲੈ ਕੇ ਰੱਖਣ ਜਿਹੜੇ ਬਾਹਰ ਜਾਂਦੇ ਆ। ਪਰ ਮੈਂ ਇਹ ਸਾਰਿਆਂ ਨੂੰ ਸੌਖਾ ਤਰੀਕਾ ਕੀਤਾ ਆ ਆਪਣੇ ਸ਼ਹਿਦ ਪਾਇਆ ਸੀ ਅੱਖਾਂ ਦੇ ਵਿੱਚ ਠੀਕ ਹੈ ਇੱਕ ਵਾਰੀ ਪਾਉਣ ਦੇ ਨਾਲ ਮੈਨੂੰ ਫਰਕ ਪੈ ਗਿਆ ਉਹ ਤੋਂ ਬਾਅਦ ਛਿੱਟੇ ਮਾਰਦੇ ਪਾਣੀ ਦੇ ਉਹ ਠੀਕ ਹੋ ਗਿਆ। ਤੇ ਇੱਕ ਕਹਿੰਦੇ ਸੀ ਬੱਚੇ ਨੂੰ ਪਤਾ ਨਹੀਂ ਬਾਥਰੂਮ ਰੁਕਦਾ ਹਾਂਜੀ ਉਹ ਉਹਨਾਂ ਦੀ ਸਰਜਰੀ ਕਰਵਾਉਣੀ ਪੈਣੀ ਆ ਜੇ ਉਹ ਡਾਕਟਰ ਨੂੰ ਪੁੱਛ ਸਕਦੇ ਵੀ ਉਹਨਾਂ ਦੀ ਕਿਤੇ ਪੱਥਰੀ ਤਾਂ ਨਹੀਂ ਹੈਗੇ ਬੱਚੇ ਦੇ ਉਹਦੇ ਨਾਲ ਵੀ ਬਾਥਰੂਮ ਰੁਕਦਾ ਆ ਨਾ ਤੇ ਉਹ ਜ਼ਰੂਰ ਚੈੱਕ ਕਰਾਉਣ। ਤੇ ਕਿਉਂਕਿ ਕਾਫੀ ਸਾਲ ਮੇਰੇ ਚਾਚੇ ਦੇ ਮੁੰਡੇ ਨੂੰ ਇੱਦਾਂ ਛੋਟਾ ਜਿਹਾ ਨੂੰ ਸੀਗੇ ਹੋ ਗਿਆ ਸੀ ਤੇ ਉਹਦੀ ਸਰਜਰੀ ਹੋਈ ਸੀਗੀ ਕਈ ਵਾਰੀ ਮਾਸ ਵਧਿਆ ਹੁੰਦਾ ਇਹ ਜ਼ਰੂਰ ਕਰਨ। ਤੇ ਇੱਕ ਜਿੱਦਾਂ ਕਿਸੇ ਦੀ ਮੇਰੀ ਫਰੈਂਡ ਆ ਉਹਦੀ ਉਂਗਲੀਆਂ ਪੈਰਾਂ ਦੀ ਸੁੱਜਦੀਆਂ ਤੇ ਜੇ ਕਿਸੇ ਨੂੰ ਪਤਾ ਹੋਵੇ ਤੇ ਦੱਸ ਦਿਓ ਪਰ ਮੈਂ ਵੀ ਉਹਨਾਂ ਨੂੰ ਦੱਸ ਦਿੱਤਾ ਵੀ ਘਿਓ ਦੀ ਮਸਾਜ ਕਰਨ ਤੇ ਫਟਕੜੀ ਦੇ ਪਾਣੀ 'ਚ ਰੱਖ ਲਿਆ ਉਹ ਮੈਂ 2 ਦੱਸ ਦਿੱਤੇ ਬਾਕੀ ਜੇ ਇਹ ਤੋਂ ਇਲਾਵਾ ਹੋਰ ਕਿਸੇ ਨੂੰ ਪਤਾ ਜ਼ਰੂਰ ਦੱਸਣਾ। ਤੇ ਇੱਕ ਹੋਰ ਮੈਂ ਦੱਸਣ ਲੱਗੀ ਸੀ ਜੇ ਕਿਸੇ ਦੀ ਜਿੱਦਾਂ ਛਾਈਆਂ ਵਗੈਰਾ ਹੁੰਦੀਆਂ ਨਾ ਹਾਂਜੀ ਤੇ ਜਿੱਦਾਂ ਆਪਣੇ ਕਾਫੀ ਹੋ ਜਾਂਦਾ ਹੁਣ ਧੁੱਪ ਦੇ ਨਾਲ ਦੂਸਰਾ ਫੇਸ ਜਿੱਦਾਂ ਕਾਲਾ ਕਾਲਾ ਸ਼ੋ ਹੋਣ ਲੱਗ ਪੈਂਦਾ ਤੇ ਇਹ ਮੇਰੀ ਖੁਦ ਦੇ ਜਮਾਏ ਹੋਏ ਆ ਤੇ ਇਹ ਜਿਹੜੀ ਆਪਣੀ ਹਾਫ ਐਂਡ ਹਾਫ ਨਾ ਦੁੱਧ ਆ ਤੇ ਉਹ ਲਗਾ ਕੇ ਮੂੰਹ ਧੋਣ ਤੇ ਰੰਗ ਸਾਫ ਹੀ ਸਾਫ ਰਹੇਗਾ ਨਾ ਫੇਸ਼ੀਅਲ ਦੀ ਲੋੜ ਪੈਂਦੀ ਨਾ ਹੋਰ ਕੋਈ ਕਰੀਮ ਦੀ ਲੋੜ ਪੈਂਦੀ ਇਹ ਜ਼ਰੂਰ ਕਰਕੇ ਦੇਖਦਾ। ਥੈਂਕ ਯੂ ਜੀ। ਓਕੇ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਆ ਜੀ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ ਤੁਸੀਂ ਡਾਕਟਰ ਵੀ ਬਣੇ ਆ ਮਰੀਜ਼ ਵੀ ਬਣੇ ਆ ਬਹੁਤ ਬਹੁਤ ਧੰਨਵਾਦ। ਇਹੀ ਪ੍ਰੋਗਰਾਮ ਹੈ ਜਿਹੜਾ ਤੁਸੀਂ YouTube ਦੇ ਉੱਤੇ ਵੀ ਸੁਣ ਸਕਦੇ ਆ ਨਾ YouTube ਬਣਾ ਕੇ ਵੀ ਚਾੜ ਦਿੱਤੀ ਜਾਂਦੀ ਆ ਤੇ ਇਹਦੇ ਵਿੱਚ ਕੋਈ ਡਾਕਟਰ ਤੇ ਹੁੰਦਾ ਨਹੀਂਗਾ ਮੈਂ ਪਹਿਲਾਂ ਵੀ ਦੱਸ ਦਿੰਦੀ ਹਾਂ ਪਰ ਕਰਕੇ ਦੇਖ ਲਿਆ ਕਰੋ। ਇਹ ਬਜ਼ੁਰਗ ਇਹਨਾਂ ਚੀਜ਼ਾਂ ਨੂੰ ਵਰਤਦੇ ਹੁੰਦੇ ਸੀ ਉਹਨਾਂ ਨੂੰ ਆਰਾਮ ਵੀ ਆਉਂਦਾ ਸੀਗਾ। ਸੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਸਾਡੇ ਸਪੋਂਸਰ ਦਾ ਵੀ। ਬਾਕੀ ਜਿਹੜੀ ਬੱਚੇ ਵਾਲੀ ਗੱਲ ਆ ਨਾ ਜਿੰਨਾ ਚਿਰ ਉਹ ਪ੍ਰੋਪਰ ਉਹਨਾਂ ਨੂੰ ਉਹ ਮਿਲਦੀ ਨਹੀਂ ਗੀ ਜਿਹੜੀ ਦਵਾਈ ਵੀ ਕਹਿੰਦੇ ਆ ਬਹੁਤਿਆਂ ਨੇ ਕਿਹਾ ਵੀ ਤੁਸੀਂ ਉੱਥੋਂ ਲੈ ਲਓ ਲੈ ਸਕਦੇ ਆ ਐਮਾਜ਼ੋਨ ਤੋਂ ਲੈ ਸਕਦੇ ਆ ਜਿੱਥੋਂ ਵੀ ਤੁਹਾਨੂੰ ਮਿਲਦੀ ਆ ਉਹ ਤੁਸੀਂ ਲੈ ਸਕਦੇ ਆ। ਉਹਨਾਂ ਚਿਰ ਤੁਸੀਂ ਜੌਂ ਭੇ ਕੇ ਉਹਨਾਂ ਨੂੰ ਜ਼ਰੂਰ ਪਿਲਾਓ ਕਾੜ ਕੇ ਪਿਲਾ ਦਿਓ ਕਿਉਂਕਿ ਬੱਚਾ ਆ ਉਹਦੇ ਨਾਲ ਵੀ ਕਾਫੀ ਚੀਜ਼ਾਂ ਨੂੰ ਫਰਕ ਪੈ ਜਾਂਦਾ ਆ ਜੋ ਇਨਸਾਈਡ ਤੁਹਾਡੇ ਬਿਮਾਰੀਆਂ ਕਈ ਹੁੰਦੀਆਂ ਆ। ਹੁਣ ਪ੍ਰੋਗਰਾਮ ਦੀ ਸਮਾਪਤੀ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ